ਦਿੱਲੀ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਅੱਜ ਵੀ। ਦਿੱਲੀ ਕੋਈ ਗੈਰ ਨਹੀਂ। ਜਿਵੇਂ ਲਾਹੌਰ ਹੈ ਉਵੇਂ ਦਿੱਲੀ ਹੈ। ਦਿੱਲੀ ਤਾਂ ਸਾਡੀ ਪਵਿੱਤਰ ਮੁਕੱਦਸ ਸਥਾਨ ਹੈ। ਦਿੱਲੀ ਦੇ ਵਿੱਚ ਤਾਂ 9ਵੇਂ ਪਾਤਸ਼ਾਹ ਸ਼ਹੀਦ ਹੋਏ ਨੇ, ਧਰਮ ਦੀ ਚਾਦਰ ਬਣੇ ਨੇ। ਸਾਡਾ ਇਤਿਹਾਸ ਦਿੱਲੀ ਤੋਂ ਬਗੈਰ ਕੀ ਹੈ? ਦਿੱਲੀ ਹੋਏ ਸ਼ਹੀਦ ਗੁਰ, ਦਿੱਲੀ ਨਹੀਂ ਸੀ ਗੈਰ, ਪਰ ਦਿੱਲੀ ਨਾ ਛੱਡਿਆ ਸਦੀਆਂ ਵਾਲਾ ਵੈਰ। ਉਹ ਸਦੀਆਂ ਵਾਲਾ ਵੈਰ ਨਹੀਂ ਛੱਡਿਆ। ਤੁਸੀਂ ਦੇਖੋ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਰਿਹਾ ਹੋਏ ਤੇ ਉਸ ਤੋਂ ਬਾਅਦ ਜਿਹੜੇ ਵੀ ਪੀੜਤ ਸਨ, ਪਹਾੜੀ ਹਿੰਦੂ ਰਾਜੇ ਕਾਫੀ ਸਨ ਜਾਂ ਹੋਰ ਵੀ ਸਨ, ਜਿਹੜੇ ਰਾਜਸੀ ਕੈਦੀ ਸਨ, ਬੰਦੀ ਸਨ, ਉਹਨਾਂ ਨੂੰ ਮੁਕਤ ਕਰਾਇਆ। ਪਰ ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਬੰਦੀ ਛੋੜ ਬਣੇ। ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਕੈਦ ਦੇ ਵਿੱਚੋਂ ਵੀ ਬੰਦੀਆਂ ਨੂੰ ਮੁਕਤ ਕਰਾਇਆ ਤੇ ਉਹਨਾਂ ਦੀ ਵੀ ਵੱਡੀ ਤਾਦਾਦ ਸੀ। ਇਹ ਜਿਹੜੇ ਬੰਦੀ ਅੱਜ ਵੀ ਜਦੋਂ ਅਸੀਂ ਬੰਦੀਆਂ ਦੀ ਗੱਲ ਕਰਦੇ, ਬੰਦੀ ਛੋੜ ਗੁਰੂ ਨਾਨਕ ਸਾਹਿਬ ਤੋਂ ਨਿਰੰਤਰ ਜਿਹੜਾ ਅਸੀਂ ਚੱਲਦਾ ਦੇਖਦੇ ਹਾਂ। ਮੈਂ ਇੱਕ ਥਾਂ ਤੇ ਪਹੁੰਚ ਕੇ ਗੱਲ ਕਹੂੰਗਾ ਕਿ ਪੰਜਾਬੀ ਤੇ ਸਿੱਖ ਇੱਕ ਤਰ੍ਹਾਂ ਇੱਕ ਮਿੱਕ ਨੇ, ਪਰ ਸਾਰੇ ਸਿੱਖ ਪੰਜਾਬੀ ਤਾਂ ਹਨ, ਪਰ ਸਾਰੇ ਪੰਜਾਬੀ ਸਿੱਖ ਨਹੀਂ, ਉਹਨਾਂ 'ਚ ਬਾਕੀ ਵੀ ਨੇ। ਇਹ ਗੱਲ ਨੂੰ ਸਮਝਣਾ ਪੈਣਾ। ਜਦੋਂ ਇਹ ਪਤਾ ਲੱਗ ਗਿਆ ਸੀਗਾ ਉਹਨਾਂ ਨੂੰ ਵੀ ਨਨਕਾਣਾ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਿਚਾਲੇ ਲਕੀਰ ਖਿੱਚੀ ਜਾਣੀ ਹੈ, ਇਸ ਵਰਤਾਰੇ ਨੂੰ ਉਹ ਸਮਝਣ ਦੇ ਵਿੱਚ ਸਮਰਥ ਰਹੇ ਜਾਂ ਉਹਨਾਂ ਦੀਆਂ ਕੋਈ ਮਜਬੂਰੀਆਂ ਸੀ, ਜਾਂ ਉਹਨਾਂ ਨੂੰ ਕੀ ਲੱਗਿਆ ਹੋਊਗਾ ਉਹਨਾਂ ਨੂੰ, ਜਾਂ ਕਿਵੇਂ ਆਪਾਂ ਜੇ ਸ਼ਬਦੀ ਤੌਰ ਤੇ ਬਿਆਨ ਕਰਨਾ ਹੋਵੇ? ਅੱਜ 78 ਵਰਿਆਂ ਦੇ ਬਾਅਦ ਜਦੋਂ ਅਸੀਂ ਉਹ ਤਸਵੀਰ ਨੂੰ ਦੇਖਦੇ ਹਾਂ, ਮੈਂ ਇਹ ਸਮਝਦਾ ਕਿ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ। ਇਹ ਸੱਚ ਹੈ। ਇਹ ਖਤਾ ਸਾਡੀ ਲੀਡਰਸ਼ਿਪ ਦੀ ਹੈਗੀ ਹੈ। ਜਿਹੜੀ ਸਮਝਣ ਦੀ ਗੱਲ ਹੈ ਨਾ, ਗੱਲ ਇੱਥੇ ਹੈ ਕਿ ਜਿਹੜਾ ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਗਿਆ, ਉਹ ਬਹੁਤ ਇੱਕ ਦਿਨ 'ਚ ਨਹੀਂ ਹੋਇਆ। ਕਿਤਨੀਆਂ ਕਿਸੇ ਦੀਆਂ ਭੋਗੀਆਂ ਸੀ। ਜਦੋਂ ਤੁਸੀਂ ਪੜ੍ਹਦੇ ਹੋ ਲਾਲਾ ਲਾਜਪਤ ਰਾਏ ਦਾ, ਜਿਸ ਹਿਸਾਬ ਦੇ ਨਾਲ ਲਾਲਾ ਲਾਜਪਤ ਰਾਏ ਦਾ ਮੁਸਲਮਾਨਾਂ ਦੇ ਖਿਲਾਫ ਜੋ ਉਹਦਾ ਬਿਆਨਬਾਜ਼ੀ ਸੀ, ਜਿੱਦਣ ਉਹਦਾ ਸੰਸਕਾਰ ਵੀ ਕੀਤਾ, ਭਗਤ ਪੂਰਨ ਸਿੰਘ ਦਾ ਇੱਕ ਆਰਟੀਕਲ ਹੈ, ਉਹਦੇ ਵਿੱਚ ਉਹ ਕਹਿੰਦੇ ਨੇ ਕਿ ਉਹ ਜਿਸ ਹਿਸਾਬ ਨਾਲ ਉੱਥੇ ਸੁਰੱਖਿਆ ਦਿੱਤੀ ਜਾ ਰਹੀ ਸੀ, ਉਹ ਇਸ ਕਰਕੇ ਸੀ ਕਿਉਂਕਿ ਨਫ਼ਰਤ ਬਹੁਤ ਵੱਧ ਚੁੱਕੀ ਸੀ ਮੁਸਲਮਾਨਾਂ ਤੇ ਹਿੰਦੂਆਂ ਵਿਚਕਾਰ। ਹੁਣ ਉਸ ਵੇਲੇ ਸਿੱਖਾਂ ਨੂੰ ਇੱਕੋ ਹੀ ਚੀਜ਼ ਸੁਣਾਉਣੀ, ਅੱਜ ਵੀ ਉਹੀ ਸੁਣਾਉਣੀ, ਇਹ ਕਿੱਥੋਂ ਦਾ ਇਨਸਾਫ ਹੈ ਯਾਰ? ਅੱਜ ਤੁਹਾਡੇ ਨਾਲ ਧੱਕਾ ਕੋਈ ਕਰ ਰਿਹਾ, ਤੁਸੀਂ ਅੱਜ ਵੀ ਸਾਰਾ ਦਿਨ ਇਸੇ ਤੇ ਲੱਗ ਜਾਂਦੇ ਹੋ। ਆ 47 ਤੋਂ ਬਾਅਦ ਕੀ ਨਹੀਂ ਹੋਇਆ? 55 ਦੇ ਵਿੱਚ ਦਰਬਾਰ ਸਾਹਿਬ ਤੇ ਪਹਿਲੀ ਵਾਰ ਹਮਲਾ ਹੋਇਆ, ਜਦੋਂ ਪੰਜਾਬੀ ਸੂਬਾ ਮੋਰਚਾ ਚੱਲਿਆ। ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਇਸ ਕਰਕੇ ਮਾਰਿਆ ਗਿਆ ਕਿ ਉਹ ਪੰਜਾਬੀ ਜ਼ਿੰਦਾਬਾਦ ਕਹਿੰਦੇ ਸਨ। 78 ਤੋਂ ਬਾਅਦ ਸ਼ਰੇਆਮ ਸ਼ੁਰੂ ਹੋ ਗਿਆ। 84 ਚ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਅਟੈਕ ਕਰਤਾ। ਜੈਨੋਸਾਈਡ, ਨਸਲਕੁਸ਼ੀ ਇਸ ਕਿਸਮ ਦੀ ਹੋਈ ਕਿ ਤੁਹਾਡਾ ਦੇਸ਼ ਹੋਵੇ, ਤੁਹਾਡੀ ਧਰਤੀ ਹੋਵੇ, ਤੁਹਾਡੇ ਹੀ ਵਸਨੀਕ ਬਸ਼ਿੰਦੇ ਹੋਣ, ਤੁਹਾਡੀ ਸਰਕਾਰ, ਤੁਸੀਂ ਆਪਣੇ ਹਾਕਮ, ਅਪੀਲ, ਦਲੀਲ, ਵਕੀਲ ਕੁਝ ਵੀ ਨਹੀਂ, ਤੇ ਹਜ਼ਾਰਾਂ ਲੋਕਾਂ ਨੂੰ ਮਾਰ ਦਿਓ, ਹਜ਼ਾਰਾਂ ਧੀਆਂ ਦਾ ਗੈਂਗ ਰੇਪ ਕਰੋ, ਉਸ ਨੂੰ ਤੁਸੀਂ ਆਜ਼ਾਦੀ ਕਹੋਗੇ? ਮੈਂ ਕਹਿੰਦਾ ਲੱਖ ਲਾਹਨਤ ਹੈ, ਇਹ ਆਜ਼ਾਦੀ ਨਹੀਂ। ਇਸ ਤੋਂ ਵੱਡਾ ਉਜਾੜਾ ਕੋਈ ਨਹੀਂ ਹੋਇਆ। ਜਰਨੈਲ ਸਿੰਘ ਕੁਝ ਮੁੱਦਿਆਂ ਦੇ ਉੱਪਰ ਹੱਕਾਂ ਦੀ ਗੱਲ ਕਰ ਰਿਹਾ ਸੀ। ਲੜਾਈ ਕੀ ਸੀ ਉਹਨਾਂ ਦੀ? ਲੜਾਈ ਇਹ ਸੀ ਕਿ ਭਾਰਤ ਦੇ ਵਿੱਚ ਜੇਕਰ ਕਿ ਬਹੁਤ ਗਿਣਤੀ ਹਿੰਦੂ ਵਾਲਾ ਕੋਈ ਗੁਨਾਹ ਕਰਦਾ, ਉਹ ਗਲਤੀ ਕਰਦਾ, ਤੇ ਉਹਨੂੰ ਸਾਲ 2 ਸਾਲ ਦੀ ਸਜ਼ਾ। ਜੇ ਘੱਟ ਗਿਣਤੀ ਸਿੱਖ ਕੋਈ ਕੰਮ ਕਰਦਾ ਹੋ, ਉਹਦੀ ਸਜ਼ਾ ਵੀ ਦੁੱਗਣੀ, ਤੇ ਉਹਨੂੰ ਦੇਖਿਆ ਵੀ ਨਫ਼ਰਤ ਨਾਲ ਜਾਂਦਾ। ਜੇਕਰ ਅਸੀਂ ਕੁਝ ਕਰੀਏ, ਅਸੀਂ ਦੂਜੇ ਦਰਜੇ ਦੇ ਸ਼ਹਿਰੀ, ਤੀਜੇ ਦਰਜੇ ਦੇ, ਦੂਜੇ ਆ ਉਹ ਪਹਿਲੇ ਦਰਜੇ ਦੇ। ਜੇਕਰ ਉਹ ਆਪਣੇ ਸੱਤਾ ਦੇ ਲਈ ਇੱਕ ਜਹਾਜ਼ ਨੂੰ ਗਵਾਹ ਕਰਦੇ ਨੇ, ਉਹਨਾਂ ਨੂੰ ਰਾਜ ਸਭਾ ਦੀਆਂ, ਲੋਕ ਸਭਾ ਦੀਆਂ ਸੀਟਾਂ ਦਿੱਤੀਆਂ ਜਾਂਦੀਆਂ ਨੇ, ਤੇ ਸਾਡੇ ਅੱਗੇ ਕੁਝ ਕਰਦੇ ਨੇ ਤੇ ਉਹਨਾਂ ਦੀ ਹਿੱਕਾਂ 'ਚ ਗੋਲੀਆਂ। ਇਹ ਕੀ ਮਤਲਬ ਹੈ? ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਅੱਜ ਆਪਾਂ ਗੱਲਬਾਤ ਜਿਹੜੀ ਕਰ ਰਹੇ ਹਾਂ ਉਹ ਅਗਸਤ ਦੇ ਇਹਨਾਂ ਦਿਨਾਂ ਦੇ ਉੱਤੇ ਕਰ ਰਹੇ ਹਾਂ, ਕਿਉਂਕਿ ਇੱਕ ਪਾਸੇ ਜਿੱਥੇ ਪਾਕਿਸਤਾਨ ਤੇ ਦੂਜੇ ਪਾਸੇ ਭਾਰਤ ਦੇ ਵਿੱਚ 15 ਅਗਸਤ ਤੇ 14 ਅਗਸਤ ਨੂੰ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾਂਦਾ ਹੈ ਆਜ਼ਾਦੀ ਦੇ ਰੂਪ ਦੇ ਵਿੱਚ। ਪਰ ਇਹਨਾਂ ਦੋਨਾਂ ਥਾਵਾਂ ਦੇ ਵਿਚਾਲੇ ਇੱਕ ਖਿੱਤਾ ਅਜਿਹਾ ਵੀ ਹੈ ਜਿਹਦੇ ਜ਼ਖਮ ਜਿਹੜੇ ਨੇ ਉਹ ਅੱਲੇ ਹੋ ਜਾਂਦੇ ਨੇ। ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਬਾਰੇ, ਪੰਜਾਬੀਅਤ ਦੇ ਬਾਰੇ, ਤੇ ਉਹਨਾਂ ਖਿੱਤਿਆਂ ਦੇ ਬਾਰੇ ਜਿਹੜੇ ਖਿੱਤਿਆਂ ਦੇ ਵਿੱਚ ਇਹ ਵੰਡ ਹੋਈ, ਆਜ਼ਾਦੀ ਆਈ, ਤੇ ਉਸ ਤੋਂ ਬਾਅਦ ਆਜ਼ਾਦੀ ਨੇ ਕੀ ਰੂਪ ਧਾਰਨ ਕੀਤਾ। ਮਾਈਨੋਰਟੀਜ਼ ਦੀ ਹਾਲਤ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਕਿਸੇ ਤੋਂ ਲੁਕੀ ਨਹੀਂ ਹੈ, ਪਰ ਅੱਜ ਆਪਾਂ ਭਾਰਤ ਦੇ ਪ੍ਰਪੇਖ ਤੋਂ ਗੱਲ ਕਰਾਂਗੇ। ਜਦੋਂ ਵੀ ਇਹ ਦਿਨ ਆਉਂਦੇ ਨੇ ਤਾਂ ਪੰਜਾਬੀਆਂ ਦੇ ਅੱਗੇ, ਅੱਖਾਂ ਦੇ ਅੱਗੇ ਉਹ ਮੰਜ਼ਰ, ਉਹ ਦੁਖਦਾਈ ਪਲ ਜਿਹਦੇ ਵਿੱਚ ਉਹਨਾਂ ਨੇ ਆਪਣਾ 1 ਮਿਲੀਅਨ ਤੋਂ ਵੱਧ ਬੰਦਾ ਜਿਹੜਾ ਗਵਾ ਦਿੱਤਾ ਜਾਨੀ ਰੂਪ ਦੇ ਵਿੱਚ। ਮਾਲੀ ਰੂਪ ਦੇ ਵਿੱਚ ਇਹਦਾ ਘਾਟਾ ਜਿਹੜਾ ਉਹ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਔਖਾ, ਜਾਨੀ ਰੂਪ ਦੇ ਵਿੱਚ ਉਸ ਤੋਂ ਵੀ ਵੱਡਾ। ਇਹ ਸਭ ਤੋਂ ਵੱਡਾ ਦੁਖਾਂਤ ਵਾਪਰਿਆ ਕਿਵੇਂ? ਉਹਨਾਂ ਸਮਿਆਂ ਦੇ ਵਿੱਚ ਜਿਹੜੀ ਸਿੱਖ ਲੀਡਰਸ਼ਿਪ ਸੀਗੀ ਉਹ ਕੀ ਸੋਚਦੀ ਸੀ, ਤੇ ਬਾਅਦ ਦੇ ਵਿੱਚ ਜਦੋਂ ਸਿੱਖਾਂ ਨੇ, ਵੱਡੀ ਗਿਣਤੀ ਸਿੱਖਾਂ ਨੇ ਇਹ ਫੈਸਲਾ ਲੈ ਲਿਆ ਵੀ ਆਪਾਂ ਹਿੰਦੁਸਤਾਨ ਦੇ ਨਾਲ, ਭਾਰਤ ਦੇ ਨਾਲ ਜਾਣਾ, ਤਾਂ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਉੱਤੇ, ਉਹਨਾਂ ਦੀ ਪਛਾਣ ਨੂੰ ਲੈ ਕੇ ਜਾਂ ਉਹਨਾਂ ਦੇ ਜਿਹੜੇ ਅਕਾਦਤ ਨੂੰ ਲੈ ਕੇ ਜਿਹੜੇ ਅਸਥਾਨ ਨੇ, ਬਹੁਤ ਧਾਰਮਿਕ ਅਸਥਾਨ ਨੇ, ਉਹਨਾਂ ਦੇ ਉੱਤੇ ਹਮਲਿਆਂ ਦੇ ਰੂਪ ਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਦੇਖਦੇ ਹਾਂ। ਇਹਨਾਂ ਸਾਰੇ ਵਰਤਾਰਿਆਂ ਦੀਆਂ ਤੰਦਾਂ ਖੁੱਲ੍ਹਣ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਜੀ। ਉੱਘੇ ਸਿੱਖ ਚਿੰਤਕ ਨੇ, ਬੇਬਾਕ ਬੁਲਾਰੇ ਨੇ, ਤੇ ਸਿੱਖ ਇਤਿਹਾਸ ਦੇ ਬਾਰੇ ਬੜੀ ਪਕੜ ਰੱਖਦੇ ਨੇ, ਤੇ ਵੱਖ-ਵੱਖ ਸਮੇਂ ਦੇ ਦੌਰਾਨ ਆਪਣੇ ਨਾਲ ਹਾਕਮਾਰੀ ਤੋਂ ਆਪਣੀ ਇੱਕ ਆਵਾਜ਼ ਦੇ ਉੱਤੇ ਆਪਣੇ ਨਾਲ ਜੁੜ ਜਾਂਦੇ ਨੇ ਗੱਲਬਾਤ ਕਰਨ ਦੇ ਲਈ। ਇੱਕ ਵਾਰ ਫਿਰ ਤੋਂ ਉਹ ਜੁੜ ਚੁੱਕੇ ਨੇ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ।
ਬਹੁਤ ਸ਼ੁਕਰੀਆ ਪ੍ਰਵੀਨ ਸ਼ਰਮਾ ਜੀ, ਆਪ ਜੀ ਦਾ ਤੇ ਆਪ ਦੇ ਨਾਲ ਸਮੂਹ ਸਰੋਤਿਆਂ ਦਾ, ਰੇਡੀਓ ਟੈਲੀਵਿਜ਼ਨ ਚੈਨਲ ਦੇ ਦਰਸ਼ਕਾਂ ਦਾ ਹਾਰਦਿਕ ਧੰਨਵਾਦ। ਤੇ ਇਤਿਹਾਸਕ ਮੌਕੇ ਤੇ ਜੀ ਵਿਚਾਰਾਂ ਕਰਨ ਲਈ ਤੁਸੀਂ ਹਰ ਵਾਰ ਵਾਂਗ ਇਸ ਵਾਰ ਵੀ ਸੱਦਾ ਦਿੱਤਾ, ਸੋ ਤਹਿ ਦਿਲੋਂ ਸ਼ੁਕਰੀਆ ਜੀਓ। ਜੀ ਤੁਸੀਂ ਇੱਕ ਲਿਖਤ ਜਿਹੜੀ ਸਾਂਝੀ ਕੀਤੀ ਸੀ ਸੋਸ਼ਲ ਮੀਡੀਆ ਤੇ, ਉਹ ਇਸ ਸਾਰੀ ਵਿਥਿਆ ਨੂੰ ਬਿਆਨ ਕਰਦੀ ਆ, ਉਸ ਸਾਰੇ ਵਰਤਾਰੇ ਨੂੰ ਬਿਆਨ ਕਰਦੀ ਆ। ਉਸ ਦੇ ਵਿੱਚ ਦਰਦ ਵੀ ਹੈ, ਚੀਖ ਵੀ ਹੈ, ਤੇ ਉਸ ਤੋਂ ਬਾਅਦ ਵਾਪਰੇ ਉਹ ਦੁਖਦਾਈ ਮਰਹਲੇ, ਉਹ ਸਾਰਾ ਕੁਛ ਹੈ ਜਿਹੜਾ ਪੰਜਾਬ ਅੱਜ ਇੱਕ ਪੰਜਾਬੀ ਮਹਿਸੂਸ ਕਰਦਾ ਹੈ। ਸਭ ਤੋਂ ਪਹਿਲਾਂ ਜੇ ਆਪਾਂ ਇਹਨਾਂ ਦੌਰ ਦੀ ਸ਼ੁਰੂ ਹੋਣ ਦੀ ਜਿਹੜੀ ਸ਼ੁਰੂਆਤ ਹੈ, ਉਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਜਦੋਂ ਇਹਦੇ ਬਾਰੇ ਗੱਲਬਾਤ ਚੱਲ ਰਹੀ ਸੀ ਕਿ ਵੰਡ ਹੋ ਜਾਣੀ ਹੈ, ਵੰਡ ਕਾਣੀ ਸੀ, ਕਾਣੀ ਨਜ਼ਰੀਏ ਦੇ ਨਾਲ ਹੀ ਕੀਤੀ ਗਈ, ਤੇ ਇਹਦਾ ਮੰਤਵ ਪੰਜਾਬ ਨੂੰ ਵੰਡਣਾ ਸੀ, ਪੰਜਾਬ ਦੇ ਸੋਮੇ ਸ਼ਕਤੀ ਸਿੱਖਾਂ ਨੂੰ ਇਹਦੇ ਬਾਰੇ ਇੱਕ ਢਾਲ ਆਉਣੀ ਸੀ। ਦੋਨੇ ਧਿਰਾਂ ਤਾਂ ਆਪੋ ਆਪਣੇ ਦਾਅਵੇ ਕਰ ਹੀ ਰਹੀਆਂ ਸੀ, ਪਰ ਇਸ ਸਾਰੇ ਕਾਸੇ ਦੇ ਦਰਮਿਆਨ ਤੁਸੀਂ ਸਿੱਖ ਲੀਡਰਸ਼ਿਪ ਨੂੰ ਉਦੋਂ ਦੀ ਨੂੰ ਕਿੱਥੇ ਦੇਖਦੇ ਆ? ਪ੍ਰਵੀਨ ਸ਼ਰਮਾ ਜੀ, ਬਹੁਤ ਵਾਜਬ ਸਵਾਲ ਹੈ। ਜੀ। ਇਸ ਦੇ ਉੱਤਰ ਤੋਂ ਪਹਿਲਾਂ ਇਸ ਦੇ ਪਿਛੋਕੜ ਨੂੰ ਥੋੜਾ ਵਿਚਾਰਨਾ ਹੋਏਗਾ ਹੂੰ। ਕਿ ਇਸ ਸਾਰੇ ਮਾਮਲੇ ਦੇ ਸਬੰਧ ਦੇ ਵਿੱਚ, ਦੇਸ਼ ਦੀ ਜੀ। ਗੁਲਾਮੀ ਦੇ ਦੌਰ ਦੇ ਵਿੱਚ ਅਸੀਂ ਜਿਹੜੇ ਹਾਲਾਤ, ਉਹਨਾਂ ਹਾਲਾਤ ਦੇ ਵਿੱਚ ਉਹਦੀ ਲੰਘੇ ਆ, ਉਹਦੇ ਹੂੰ। ਵਿੱਚ ਸਾਡਿਆਂ ਦਾ ਦੋਸ਼ ਤਾਂ ਹੈ ਹੀ, ਪਰ ਹੂੰ। ਆਤਮ ਗਲਾਨੀ ਦੀ ਭਾਵਨਾ ਨਾ ਹੋਵੇ, ਕਿਉਂਕਿ ਸਿੱਖਾਂ ਦੇ ਵਿੱਚ ਸੈਲਫ ਕ੍ਰਿਟਿਸਿਜ਼ਮ ਤੇ ਉਸ ਤੋਂ ਵੀ ਅੱਗੇ ਆਤਮ ਦੋਸ਼ ਦੀ ਜਿਹੜੀ ਭਾਵਨਾ, ਉਹ ਬੜੀ ਭਾਰੂ ਹੈ, ਹੂੰ। ਜਿਹੜੀ ਕਿ ਬੜੀ ਖਤਰਨਾਕ ਵੀ ਹੈ, ਤੇ ਉਹਦੇ ਨਾਲ ਉਹਨਾਂ ਦੀ ਆਤਮ ਬਲ ਨੂੰ ਸੱਟ ਵੱਜਦੀ ਹੈ। ਮੈਂ ਥੋੜਾ ਜਿਹਾ ਉਸ ਸਮੇਂ ਤੇ ਉਸ ਤੋਂ ਪਹਿਲਾਂ ਦੇ ਹਾਲਾਤ ਬਾਰੇ ਦੱਸਾਂਗਾ, ਕਿਉਂਕਿ ਪੰਜਾਬ ਬਾਰੇ ਬੜੀਆਂ ਖੋਜਾਂ ਹੋ ਰਹੀਆਂ ਨੇ, ਪੰਜ ਨਾਦ, ਸਪਤ ਸਿੰਧੂ, ਉਸ ਤੋਂ ਪਿੱਛੇ ਚਲੇ ਜਾਓ। ਹੁਣ ਤਾਂ ਇਹ ਜੀ। ਵੀ ਸਪਸ਼ਟ ਹੋ ਗਿਆ, ਜਿਹੜਾ ਕਿ ਪਿਛਲੇ ਦਿਨੀ ਚਰਚਾ ਇੱਕ ਚਲਾਈ ਸੀ ਪੰਜਾਬ ਦੇ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਨੇ ਹੂੰ। ਮੋਹਨ ਭਾਗਵਤ ਦੇ ਸਾਹਮਣੇ ਜਾ ਕੇ ਜੋ ਕਿਹਾ ਕਿ ਦੇਖੋ ਜੀ, ਵੇਦ ਜਿਹੜੇ ਹੈ ਕਿਸ ਤਰੀਕੇ ਨਾਲ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਆਧਾਰ ਬਣਦੇ ਨੇ, ਤੇ ਅਸੀਂ ਇਹ ਕਰ ਰਹੇ ਹਾਂ। ਉਹ ਵੀ ਸਪਸ਼ਟ ਹੋ ਗਿਆ ਕਿ ਆਰੀਆ ਕਾਲ ਤੋਂ ਪਹਿਲਾਂ ਦਾ ਸੀ, ਤੇ ਪੰਜਾਬੀ ਦਾ ਜਿਹੜਾ ਉਸ ਤੋਂ ਪਹਿਲਾਂ ਦਾ ਪਿਛੋਕੜ ਹੈ, ਤੇ ਵੇਦਾਂ ਨੇ ਬਾਅਦ ਦੇ ਵਿੱਚ, ਜਾਂ ਜੋ ਆਰੀਆ ਨੇ ਬਾਅਦ ਦੇ ਵਿੱਚ ਪੰਜਾਬੀ ਦੇ ਸ਼ਬਦ ਲਏ, ਤੇ ਇਹ ਜੀ। ਇਤਿਹਾਸ ਹੈ ਪੰਜਾਬ ਦੇ ਵਿੱਚ, ਜਿਨ੍ਹਾਂ ਨੂੰ ਕਦੇ ਮਲੇਸ਼ੀਆ ਦੀ ਧਰਤੀ ਇਹਨਾਂ ਵੇਦਾਂ 'ਚ ਲਿਖਿਆ ਗਿਆ, ਕਦੇ ਹੂੰ। ਇਹਨਾਂ ਨੂੰ ਜਾਹਲ ਕਿਸਮ ਦੇ ਲੋਕ, ਅਨਪੜ੍ਹ ਗਵਾਰ, ਪਰ ਇਹ ਹੂੰ। ਆਤਮ ਬਲ ਦੇ ਧਾਰਨੀ ਸਨ। ਠੀਕ ਹੈ, ਉੱਥੇ ਵੱਖ-ਵੱਖ ਤਰ੍ਹਾਂ ਦੀਆਂ ਕੌਮਾਂ ਆਉਂਦੀਆਂ ਰਹੀਆਂ, ਆਪਣੇ ਹੂੰ। ਪ੍ਰਭਾਵ ਛੱਡਦੇ ਰਹੇ। ਜਿਸ ਤਰੀਕੇ ਨਾਲ ਬਾਕੀ ਆਏ, ਉਸ ਤੋਂ ਮਗਰੋਂ ਜਿਹੜਾ ਮੁਗਲ ਆਏ, ਤੇ ਮੁਗਲ ਆ ਕੇ ਵੀ ਇੱਥੇ ਵਸ ਗਏ, ਤੇ ਉਹਨਾਂ ਨੇ ਰਾਜ ਵੀ ਕੀਤਾ। ਸੱਤਾ ਹੂੰ। ਜਿਹੜੀ ਹੈ ਉਹਨਾਂ ਨੇ ਵੀ ਹਥਿਆਈ। ਬਾਹਰੋਂ ਆਉਣ ਵਾਲਿਆਂ ਦੀ ਸੂਚੀ ਦੇ ਵਿੱਚ ਆਰੀਅਨ ਤੋਂ ਲੈ ਕੇ ਲਗਾਤਾਰ ਆਉਂਦੇ ਰਹੇ ਨੇ। ਸੋ ਇੱਥੋਂ ਦੇ ਮੂਲ ਨਿਵਾਸੀਆਂ ਦੀ ਜਿਹੜੀ ਹੋਂਦ ਹੈ, ਉਹ ਜੀ। ਹਮੇਸ਼ਾ ਹੀ ਚੁਣੌਤੀਪੂਰਨ ਰਹੀ ਹੈ। ਹੂੰ। ਸੋ ਇਹਨਾਂ ਮੁਗਲਾਂ ਨੂੰ ਜਿਸ ਤਰੀਕੇ ਨਾਲ ਇਹਨਾਂ ਦਾ ਸਾਹਮਣਾ ਕਰਨ ਦੇ ਵਾਸਤੇ, ਬੇਸ਼ੱਕ ਭਾਰਤ ਦੇ ਬਾਕੀ ਰਜਵਾੜਾ ਸ਼ਾਹੀ ਜਿਹੜੇ ਲੋਕ ਸਨ, ਉਹਨਾਂ ਨੇ ਜੋ ਕੁਝ ਕੀਤਾ, ਉਹਦੇ ਵੱਲ ਅਸੀਂ ਵਿਸਤਾਰ 'ਚ ਨਹੀਂ ਜਾਂਦੇ, ਕਿਉਂਕਿ ਹੂੰ। ਉਹਨਾਂ ਦਾ ਸਮਝੌਤਾ ਇੱਥੋਂ ਤੱਕ ਹੋ ਗਿਆ ਸੀ ਕਿ ਜੀ। ਜੀ। ਰਾਜਪੂਤਾਨਾ ਘਰਾਣਿਆਂ ਦੇ ਵਾਲੇ ਵੀ ਇਹ ਕਹਿੰਦੇ ਸਨ ਕਿ ਮੁਗਲਾਂ ਦੇ ਨਾਲ ਅਸੀਂ ਸਿੱਧੀ ਟੱਕਰ ਨਹੀਂ ਲੈਣੀ, ਤੇ ਹੂੰ। ਆਪਣੇ ਰਾਜ ਨੂੰ ਕਾਇਮ ਰੱਖਣ ਦੇ ਲਈ ਫਿਰ ਉਹ ਆਪਣੀਆਂ ਭੈਣਾਂ ਦੇ, ਆਪਣੀਆਂ ਧੀਆਂ ਦੇ ਡੋਲੇ ਉਹਨਾਂ ਨੂੰ ਦਿੰਦੇ ਸਨ। ਤੁਸੀਂ ਆਰੰਭ ਤੋਂ ਲੈ ਕੇ ਅਖੀਰ ਤੱਕ ਮੁਗਲਾਂ ਦਾ ਇਤਿਹਾਸ ਪੜ੍ਹ ਲਓ, ਚਾਹੇ ਉਹ ਹੁਮਾਯੂੰ ਹੈ, ਚਾਹੇ ਉਸ ਤੋਂ ਬਾਅਦ ਅਕਬਰ ਨੇ, ਅਕਬਰ ਤੋਂ ਬਾਅਦ ਜਹਾਂਗੀਰ ਹੈ, ਜਹਾਂਗੀਰ ਤੋਂ ਸ਼ਾਹਜਹਾਂ ਹੈ। ਹਰੇਕ ਦੇ ਘਰੇ ਇੱਕ ਨਹੀਂ, ਕਈ ਹਿੰਦੁਆਣੀ ਜਿਹੜੀਆਂ ਸਨ, ਹੂੰ। ਰਾਜਪੂਤਾਨਾ ਘਰਾਣੇ ਦੀਆਂ ਧੀਆਂ ਜਾਂ ਭੈਣਾਂ ਸਨ, ਸਿਰਫ ਜੀ। ਇਸ ਜੀ। ਕਰਕੇ ਕਿ ਰਾਜ ਕਾਇਮ ਰਹੇ। ਪਰ ਹੂੰ। ਉਹਨਾਂ ਨਾਲ ਜੇ ਕੋਈ ਸਿੱਧਾ ਟੱਕਰ ਲੈਣ ਵਾਲਾ ਸੀ, ਤਾਂ ਧਾਰਮਿਕ ਖੇਤਰ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਸਨ। ਭਗਤੀ ਲਹਿਰ ਦੇ ਜਿਹੜੇ ਬਾਕੀ ਭਗਤ ਸਨ, ਉਹਨਾਂ ਦੀ ਪਹੁੰਚ ਜਿਹੜੀ ਧਾਰਮਿਕ ਸੁਧਾਰ ਦੇ ਵਿੱਚ ਤਾਂ ਸੀ, ਪਰ ਗੁਰੂ ਹੂੰ। ਨਾਨਕ ਦੇਵ ਸਾਹਿਬ ਸੁਧਾਰਵਾਦੀ ਨਹੀਂ ਸਨ। ਗੁਰੂ ਸਾਹਿਬ ਉਸ ਤਰ੍ਹਾਂ ਦੀ ਸੋਚ ਦੇ ਧਾਰਨੀ ਸਨ ਕਿ ਓਵਰਆਲ ਜਿਹੜਾ ਸਿਸਟਮ ਹੈ ਸਾਰਾ, ਇਸ ਨੂੰ ਮੂਲੋਂ ਹੀ ਬਦਲ ਕੇ ਇਸ ਦੇ ਬਦਲ ਦੇ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਹੋਵੇ। ਤੇ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਸੀ ਰਾਜਨੀਤਿਕ ਤੌਰ ਤੇ ਜਿਹੜੀ ਧੱਕੇਸ਼ਾਹੀ ਹੈ। ਇਸੇ ਕਾਰਨ ਪਾਪ ਕੀ ਜੰਜ ਲੈ ਕਾਬਲੋਂ ਹੂੰ। ਧਾਇਆ, ਗੁਰੂ ਨਾਨਕ ਸਾਹਿਬ ਨੇ ਸਮਕਾਲੀ ਦੌਰ 'ਚ ਲਿਖਿਆ। ਤੁਹਾਡੇ ਹੂੰ। ਇਸ ਚੈਨਲ ਦੇ ਰਾਹੀਂ ਮੈਂ ਸਤਿਕਾਰ ਨਾਲ ਸੱਦਾ ਦੇ ਕੇ ਰਾਜਨੀਤਿਕ ਤੇ ਧਾਰਮਿਕ ਤੌਰ ਤੇ ਸਮਕਾਲੀ ਜਾਂ ਉਸ ਤੋਂ ਬਾਅਦ ਦੇ ਵੀ ਕਿਸੇ ਵੀ ਲਿਖਾਰੀ ਦੇ ਵੱਲੋਂ ਸਮੇਂ ਦੀ ਸਰਕਾਰ ਦੇ ਮੱਥੇ 'ਚ ਵੱਜ ਕੇ ਕੋਈ ਲਿਖਣ ਦੀ ਹੂੰ। ਗੱਲ ਕੱਢ ਲਓ। ਕਬੀਰ ਜੀ। ਜੀ ਨੇ ਬਹੁਤ ਸੋਹਣਾ ਲਿਖਿਆ, ਪਰ ਇਸ ਜਿਹੜਾ ਸਿਆਸੀ ਤੌਰ ਤੇ, ਹਕੂਮਤੀ ਤੌਰ ਤੇ ਟੱਕਰ ਵਾਲੀ ਗੱਲ ਸੀ, ਉਹਦੀ ਸੁਰ ਨਾਲੋਂ ਜਿਹੜੀ ਬ੍ਰਾਹਮਣਵਾਦ ਦੇ ਖਿਲਾਫ ਸੁਰ ਸੀ, ਉਹ ਤਿੱਖੀ ਸੀ, ਤੇ ਉਹ ਹੂੰ। ਸਾਡੇ ਸਤਿਕਾਰਯੋਗ ਨੇ ਗੁਰੂ ਸਾਹਿਬਾਨ ਦੇ
ਬਰਾਬਰ ਨਹੀਂ ਸਾਡੇ ਲਈ, ਪਰ ਸੱਚ ਸੱਚ ਹੈ। ਤੇ ਭਗਤ ਫਰੀਦ ਜੀ ਦੀ ਵੀ ਅਸੀਂ ਇੱਕ ਮਿਸਾਲ, ਸ਼ੇਖ ਫਰੀਦ ਸਾਹਿਬ ਸੌਰੀ, ਉਹਨਾਂ ਦੀ ਇੱਕ ਮਿਸਾਲ ਦਿੰਦੇ ਹਾਂ, ਫਰੀਦਾ ਬਾਰ ਪਰਾਏ ਦੇ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਏਵੇਂ ਰੱਖ ਸੀ ਜਿਉ ਸਰੀਰੋ ਲੈ। ਅਸੀਂ ਉਹ ਗੁਲਾਮੀ ਦੇ ਸੰਦਰਭ ਦੇ ਵਿੱਚ ਗੱਲ ਕਰਦੇ, ਇਹ ਕਹਿੰਦੇ ਆ ਕਿ ਪਰਾਏ ਵਾਰ ਤੇ ਨਹੀਂ ਬੈਸਣਾ, ਪਰ ਉਹ ਵੀ ਅਧਿਆਤਮਕ ਚਿੰਤਨ ਵਾਲੀ ਪੰਕਤੀ ਹੈ ਜਿਹੜੀ ਕਿ ਅਸੀਂ ਰਾਜਨੀਤਿਕ ਤੌਰ ਤੇ ਲਾਉਣੇ ਆ, ਤੇ ਇਹ ਲਾਉਣੀ ਵੀ ਕੋਈ ਗਲਤ ਨਹੀਂ ਹੈ ਕਿਉਂਕਿ ਅਸੀਂ ਬਹੁਤ ਕੁਝ ਲਾਉਣੇ ਆ। ਪਰ ਗੁਰੂ ਸਾਹਿਬਾਨ ਨੇ ਤਾਂ ਸਿੱਧੀ ਟੱਕਰ ਮਾਰੀ, ਕੀ ਕਿਹਾ? ਜੀਏ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸ਼ਿਕਾਏ। ਗੁਰੂ ਸਾਹਿਬ ਦਾ ਫਰਮਾਨ ਤਾਂ ਇੱਥੋਂ ਤੱਕ, ਰਾਜੇ ਸ਼ੀ ਮੁਕੱਦਮ ਕੁੱਤੇ। ਤੁਸੀਂ ਦੇਖੋ ਇਦੋਂ ਵੱਧ ਕੀ ਗੱਲ ਹੋ ਸਕਦੀ ਹੈ। ਤੇ ਗੁਰੂ ਸਾਹਿਬ ਨੇ ਇਹ ਤਸਵੀਰ ਕਲੀਅਰ ਕਰ ਦਿੱਤੀ, ਤੇ ਉਦੋਂ ਤੋਂ ਹੀ ਬਾਬੇ ਕੇ ਤੇ ਬਾਬਰ ਕਿਆਂ ਦਾ ਜਿਹੜਾ ਇਹ ਵੈਰ ਪੈ ਗਿਆ। ਤੇ ਦੂਸਰਿਆਂ ਨੇ ਆਪਣੀਆਂ ਧੀਆਂ ਦੇ ਡੋਲੇ ਦੇਣੇ ਜਾਂ ਹੋਰਨਾਂ ਨੇ, ਇਹ ਇਤਿਹਾਸ ਮੈਂ ਤੁਹਾਨੂੰ ਤਾਂ ਦੱਸ ਰਿਹਾ, ਇੱਕ ਨਵੀਂ ਜਾਣਕਾਰੀ ਹੋਏਗੀ ਸਾਡੇ ਸਰੋਤਿਆਂ ਤੇ ਦਰਸ਼ਕਾਂ ਲਈ ਵੀ। ਬੇਸ਼ੱਕ ਅਸੀਂ ਉਸ ਗੱਲ ਤੇ ਜਲਦੀ ਆਵਾਂਗੇ, ਪਰ ਮੈਂ ਚਾਹੁੰਦਾ ਕਿ ਇਹ ਕੜੀ ਜ਼ਰੂਰ ਸਪਸ਼ਟ ਹੋਵੇ ਤਾਂ ਕਿ ਅਸੀਂ ਆਤਮ ਗਿਲਾਨੀ ਚੋਂ ਬਾਹਰ ਨਿਕਲੀਏ। ਤੁਸੀਂ ਦੇਖੋ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਰਿਹਾ ਹੋਏ, ਤੇ ਉਸ ਤੋਂ ਬਾਅਦ ਜਿਹੜੇ ਵੀ ਪੀੜਤ ਸਨ, ਚਾਹੇ ਉਹਨਾਂ ਨੂੰ ਰਾਜੇ ਕਿਹਾ ਗਿਆ, ਪਹਾੜੀ ਹਿੰਦੂ ਰਾਜੇ ਕਾਫੀ ਸਨ, ਜਾਂ ਹੋਰ ਵੀ ਸਨ ਜਿਹੜੇ ਰਾਜਸੀ ਕੈਦੀ ਸਨ, ਬੰਦੀ ਸਨ, ਉਹਨਾਂ ਨੂੰ ਮੁਕਤ ਕਰਾਇਆ। ਪਰ ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਬੰਦੀ ਛੋੜ ਬਣੇ ਹੈ। ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਕੈਦ ਦੇ ਵਿੱਚੋਂ ਵੀ ਬੰਦੀਆਂ ਨੂੰ ਮੁਕਤ ਕਰਾਇਆ, ਤੇ ਉਹਨਾਂ ਦੀ ਵੀ ਵੱਡੀ ਤਾਦਾਦ ਸੀ। ਇਹ ਜਿਹੜੇ ਬੰਦੀ, ਅੱਜ ਵੀ ਜਦੋਂ ਅਸੀਂ ਬੰਦੀਆਂ ਦੀ ਗੱਲ ਕਰਦੇ, ਬੰਦੀ ਛੋੜ ਗੁਰੂ ਨਾਨਕ ਸਾਹਿਬ ਤੋਂ ਨਿਰੰਤਰ ਜਿਹੜਾ ਅਸੀਂ ਚੱਲਦਾ ਦੇਖਦੇ ਹਾਂ। ਤੇ ਜਦੋਂ ਉਹ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ, ਕਹਿੰਦੇ ਕੋਈ ਸਿੱਖਿਆ ਦਿਓ, ਤੇ ਗੁਰੂ ਸਾਹਿਬ ਨੇ ਜੋ ਸ਼ਬਦ ਕਹੇ, ਇਤਿਹਾਸਕ ਹਵਾਲਿਆਂ ਨਾਲ ਮੈਂ ਗੱਲ ਕਰ ਰਿਹਾ, ਗੁਰੂ ਸਾਹਿਬ ਕਹਿੰਦੇ ਵੀ ਇੱਕੋ ਹੀ ਤੁਹਾਨੂੰ ਸਿੱਖਿਆ, ਤੁਸੀਂ ਜਿੰਨੇ ਹਿੰਦੂ ਪਹਾੜੀ ਰਾਜੇ ਹੋ, ਰਾਜਪੂਤਾਨਾ ਜਾਂ ਬਾਕੀ ਜਿਹੜੇ ਵੀ ਹੋ, ਤੁਹਾਨੂੰ ਇੱਕ ਸਿੱਖਿਆ ਕਿ ਜਿਹੜੀਆਂ ਗਊਆਂ ਉਹ ਬੁੱਚੜਾਂ ਨੂੰ ਨਾ ਦਿਆ ਕਰੋ। ਤੇ ਉਹ ਸਾਰੇ ਬੈਠੇ ਕਹਿੰਦੇ ਜੀ ਸਾਡੀ ਰਿਆਸਤ ਦੇ ਵਿੱਚ ਬੁੱਚੜਖਾਨੇ ਬਿਲਕੁਲ ਨਹੀਂ, ਅਸੀਂ ਬਿਲਕੁਲ ਇਸ ਦੇ ਖਿਲਾਫ ਹਾਂ, ਤੇ ਇਹਦਾ ਅਸੀਂ ਆਪਣੀਆਂ ਗਊਆਂ ਬੁੱਚੜਾਂ ਨੂੰ ਨਹੀਂ ਦਿੰਦੇ। ਗੁਰੂ ਸਾਹਿਬ ਕਹਿੰਦੇ ਨਹੀਂ, ਤੁਸੀਂ ਆਪਣੀਆਂ ਗਊਆਂ ਬੁੱਚੜਾਂ ਨੂੰ ਦਿੰਦੇ ਹੋ, ਤੇ ਇਹ ਬੁੱਚੜਾਂ ਨੂੰ ਦੇਣੀਆਂ ਬੰਦ ਕਰੋ। ਜਦੋਂ ਗੁਰੂ ਸਾਹਿਬ ਨੇ ਉਹਨੂੰ ਐਲੈਬੋਰੇਟ ਕੀਤਾ, ਕਹਿੰਦੇ ਜਦੋਂ ਆਪਣੀਆਂ ਧੀਆਂ ਨੂੰ ਨਾ ਮੁਗਲਾਂ ਨੂੰ ਦਿੰਦੇ ਹੋ ਜਾਂ ਭੈਣਾਂ ਨੂੰ ਰਾਜ ਕਾਇਮ ਕਰਨ ਲਈ, ਇਹ ਬੁੱਚੜਾਂ ਤੋਂ ਗਊਆਂ ਛੁਡਾਉਣ ਤੋਂ ਵੀ ਵੱਡੀ ਗੱਲ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਤੇ ਇਤਿਹਾਸ ਦੇ ਵਿੱਚ ਵਾਰ-ਵਾਰ ਹਵਾਲਾ ਆਇਆ। ਤੇ ਇਹ ਮੈਂ ਤਾਂ ਹਵਾਲੇ ਦੇ ਰਿਹਾ ਕਿ ਮੁਗਲ ਹਕੂਮਤ ਤੋਂ ਬਾਅਦ, ਜਦੋਂ ਅਸੀਂ ਕਹਿੰਦੇ ਹਾਂ ਨਾ ਮਹਿਮੂਦ ਗਜ਼ਨਵੀ ਦੇ ਦੌਰ ਦੀ ਗੱਲ ਕਰਦੇ ਹਾਂ ਪਹਿਲਾਂ ਦੀ, ਜਾਂ ਬਾਅਦ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਦੌਰ ਦੀ ਗੱਲ ਕਰਦੇ ਹਾਂ, ਸਮੇਂ-ਸਮੇਂ ਚੈਲੰਜ ਵੀ ਆਏ। ਅਬਦਾਲੀ ਦੇ ਦੌਰ ਦੇ ਵਿੱਚ ਜਦੋਂ ਇਹ ਛੁਡਾਈਆਂ ਜਾ ਰਹੀਆਂ ਸਨ ਬੱਚੀਆਂ, ਇਹ ਪੰਜਾਬ ਦੀਆਂ ਨਹੀਂ ਸਨ। ਇਹ ਵੀ ਤੁਹਾਨੂੰ ਜਾਣਕਾਰੀ ਜਿਹੜੀ ਦਰਸ਼ਕਾਂ ਨੂੰ ਬੜੀ ਲਾਹੇਵੰਦ ਹੋਏਗੀ। ਇਹ ਉਹ ਸਨ ਕਿਉਂਕਿ ਭਾਰਤ ਦੇ ਬਾਕੀ ਖਿੱਤਿਆਂ ਦੇ ਵਿੱਚੋਂ ਜਿਨ੍ਹਾਂ 'ਚ ਰਾਜਪੂਤਾਨਾ ਵੀ ਸਨ, ਜਾਂ ਕੋਈ ਜਿਹੜੀਆਂ ਮੁਸਲਿਮ ਔਰਤਾਂ ਵੀ ਸਨ, ਹੋਰ ਵੀ ਸਨ, ਬਹੁਤਾਤ ਜਿਹੜੇ ਉਸ ਵੇਲੇ ਰਾਜੇ ਸਨ, ਉਹਨਾਂ ਦੀਆਂ ਜਿਹੜੀਆਂ ਬੱਚੀਆਂ ਸਨ, ਜਦੋਂ ਪੰਜਾਬ ਦੇ ਵਿੱਚ ਦੀ ਲਿਜਾ ਰਹੇ ਸਨ, ਤਾਂ ਫਿਰ ਗੁਰੂ ਦੇ ਸਿੰਘਾਂ ਨੇ ਜਿਹੜਾ ਕਿਹਾ ਵੀ ਨਹੀਂ, ਇਹ ਨਹੀਂ ਜਾਣ ਦੇਣਾ ਇਹਨਾਂ ਧੀਆਂ ਨੂੰ, ਬੱਚੀਆਂ ਨੂੰ। ਤੇ ਕਈ ਕਹਿੰਦੇ ਜੀ, ਮੈਂ ਹਰਚਰਨ ਬੈਂਸ ਉਹਨਾਂ ਦੀ ਇੱਕ ਚਰਚਾ ਸੁਣੀ ਕਿ ਜੀ ਉਹ ਪੰਜਾਬ ਦੀਆਂ ਹੀ ਸਨ, ਸਾਡੀਆਂ ਸਿੱਖ ਬੱਚੀਆਂ ਸੀ। ਨਹੀਂ, ਬਿਲਕੁਲ ਨਹੀਂ, ਇਹ ਕੋਰਾ ਝੂਠ ਹੈ। ਇਹ ਉਹ ਸੀ ਜਿਹੜਾ ਜਿੱਥੇ ਉਹਨਾਂ ਨੇ ਰਾਜ ਤਾਕਤ ਹਾਸਲ ਕੀਤੀ, ਤੇ ਅਬਦਾਲੀ ਲੁੱਟ ਕੇ ਲਿਜਾ ਰਿਹਾ ਸੀ, ਤੇ ਪਰ ਇਹਨਾਂ ਨੇ ਜਾਣ ਦੀ ਬਾਜੀ ਦੇ ਦਿੱਤੀ, ਤੇ ਕਿੰਨੀਆਂ ਜਾਨਾਂ ਗਈਆਂ ਉਹਨਾਂ ਦੀ ਕੋਈ ਗਿਣਤੀ ਨਹੀਂ। ਉਹ ਤੋਂ ਮੁਗਲਾਂ ਦਾ ਜਿਹੜਾ ਹਮੇਸ਼ਾ ਵੈਰ ਸਿੱਖਾਂ ਨਾਲ ਰਿਹਾ, ਕਿਉਂਕਿ ਇਸਟੈਬਲਿਸ਼ਮੈਂਟ ਦੇ ਖਿਲਾਫ ਸਿੱਖ ਰਿਹਾ। ਤੇ ਜਦੋਂ ਦੌਰ ਆਇਆ ਪੰਜਾਬ ਤੇ ਹਿੰਦੁਸਤਾਨ ਦੇ ਟੱਕਰ ਦਾ, ਇੱਕ ਪਾਸੇ ਇੰਡੀਅਨ ਬ੍ਰਿਟਿਸ਼ ਦੇਸ਼ ਭਾਰਤ ਅੰਗਰੇਜ਼ ਦੇਸ਼, ਤੇ ਇੱਕ ਪਾਸੇ ਖਾਲਸਾ ਦੇਸ਼ ਪੰਜਾਬ ਦੇਸ਼, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਸੋ ਇੱਥੇ ਵੀ ਮੈਂ ਕਲੀਅਰ ਕਰ ਦਿਆਂ, ਜਿਹੜੇ ਬੌਧਿਕ ਦਿਵਾਲੀਆਪਣ ਦੇ ਸ਼ਿਕਾਰ ਨੇ ਨਾ, ਉਹ ਕਈ ਵਾਰੀ ਕਹਿ ਦਿੰਦੇ ਨੇ ਕਿ ਜਿਹੜਾ ਇੰਡੀਆ ਹੈ, ਜਿਸ ਇੰਡੀਆ ਦੀ ਸਟਰਕਚਰਲ ਪੁਆਇੰਟ ਆਫ ਵਿਊ ਤੇ ਉਹ ਵਿੱਚੇ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਮਲੀਆਮੇਟ ਕਰ ਦਿੰਦੇ ਨੇ, ਵਿੱਚੇ ਬ੍ਰਿਟਿਸ਼ ਨੂੰ ਵਿੱਚ ਇਨਵੋਲਵ ਕਰ ਦਿੰਦੇ। ਨਹੀਂ, ਸਿੱਖ ਰਾਜ ਬਿਲਕੁਲ ਅਲੱਗਾ ਸੀ ਤੇ ਇੰਡੀਆ ਦਾ ਅਲੱਗ ਸੀ। ਉਸ ਵੇਲੇ ਸਭ ਤੋਂ ਅਖੀਰਲੀ ਤੇ ਸਭ ਤੋਂ ਵੱਡੀ ਟੱਕਰ ਜਿਹੜੀ ਸੀ ਉਹ ਸਿੱਖਾਂ ਦੇ ਨਾਲ ਹੀ ਸੀ। ਤਾਂ ਹੀ ਜੰਗ ਸਿੰਘਾਂ ਤੇ ਫਰੰਗੀਆਂ, ਹਿੰਦੁਸਤਾਨ ਤੇ ਪੰਜਾਬ ਦੀ ਲੜਾਈ, ਜਿਸ ਨੂੰ ਇਹ ਖਿੱਤਾ ਤਾਂ ਸਭ ਤੋਂ ਬਾਅਦ ਚ ਉਹਨਾਂ ਨੇ ਮਤਲਬ ਲਿਆ ਨਾ। ਹਾਂ, ਤੁਸੀਂ ਦੇਖੋ ਜੀ, ਬਾਅਦ ਦੇ ਵਿੱਚ ਵੀ ਜਿਹੜੀ ਗੱਲ ਸੀ ਨਾ, ਉਹ ਵੀ ਇੱਕ ਵੱਖਰੀ ਗੱਲ ਹੈ। ਇਹ ਜਿਹੜੀ ਸੰਧੀ ਹੋਈ ਸੀ ਨਾ, ਮਹਾਰਾਣੀ ਜਿੰਦ ਕੌਰ ਦਾ ਕਦੇ ਇਤਿਹਾਸ ਪੜ੍ਹੋ, ਉਹਨੇ ਸਿੱਧਾ ਕਿਹਾ ਵੀ ਵਾਇਸਰਾਏ ਦੇ ਅਗਵਾਈ ਦੇ ਵਿੱਚ ਜਿਹੜਾ ਕੁਝ ਹੋਇਆ, ਉਹਨੇ ਕਿਹਾ ਵੀ ਤੁਸੀਂ ਸਭ ਤੋਂ ਵੱਡੇ ਧੋਖੇਬਾਜ਼ ਹੋ। ਕਦੇ ਇਉਂ ਵੀ ਕਿਸੇ ਨੂੰ
ਕਿ ਧੋਖਾ ਕਰਕੇ ਤੁਸੀਂ ਜਿਵੇਂ ਹਥਿਆਈਆਂ ਉਹਦਾ ਰਾਜ ਸੋਹਣੀਆਂ ਖੋਇਆ ਕੀਤੀਆਂ ਤੇ ਇਕਬਾਲ ਨੂੰ ਤੁਸੀਂ ਕ੍ਰਿਸਚਨ ਬਣਾ ਕੇ, ਈਸਾਈ ਬਣਾ ਕੇ, ਉਹਦੇ ਤੋਂ ਸਾਰਾ ਕੁਝ ਉਹ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤੇ ਜਿਹੜੀ ਕਿ ਇੱਕ ਆਪਣੇ ਆਪ ਦੇ ਵਿੱਚ ਮਨੁੱਖਤਾ ਤੇ ਕਲੰਕ ਹੈ। ਤੇ ਪਰ ਕਿਹਾ ਸੀ ਕਿ ਸਿੱਖ ਫੌਜਾਂ ਜਾਂ ਇਹ ਹੈ ਕਿ ਜੋ ਕਦੇ ਸਮਾਂ ਆਏਗਾ ਤੁਹਾਨੂੰ ਤੁਹਾਡਾ ਰਾਜ ਦੇ ਦੇਣਾ। ਇਸੇ ਕਾਰਨ ਹੀ ਬ੍ਰਿਟਿਸ਼ ਇੰਪਾਇਰ ਦੇ ਵਿੱਚ ਸਿੱਖ ਫੌਜਾਂ ਦੀ ਗਿਣਤੀ ਕਾਫੀ ਰਹੀ, ਕਿਉਂਕਿ ਇੱਕ ਜੋਸ਼ੀਲੇ ਸੀ, ਬਹਾਦਰ ਸੀ, ਚੁਣੌਤੀਆਂ ਸੀ, ਲੇਕਿਨ ਉਹਨਾਂ ਦੇ ਨਾਲ ਹੀ ਅੰਦਰ ਲੜਦੇ ਕਿਤੇ ਰਹੇ। ਚਿੰਨ੍ਹ ਸੀ ਵੀ ਸਾਨੂੰ ਸਾਡਾ ਰਾਜ ਦੇਣਗੇ। ਪਰ ਅੰਗਰੇਜ਼ਾਂ ਨੇ ਉਹ ਜਿਹੜਾ ਪਹਿਲਾ ਧੋਖਾ ਕੀਤਾ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਜਿੱਡੀ ਚੁਣੌਤੀ ਦਿੱਤੀ, ਉਹਨਾਂ ਦੀ ਹਿੱਕ 'ਚ ਵੀ ਵੱਜਦਾ ਸੀ ਉਹ ਇੱਕ ਬਦਲਾ ਚੱਲ ਰਿਹਾ ਸੀ ਅੰਦਰ। ਪਰ ਉਹ ਬਦਲਾ ਤਾਂ ਸੀ ਜਿਹੜਾ ਕਿ ਅੰਗਰੇਜ਼ਾਂ ਨੂੰ ਸੌਣ ਨਹੀਂ ਸੀ ਦਿੰਦਾ। ਉਸ ਤੋਂ ਬਾਅਦ ਜਦੋਂ ਗੁਲਾਮੀ ਦਾ ਦੌਰ ਚੱਲਿਆ, ਫਿਰ ਚਾਹੇ ਉਹ ਸਾਬਕਾ ਸਿੱਖ ਫੌਜੀ ਕੈਨੇਡਾ, ਅਮਰੀਕਾ ਦੇ ਸਨ, ਇਹਨਾਂ 'ਚ ਜ਼ਿਆਦਾਤਰ ਸਿੱਖ ਫੌਜੀ ਸਨ। ਇਹ ਗੱਲ ਭੁੱਲਣੀ ਨਹੀਂ ਚਾਹੀਦੀ, ਜਿਹੜੇ ਬਾਹਰ ਆ ਕੇ ਜਿਹਨਾਂ ਨੇ ਸਟਰਗਲ ਲੜਿਆ। ਜਦੋਂ ਅਸੀਂ ਕਹਿੰਦੇ ਆ ਨਾ ਅਸੀਂ ਇੱਕੋ ਵਾਢਿਓਂ ਸਾਰਿਆਂ ਨੂੰ ਵੱਢ ਦਿੰਦੇ ਆ ਕਿ ਦੇਖੋ ਜੀ ਇਹ ਜਿਹੜੇ ਬ੍ਰਿਟਿਸ਼ ਫੌਜ ਵਾਲੇ ਸਨ ਜੀ, ਇਹ ਇਸ ਤਰ੍ਹਾਂ ਸਨ, ਉਹਨਾਂ ਨੇ ਲੜਾਈ ਕੀਤੀ ਹੈ, ਉਹੀ ਅੱਗੇ ਆਏ ਨੇ। ਭਾਗ ਸਿੰਘ ਜੀ ਕੌਣ ਸਨ? ਪਦਮ ਸਿੰਘ ਜੀ ਕੌਣ ਸਨ? ਕਰਮ ਸਿੰਘ ਬੱਬਰ ਕੌਣ ਸਨ? ਭਾਈ ਮੇਵਾ ਸਿੰਘ ਜੀ ਕੌਣ ਸਨ? ਭਾਈ ਬਲਵੰਤ ਸਿੰਘ ਜੀ ਖੁਰਦਪੁਰ ਕੌਣ ਸਨ? ਅਮਰੀਕਾ ਦੇ ਵਿੱਚ ਬੈਠੇ ਇਹ ਯੋਧੇ ਕਿਸੇ ਸਮੇਂ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਵੀ ਰਹੇ। ਇੱਥੇ ਆ ਕੇ ਵੀ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਰਿਆਇਆ ਹਾਂ, ਪਰ ਤੁਸੀਂ ਸਾਡੇ ਨਾਲ ਧੱਕਾ ਕਰ ਰਹੇ ਹੋ। ਪਰ ਆਖਰਕਾਰ ਇਹੀ ਉਹਨਾਂ ਦੇ ਖਿਲਾਫ ਹੋਏ। ਤੇ ਸਭ ਤੋਂ ਵੱਡੀ ਲੜਾਈ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਲੜੀ, ਤੇ ਉਹ ਕਿੱਥੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ? ਛਾਉਣੀਆਂ ਦੇ ਵਿੱਚ। ਮੇਰੇ ਪਿੱਛੇ ਗਦਰ ਲਹਿਰ ਦੀ ਸਾਰੀ ਕਵਿਤਾ ਤੇ ਸਾਹਿਤ ਪਿਆ, ਕੱਲੀ ਪੜ੍ਹਨ ਵਾਲੀ ਹੈ। ਗਦਰ ਦੀਆਂ ਛਾਉਣੀਆਂ ਜਿਹੜੀਆਂ, ਜਿਸ ਤਰ੍ਹਾਂ ਉਹਨਾਂ ਨੇ ਹੁਣ ਅੰਗਰੇਜ਼ਾਂ ਦੇ ਅੰਦਰ ਸਭ ਤੋਂ ਜ਼ਿਆਦਾ ਜੇ ਕਿਸੇ ਪ੍ਰਤੀ ਨਫ਼ਰਤ ਸੀ ਤਾਂ ਉਹ ਸਿੱਖਾਂ ਦੇ ਪ੍ਰਤੀ ਸੀ। ਇਹ ਬਹੁਤ ਵੱਡਾ ਭੁਲੇਖਾ ਸਾਡਾ। ਦੇਖੋ ਜੀ, ਅੰਗਰੇਜ਼ ਤਾਂ ਸਾਨੂੰ ਬਹੁਤ ਕੁਝ ਦਿੰਦਾ ਸੀ, ਅਸੀਂ ਲੈਣ ਵਾਲੇ ਨਹੀਂ ਹੋਏ। ਇਹ ਬਹੁਤ ਵੱਡਾ ਧੋਖਾ ਆਪਣੇ ਆਪ ਨਾਲ। ਸਾਡੇ ਨਾਲ ਤਿੰਨਾਂ ਨੇ ਬਦਲਾ ਲਿਆ। ਸਾਥੋਂ ਬਦਲਾ ਮੁਗਲਾਂ ਨੇ ਇਸ ਕਰਕੇ ਲਿਆ, ਮੁਗਲਾਂ ਨੇ, ਕਿਉਂਕਿ ਮੁਸਲਿਮ ਇੰਪਾਇਰ ਦੇ ਅਸੀਂ ਕਦੇ ਹੱਕ ਦੇ ਵਿੱਚ ਨਹੀਂ ਸਾਂ। ਬਿਲਕੁਲ ਸਿੱਖਾਂ ਨੇ ਲੜਾਈ ਲੜੀ, ਕਿਉਂਕਿ ਧਰਮ ਨਿਰਪੱਖ ਰਾਜ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸੀ, ਉੱਥੇ ਮੁਸਲਮਾਨ ਵੀ ਸਨ, ਹਿੰਦੂ ਵੀ ਸਨ, ਦੋ ਵੱਡੀਆਂ ਕੌਮਾਂ ਸਨ। ਸਿੱਖ ਤਾਂ ਘੱਟ ਗਿਣਤੀ ਸਨ, ਪਰ ਰਾਜ ਕੀਤਾ ਕਰੈਕਟਰ ਕਰਕੇ। ਸੋ ਇਹ ਧਾਰਨਾ ਵੀ ਗਲਤ ਹੈ ਕਿ ਜਦੋਂ ਰਾਜ ਕਰਨਾ ਤੇ ਸਾਨੂੰ ਵੱਡੀ ਗਿਣਤੀ 'ਚ ਹੋਣਾ ਚਾਹੀਦਾ। ਇਹ ਭਰਮ ਤੋੜਿਆ ਮਹਾਰਾਜਾ ਰਣਜੀਤ ਸਿੰਘ ਨੇ। ਅਸੀਂ ਥੋੜੀ ਗਿਣਤੀ 'ਚ ਸਾਂ, ਪਰ ਲਾਹੌਰ ਵਾਲੇ ਸੱਦਣ ਆਏ ਕਿ ਰਾਜ ਤੁਸੀਂ ਕਰੋ, ਕਿਉਂਕਿ ਜਿਹੜੇ ਮੁਗਲੀਆ ਮੁਸਲਿਮ ਰਾਜੇ ਆ ਇਹ ਜ਼ੁਲਮ ਕਰ ਰਹੇ ਆ ਜਾਂ ਦੂਸਰੇ ਆ। ਸੋ ਉਹਨਾਂ ਦੇ ਅੰਦਰ ਤਾਂ ਇੱਕ ਸਾਡੇ ਲਈ ਪਹਿਲਾਂ ਹੀ ਨਫ਼ਰਤ ਸੀ। ਅੰਗਰੇਜ਼ਾਂ ਦੇ ਅੰਦਰ ਇਸ ਗੱਲ ਦੀ ਨਫ਼ਰਤ ਸੀ ਕਿ ਜੋ ਇਸ ਵੇਲੇ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਆ, ਉਹਦੇ ਚੋਂ 90-95% ਸਿੱਖ ਨੇ। ਪੰਜਾਬੀ ਤਕਰੀਬਨ ਸਾਰੇ, ਚਾਹੇ ਫਾਂਸੀਆਂ ਦੇ ਰੱਸਿਆਂ ਦੀ ਗੱਲ ਕਰ ਲਓ, ਜਲਾਵਤਨੀ ਦੀ ਗੱਲ ਕਰ ਲਓ, ਜ਼ਮੀਨਾਂ ਜ਼ਬਤ ਕਰਨ ਦੀ ਗੱਲ ਕਰ ਲਓ, ਘਰ-ਬਾਰ ਸਾਰੇ ਤਬਾਹ ਕਰਨ ਦੀ ਗੱਲ ਕਰ ਲਓ, ਗਿਣਤੀ ਸਾਡੇ ਤਾਂ ਜਿੰਨੇ ਸੀ ਸਾਰੇ ਪੈ ਨਿਕਲੇ, ਕੋਈ ਨਾ ਬੈਠਾ। ਗਦਾਰ ਕੁਝ ਕਿਸਮ ਦੇ ਹੋਣਗੇ, ਉਹ ਚੱਲਦੇ ਰਹਿੰਦੇ ਨੇ, ਇਹ ਛੋਟਾਂ ਹਮੇਸ਼ਾ ਹੁੰਦੀਆਂ ਨੇ। ਪਰ ਕੌਮ ਦਾ ਕਰੈਕਟਰ ਜਰਨਲਾਈਜ਼ ਜਦੋਂ ਕੀਤਾ ਜਾਂਦਾ ਨਾ ਬਹੁਤ ਵੱਡੀ ਪੱਧਰ ਤੇ, ਤਾਂ ਓਵਰਆਲ ਉਹਨਾਂ ਦੇ ਕਰੈਕਟਰ ਦੀ ਗੱਲ ਕੀਤੀ। ਚਰਿੱਤਰ ਗੁਰੂ ਨੇ ਜੋ ਸਾਡਾ ਬਣਾਇਆ ਨਾ ਚਰਿੱਤਰ, ਉਹ ਇਸ ਤਰ੍ਹਾਂ ਦਾ ਬਣਾਇਆ ਕਿ ਪੀੜਤ ਦੇ ਲਈ ਖੜ ਜਾਣ। ਜ਼ੁਲਮ ਹੁੰਦਾ, ਇਹ ਨਹੀਂ ਦੇਖਣਾ ਕਿ ਜ਼ੁਲਮ ਮੇਰੇ ਤੇ ਹੋ ਰਿਹਾ। ਜ਼ੁਲਮ ਹੈ, ਕਿਸੇ ਤੇ ਵੀ ਹੋ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਸ਼ਹੀਦੀ ਦਿਨ ਮਨਾ ਰਹੇ ਆ। ਜ਼ੁਲਮ ਜੇ ਜੀਵੇ ਪਥ ਲੱਥੀ ਜਾਏ, ਅਸੀਂ ਜਿੱਥੇ ਕਹਿੰਦੇ ਉੱਥੇ ਭੈ ਕਾਹੂ ਕੋ ਦੇਤਨੇ ਨਹਿ ਪੈ ਮਾਨਤ ਆਨ। ਗੁਰੂ ਸਾਹਿਬ ਦਾ ਇਹ ਉਪਦੇਸ਼ ਸੀ। ਪਰ ਤੀਜੀ ਧਿਰ ਜਿਹੜੀ ਸਭ ਤੋਂ ਜ਼ਿਆਦਾ ਸਾਡੇ ਨਾਲ ਉਸ ਵੇਲੇ ਬੈਰੀ ਬਣ ਕੇ ਆਈ, ਉਹ ਸੀ ਜਿਹਦੇ ਬਾਰੇ ਅਫਜ਼ਲ ਅਹਿਸਨ ਰੰਧਾਵਾ ਸਾਹਿਬ ਕਹਿੰਦੇ ਨਾ, ਉਹਨਾਂ 5 ਸਦੀਆਂ ਦਾ ਵੈਰ ਨਹੀਂ ਛੱਡਿਆ। 5 ਸਦੀਆਂ ਦਾ ਵੈਰ। ਦਿੱਲੀ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਅੱਜ ਵੀ। ਦਿੱਲੀ ਕੋਈ ਗੈਰ ਨਹੀਂ। ਜਿਵੇਂ ਲਾਹੌਰ ਹੈ ਉਵੇਂ ਦਿੱਲੀ ਹੈ। ਦਿੱਲੀ ਤਾਂ ਸਾਡੀ ਪਵਿੱਤਰ ਮੁਕੱਦਸ ਸਥਾਨ ਹੈ। ਦਿੱਲੀ ਦੇ ਵਿੱਚ ਤਾਂ 9ਵੇਂ ਪਾਤਸ਼ਾਹ ਸ਼ਹੀਦ ਹੋਏ ਨੇ, ਧਰਮ ਦੀ ਚਾਦਰ ਬਣੇ ਨੇ। ਸਾਡਾ ਇਤਿਹਾਸ ਦਿੱਲੀ ਤੋਂ ਬਗੈਰ ਕੀ ਹੈ? ਦਿੱਲੀ ਹੋਏ ਸ਼ਹੀਦ ਗੁਰ, ਦਿੱਲੀ ਨਹੀਂ ਸੀ ਗੈਰ, ਪਰ ਦਿੱਲੀ ਨਾ ਛੱਡਿਆ ਸਦੀਆਂ ਵਾਲਾ ਵੈਰ। ਉਹ ਸਦੀਆਂ ਵਾਲਾ ਵੈਰ ਨਹੀਂ ਛੱਡਿਆ। ਜਿਹੜੀ ਤੁਸੀਂ ਨਸਲਕੁਸ਼ੀ ਜਾਂ ਦੂਜੀਆਂ ਗੱਲਾਂ ਅੱਗੇ ਜਾ ਕੇ ਕਰਨੀਆਂ ਜਾਂ ਇਸ਼ਾਰਾ ਕੀਤਾ ਸੀ, ਮੈਂ ਇਸ ਗੱਲ ਤੇ ਤਾਂ ਆ ਰਿਹਾ ਕਿ ਅਸੀਂ ਇਹ ਗੱਲ ਸਮਝੀਏ ਕਿ ਮੁਗਲਗੀਆ ਹਕੂਮਤ ਤੇ ਉਹ ਮੁਸਲਿਮ ਜਿਹੜਾ ਮਾਹੌਲ ਸੀ, ਜਿਨ੍ਹਾਂ ਨੇ ਵੱਢ ਟੁੱਕ ਕੀਤੀ, ਉਹ ਤਾਂ ਲਗਾਤਾਰ ਆ ਰਿਹਾ ਸੀ। ਅੰਗਰੇਜ਼ਾਂ ਦੇ ਨਾਲ ਤਾਜ਼ੇ ਸਾਡੇ ਨਾਲ ਇਹ ਬਹਿਸ ਸੀ। ਤਾਂ ਕਰਕੇ ਜਿਹੜਾ ਜਿਸ ਤਰ੍ਹਾਂ ਪੰਜਾਬ ਦੀ ਵੰਡ ਹੋਈ, ਦੁਨੀਆ ਭਰ ਦੇ ਵਿੱਚੋਂ ਅੰਗਰੇਜ਼ ਛੱਡ ਕੇ ਗਏ ਆ ਵੱਖ-ਵੱਖ ਦੇਸ਼ਾਂ ਨੂੰ, ਅਨੇਕਾਂ ਥਾਵਾਂ ਤੋਂ ਆਪਣੀਆਂ ਬਸਤੀਆਂ ਲਪੇਟ ਕੇ ਗਏ ਆ।
ਪਰ ਜੋ ਲੱਛਣ ਉਹਨਾਂ ਨੇ ਇੱਥੇ ਕੀਤਾ ਨਾ, ਉਹ ਕਿਤੇ ਨਹੀਂ ਕੀਤਾ। ਇਸ ਕਰਕੇ ਅਸੀਂ ਉਹਨਾਂ ਨੂੰ ਮਾਫ ਨਹੀਂ ਕਰ ਸਕਦੇ। ਠੀਕ ਹੈ, ਉਹਨਾਂ ਨੇ ਆਪਣੇ ਕਈ ਸਪਸ਼ਟੀਕਰਨ ਦਿੱਤੇ ਕਿ ਤੁਸੀਂ ਇੱਧਰ ਜਾਂਦੇ ਉਹ ਜਾਂਦੇ। ਤੁਸੀਂ ਵਸਾਉਣ ਦੀ ਗੱਲ ਕਰੋ, ਜੇ ਸਿੱਖ ਲੀਡਰਸ਼ਿਪ ਦਾ ਕਸੂਰ ਕੱਢਾਂਗੇ ਅਸੀਂ ਜ਼ਰੂਰ, ਪਰ ਮੈਨੂੰ ਇਹ ਦੱਸੋ ਕਿ ਇਜ਼ਰਾਈਲ ਕਿੱਦਾਂ ਵਸਾਇਆ ਅੰਗਰੇਜ਼ਾਂ ਨੇ? ਸਿੱਖਾਂ ਦੇ ਬਾਰੇ ਤਾਂ ਇਹ ਸੀ ਨਾ ਕਿ ਤੁਸੀਂ ਦੱਸੋ ਕਿੱਥੇ ਬਹੁ ਗਿਣਤੀ ਹੋ ਜੀ, ਕਿੱਥੇ ਦੇਈਏ ਤੁਹਾਨੂੰ? ਗੁਰਦਾਸਪੁਰ ਦਾ ਕੁਝ ਹਿੱਸਾ ਜਾਂ ਉਰਲੇ ਪਾਸੇ ਆ ਕੇ, ਜਾਂ ਅੰਮ੍ਰਿਤਸਰ ਦਾ ਕੁਝ ਹਿੱਸਾ, ਉੱਥੇ ਕੁਝ ਤੁਸੀਂ ਹੈਗੇ ਹੋ ਵੱਡੀ ਗਿਣਤੀ 'ਚ, ਬਾਕੀ ਕਿੱਥੇ ਹੋ? ਕਿਤੇ ਹਿੰਦੂ ਨੇ ਜ਼ਿਆਦਾ, ਕਿਤੇ ਮੁਸਲਮਾਨ ਨੇ। ਭਾਈ ਬ੍ਰਿਟਿਸ਼ ਦੀ ਗੱਲ ਤਾਂ ਤੁਸੀਂ ਆਪਣੀ ਸੋਚ ਦੀ ਕਰਤੀ। ਇਜ਼ਰਾਈਲ ਦੇ ਵਿੱਚ ਤੁਸੀਂ ਯਹੂਦੀਆਂ ਨੂੰ ਵਸਾਇਆ, ਕਿੰਨੇ ਕੁ ਇਜ਼ਰਾਈਲ ਦੇ ਵਿੱਚ ਬੈਠੇ ਸਨ? ਕਿੰਨੇ ਦੁਨੀਆ ਭਰ ਦੇ ਵਿੱਚੋਂ ਲਿਆ ਕੇ ਵਸਾਏ ਤੇ ਇੱਕ ਦੇਸ਼ ਬਣਾ ਦਿੱਤਾ। ਅੱਜ ਵੇਖ ਲਓ ਕੀ ਕਰ ਰਹੇ। ਤੁਸੀਂ ਦੇਖੋ, ਸਿੱਖਾਂ ਦੀ ਜੇ ਬਹੁ ਗਿਣਤੀ ਹੁੰਦੀ ਤਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਜੋ ਕਹਿੰਦੇ ਵੀ ਤੁਸੀਂ ਬਿਲਕੁਲ ਪਲਾਇਨ ਕਰਕੇ ਇੱਥੇ ਆਓ, ਇਸ ਧਰਤੀ ਤੇ ਬਸੋ, ਇੱਥੇ ਤੁਹਾਡੀ ਗਿਣਤੀ ਹੋਏਗੀ ਚੰਗੀ ਤੇ ਤੁਹਾਨੂੰ ਦਿੱਤਾ ਜਾਏਗਾ। ਤੇ ਲੀਡਰਾਂ ਦੇ ਵਿੱਚੋਂ ਵੀ ਕੱਲਾ ਮਾਸਟਰ ਤਾਰਾ ਸਿੰਘ ਜਾਂ ABC ਨੂੰ ਅਸੀਂ ਕਹਿ ਦਿੰਦੇ ਹਾਂ, ਬਹੁਤਾਤ ਲੀਡਰ ਇੱਕ ਮਤ ਸੀ ਇਸ ਮਾਮਲੇ ਦੇ ਵਿੱਚ। ਕੁਝ ਸੀ ਜਿਹੜੇ ਕਿ ਜਿਨ੍ਹਾਂ ਦੀ ਸੁਰ ਤਿੱਖੀ ਸੀ, ਜਿਵੇਂ ਸਰਦਾਰ ਕਪੂਰ ਸਿੰਘ ਵਰਗੇ ਸਨ, ਜਾਂ ਕੁਝ ਕੁ ਹੋਰ ਸਨ ਜਿਨ੍ਹਾਂ ਦੀ ਇੱਕ ਬਿਲਕੁਲ ਜਿਹਨੂੰ ਕਹਿੰਦੇ ਅੱਜ ਵੀ ਜਿਵੇਂ ਖਾੜਕੂ ਸੋਚ ਹੁੰਦੀ ਹੈ। ਹਾਂਜੀ, ਮੇਰਾ ਇਹੀ ਸਵਾਲ ਸੀਗਾ ਡਾਕਟਰ ਸਾਹਿਬ ਕਿ ਜਦੋਂ ਆਪਾਂ ਇਹ 20ਵੀਂ ਸਦੀ ਦੇ ਇਸ ਦੌਰ ਦੀ ਗੱਲ ਕਰਦੇ ਹਾਂ, ਖਾਸ ਕਰਕੇ 1920 ਦੀ, 1930 ਦੀ, 1940 ਦੀ, ਇੱਕ ਪਾਸੇ ਮੋਰਚੇ ਲਾਏ ਜਾ ਰਹੇ ਸੀ, ਇੱਕ ਪਾਸੇ ਸਿੱਖ ਜਿਹੜੇ ਨੇ ਉਹ ਪੰਜਾਬੀ ਲੜ ਰਹੇ ਸੀਗੇ, ਚਾਬੀਆਂ ਦਾ ਮੋਰਚਾ ਜਾਂ ਗੁਰੂ ਦਾ ਬਾਗ ਮੋਰਚਾ। ਸ਼੍ਰੋਮਣੀ ਕਮੇਟੀ ਉਹਨਾਂ ਨੇ ਬਣਾ ਲਈ ਸੀ, ਮਹੰਤਾਂ ਤੋਂ ਕਬਜ਼ੇ ਛੁਡਵਾ ਲਏ ਸੀ ਉਹਨਾਂ ਨੇ, ਬਹੁਤ ਵੱਡੀਆਂ, ਕਿਉਂਕਿ ਇੱਕ ਵਾਰੀ ਜ਼ਿਕਰ ਇਹ ਵੀ ਹੁੰਦਾ ਨਾ ਹਿਸਟਰੀ ਦੇ ਵਿੱਚ ਵੀ, ਉਹ ਕਹਿੰਦੇ ਵੀ ਜਦੋਂ ਸ਼੍ਰੋਮਣੀ ਕਮੇਟੀ ਬਣਾਈ ਜਾ ਰਹੀ ਸੀ ਤੇ ਉਹ ਕਹਿੰਦੇ ਵੀ ਸਿੱਖਾਂ ਨੂੰ ਆਪਦੀ ਅਲੱਗ ਕਮੇਟੀ ਨਾ ਬਣਾਉਣ ਦਿਓ, ਇਹ ਸੰਗਠਿਤ ਹੋ ਜਾਣਗੇ, ਬਹੁਤ ਵੱਡੀ ਪਾਵਰ ਬਣ ਜਾਣਗੇ। ਮਤਲਬ ਰੋਕ ਸੀਗੀ ਅੰਗਰੇਜ਼ਾਂ ਵੱਲੋਂ ਵੀ, ਉੱਥੇ ਵੀ ਇਹਨਾਂ ਦੀ ਜਿਹੜੀ ਉਹ ਅੰਦਰਲੀ ਭਾਵਨਾ ਸਾਹਮਣੇ ਆਉਂਦੀ ਆ। ਪਰ ਮੈਂ ਇਸ ਦੌਰ ਦੇ ਵਿੱਚ ਜਿਹੜੀ ਸਿੱਖ ਲੀਡਰਸ਼ਿਪ ਸੀ, ਉਹਦੇ ਬਾਰੇ ਜਾਣਨਾ ਚਾਹੁੰਦਾ ਕਿ ਉਹਨੂੰ ਤੁਸੀਂ ਕਿਵੇਂ ਦੇਖਦੇ ਆ? ਸਿੱਖ ਲੀਡਰਸ਼ਿਪ ਦੀ ਲਿਆਕਤ ਤੇ ਸਵਾਲ ਹੈ, ਉਸ ਦੀ ਪਹੁੰਚ ਤੇ ਬੜਾ ਵੱਡਾ ਸਵਾਲ ਹੈ, ਉਸ ਦੇ ਜਿਹੜੇ ਹਿੰਦੂਤਵੀ ਪ੍ਰਭਾਵ ਤੇ ਵੀ ਸਵਾਲ ਹੈ। ਇਹ ਬਿਨਾਂ ਸ਼ੱਕ ਜਦੋਂ ਉਹ ਆਪਣੇ ਸਿਧਾਂਤ ਤੋਂ ਹਟ ਕੇ ਗੁਰੂ ਕੇ ਬਾਗ ਦੇ ਮੋਰਚੇ ਦੇਖੋ ਜੀ, ਸਿੱਖ ਸ਼ਾਂਤਮਈ ਅੰਦੋਲਨ ਦੇ ਖਿਲਾਫ ਨਹੀਂ ਰਹੇ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਇਸ ਦਾ ਪ੍ਰਤੀਕ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਦਾ ਸੰਘਰਸ਼ ਵੀ ਤਾਂ ਹੈ ਨਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਪ੍ਰਤੀਕ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਦੌਰ ਹੈ ਉਹ ਵੀ ਹੈ ਨਾ। ਜਦੋਂ BT ਵਰਗੇ ਹਮਲਾ ਕਰ ਰਹੇ ਸਨ ਗੁਰਦੁਆਰਿਆਂ ਤੇ ਜਿਹੜੀ ਸਿੱਖ ਲੀਡਰਸ਼ਿਪ ਉਸ ਵੇਲੇ ਸਿੱਖ ਸਿਧਾਂਤ ਨੂੰ, ਜਿਹੜਾ ਮੀਰੀ ਪੀਰੀ ਦਾ, ਭਗਤੀ ਸ਼ਕਤੀ ਦਾ, ਦੇਖ ਤੇਗ ਦਾ, ਉਹਨੂੰ ਛੱਡ ਕੇ ਮੋਹਨਦਾਸ ਕਰਮਚੰਦ ਗਾਂਧੀ ਜਾਂ ਇੱਕ ਅਜੀਬ ਕਿਸਮ ਦੇ ਹਿੰਦੂਤਵੀ ਏਜੰਡੇ ਦਾ ਸ਼ਿਕਾਰ ਹੋ ਗਈ, ਸੱਤਿਆਗ੍ਰਹਿ। ਚਲੋ ਕੋਈ ਹਰਜ ਨਹੀਂ, ਤੁਸੀਂ ਜਦੋਂ ਟੱਕਰ ਲੈਣੀ ਹੈ ਤਾਂ ਤੁਹਾਨੂੰ ਕਰਨਾ ਪੈਣਾ, ਪਰ ਤੁਸੀਂ ਇਹ ਤਾਂ ਦੇਖੋ ਤੁਹਾਡਾ ਸਿਧਾਂਤ ਵੀ ਕੋਈ ਅਰਥ ਰੱਖਦਾ ਹੈ। ਜੇ ਤੁਹਾਡੇ ਸਿਧਾਂਤ ਦੇ ਵਿੱਚ ਇਹ ਕਿ ਜ਼ੁਲਮ ਦੇ ਨਾਲ ਟੱਕਰ ਲੈਣੀ ਹੈ, ਤੁਸੀਂ ਦੇਖੋ ਜਦੋਂ ਘੋੜੇ ਸਿੱਖਾਂ ਦੇ ਉੱਤੇ ਚਾੜੇ ਜਾ ਰਹੇ ਸਨ ਨਾ ਗੁਰੂ ਕੇ ਬਾਗ ਦੇ ਮੋਰਚਿਆਂ 'ਚ, ਤੇ ਜਿੱਥੇ ਗਾਂਧੀ ਦਾ ਇਹ ਸੰਦੇਸ਼ ਸੀ ਕਿ ਤੁਸੀਂ ਅਮਨ ਅਮਾਨ ਦੇ ਨਾਲ, ਸ਼ਾਂਤੀ ਨਾਲ ਆਪਣਾ ਅੰਦੋਲਨ ਕਰੋ, ਤਾਂ ਉਸ ਵੇਲੇ ਸੰਤ ਅਤਰ ਸਿੰਘ ਹੋਰਾਂ ਦੀ ਉਦਾਹਰਨ ਮੈਂ ਦੇ ਰਿਹਾ। ਇਹ ਵੀ ਸਵਾਲ ਤਾਂ ਮੈਂ ਕਰਦਾ ਕਿ ਸਾਬਕਾ ਸਿੱਖ ਫੌਜੀ ਜਿਹੜੇ, ਉਹਨਾਂ ਦੇ ਬਾਰੇ ਕਈ ਵਾਰ ਅਸੀਂ ਅੰਨ੍ਹੇਵਾਹ ਉਹਨਾਂ ਨੂੰ ਮਾੜਾ ਕਹਿੰਦੇ ਆ, ਇਹ ਵੀ ਸਾਬਕਾ ਸਿੱਖ ਫੌਜੀ ਸਨ। ਘਟਨਾ ਇਤਿਹਾਸ ਦੇ ਪੱਖ ਦੀ ਹੈ। ਜਦੋਂ ਸਿੱਖ ਉਹਨਾਂ ਕੋਲ ਆਏ, ਆ ਕੇ ਕਹਿੰਦੇ ਮਹਾਂਪੁਰਸ਼ੋ, ਅੱਜ BT ਦੇ ਘੋੜਿਆਂ ਦੇ ਪੌੜਾਂ ਦੇ ਥੱਲੇ ਸਿੱਖ ਦੱਬੇ ਜਾ ਰਹੇ ਸਨ ਤੇ ਉਹਨਾਂ ਤੇ ਮਾਰ-ਮਾਰ ਲਾਠੀਆਂ ਉਹਨਾਂ ਦੀ ਲਾਸ਼ਾਂ ਪਾਈਆਂ ਹੋਈਆਂ ਸਨ। ਤਾਂ ਲਿਟਰਲੀ ਸੰਤ ਅਤਰ ਸਿੰਘ ਮਸਤੂਆਣਾ, ਜਿਨ੍ਹਾਂ ਨੇ ਪ੍ਰਿੰਸੀਪਲ ਤੇਜਾ ਸਿੰਘ ਨੂੰ ਇੱਥੇ ਭੇਜਿਆ ਸੀ, ਜਿਨ੍ਹਾਂ ਦੇ ਕਾਰਨ ਸਾਡੇ ਸੰਵਿਧਾਨ ਨੇ, ਜਿਨ੍ਹਾਂ ਦੇ ਕਾਰਨ ਸਿੱਖ ਕੈਨੇਡਾ, ਅਮਰੀਕਾ ਦੇ ਵਿੱਚ ਹੱਕਾਂ ਦੀ ਲੜਾਈ ਜਿੱਤੇ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਉਹਨਾਂ ਨੇ ਅੱਖਾਂ ਭਰੀਆਂ, ਕਹਿੰਦੇ ਗੁਰੂ ਦੇ ਹੋਣ ਸਿੱਖ ਤੇ ਘੋੜਿਆਂ ਦੇ ਮੂਹਰੇ ਲਿਟ ਜਾਣ ਹੈ, ਉਹ ਤੁਹਾਡੇ ਤੋਂ ਨਾ ਸਰਿਆ। ਤੁਹਾਨੂੰ ਗੁਰੂ ਸਾਹਿਬ ਨੇ ਸ਼ਮਸ਼ੀਰ ਬਖਸ਼ੀ ਹੈ, ਤੁਹਾਨੂੰ ਸ਼ਾਸਤਰ ਬਖਸ਼ੇ ਨੇ, ਤੁਹਾਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਤਾਕਤ ਬਖਸ਼ੀ ਹੈ, ਤੁਸੀਂ ਕੁੱਟ ਖਾ ਰਹੇ ਹੋ। ਤੁਹਾਡਾ ਅੰਮ੍ਰਿਤ, ਤੁਹਾਡੀ ਪਛਾਣ, ਤੁਹਾਡੀ ਸਿੱਖੀ, ਤੁਹਾਡੀ ਬਹਾਦਰੀ ਕਿੱਥੇ ਹੈ? ਇਹ ਇੱਕ ਸੰਤ ਕਹਿ ਰਿਹਾ। ਜਦੋਂ ਅਸੀਂ ਇੰਨੇ ਮੈਂ ਕਿਸੇ ਦੀ ਕ੍ਰਿਟਿਸਿਜ਼ਮ, ਆਪਣੇ ਆਗੂਆਂ ਦਾ ਆਲੋਚਨਾ ਕਰੋ, ਚਾਹੇ ਉਹ ਮਹਾਂਪੁਰਸ਼ਾਂ ਦੇ ਵਿੱਚ ਨਾ ਆਉਂਦਾ, ਚਾਹੇ ਉਹ ਲੀਡਰਾਂ ਦੇ ਵਿੱਚ ਆਉਂਦਾ, ਚਾਹੇ ਉਹ ਸਾਡੇ ਕਲਾ ਖੇਤਰ ਦੇ ਵਿੱਚ ਆਉਂਦਾ, ਪਰ ਇੰਨਾ ਨਾ ਉਹਦੀ ਆਲੋਚਨਾ ਦਾ ਸ਼ਿਕਾਰ ਹੋਵੋ। ਇਹ ਮੈਂ ਤਾਂ ਉਦਾਹਰਨ ਦਿੱਤੀ ਹੈ ਕਿ ਸਾਡੇ ਕੋਲ ਇਹੋ ਜਿਹਾ ਪੈਮਾਨਾ ਸੀ, ਪਰ ਹੋਇਆ ਕੀ ਹੈ ਕਿ ਅਸੀਂ ਬਿਲਕੁਲ ਹੀ ਉਸ ਤੋਂ ਮੂੰਹ ਮੋੜ ਲਿਆ। ਨਤੀਜਾ ਕੀ ਹੋਇਆ? ਅਸੀਂ ਉਸ ਹਿਸਾਬ ਨਾਲ ਚੱਲ ਪਏ, ਪਰ ਕੈਨੇਡਾ, ਅਮਰੀਕਾ ਦੇ ਜਿਹੜੇ ਯੋਧੇ ਸਨ, ਉਹਨਾਂ ਨੇ ਉਹ ਨਹੀਂ ਛੱਡਿਆ, ਉਹ ਆਪਣਾ ਲੜੇ ਆ।
ਹਾਂ, ਹੂੰ, ਇਹਨਾਂ ਅੰਗਰੇਜ਼ਾਂ ਦੇ ਬਾਰੇ ਜ਼ਰੂਰ ਹੈ ਕਿ ਹੂੰ, ਅੰਗਰੇਜ਼ਾਂ ਦੇ ਅੰਦਰ ਇਸ ਗੱਲ ਦੀ, ਕਿਉਂਕਿ ਉਹਨਾਂ ਦੇ ਦੁਨੀਆ ਭਰ ਦੇ ਵਿੱਚ ਜਿਹੜੇ ਰਾਜ ਕਾਇਮ ਨੇ ਹੂੰ, ਅੱਜ, ਹੂੰ, ਉਹ ਕਰਦੇ ਨੇ ਸਿੱਖ ਫੌਜੀ, ਹੂੰ, ਸਾਬਕਾ ਸਿੱਖ ਫੌਜੀ। ਜਿਹੜੇ ਹੂੰ, ਆਜ਼ਾਦੀਆਂ ਦੀ ਗੱਲ ਯੂਰਪ ਦੇ ਵਿੱਚ ਚੱਲਦੀ ਹੈ ਨਾ, ਹੂੰ, ਇੱਥੇ ਨਕਸ਼ੇ ਕੁਝ ਹੋਰ ਹੁੰਦੇ ਜੇ ਹੂੰ, ਸਾਬਕਾ ਸਿੱਖ ਫੌਜੀ ਨਾ ਹੁੰਦੇ, ਨਾ ਹੁੰਦੇ। ਤੇ ਇੱਥੇ ਹਾਲਾਤ ਕੁਝ ਹੋਰ ਹੁੰਦੇ। ਇਹ ਹੂੰ, ਗੱਲ ਕੈਨੇਡਾ ਦੇ ਵਿੱਚ ਵੀ ਅੱਜ ਜਿਹੜੇ ਵੱਡ ਵਡੇਰੇ ਇਹਨਾਂ ਦੇ ਨੇ ਉਹ ਮੰਨਦੇ ਨੇ, ਇਹ ਹੂੰ, ਯੂਰਪ ਦੇ ਵਿੱਚ ਵੀ ਮੰਨਦੇ ਨੇ। ਇਹ ਗੱਲ ਹੂੰ, ਸੀ ਤੇ ਸਿੱਖ ਵੀ ਇਹ ਗੱਲ ਕਹਿ ਰਹੇ ਸੀ ਕਿ ਹੂੰ, ਬਾਹਰਲੇ ਦੇਸ਼ਾਂ 'ਚ ਅਸੀਂ ਤਾਂ ਇਮਾਨਦਾਰੀ ਨਾਲ ਲੜੇ ਆ, ਕਿਤੇ ਵੀ ਹੂੰ, ਲੜੇ ਆ, ਆਪਣੇ ਹੂੰ, ਕਿੱਤੇ ਨੂੰ, ਕੰਮ ਨੂੰ ਅਸੀਂ ਪੂਰਾ ਇਮਾਨਦਾਰੀ ਨਾਲ ਨਿਭਾਇਆ, ਪਰ ਹੂੰ, ਸਾਡੇ ਨਾਲ ਤੁਸੀਂ ਕੀ ਕੀਤਾ, ਸਾਡੀ ਧਰਤੀ ਦੇ ਟੁਕੜੇ ਕਰ ਦਿੱਤੇ। ਇਹ ਗੱਲ ਹੂੰ, ਸਿੱਖਾਂ ਨੂੰ ਹੋਰ ਵੀ ਦੁੱਖ ਦਿੰਦੀ ਹੈ ਤੇ ਹੂੰ, ਪਛਤਾਵਾ ਸਿੱਖ ਲੀਡਰਸ਼ਿਪ ਦਾ ਇਸ ਕਰਕੇ ਮੈਂ ਸਮਝਦਾ, ਕਿਉਂਕਿ ਉਹਨਾਂ ਦੇ ਕੋਲ ਉਹ ਵਿਜ਼ਨਰੀ ਪਹੁੰਚ ਨਹੀਂ ਸੀ। ਉਹਨਾਂ ਨੇ ਵਿਸ਼ਵ ਇਤਿਹਾਸ ਕਿੱਥੇ ਪੜ੍ਹਿਆ ਸੀ? ਜੇ ਉਹਨਾਂ ਨੂੰ ਹੂੰ, ਪਤਾ ਹੁੰਦਾ ਕਿ ਦੂਜੀ ਹੂੰ, ਵਿਸ਼ਵ ਯੁੱਧ ਵੇਲੇ ਹੂੰ, ਯਹੂਦੀਆਂ ਨੂੰ ਜਿਵੇਂ ਉੱਜੜਨ ਤੋਂ ਬਾਅਦ ਜਿਸ ਤਰੀਕੇ ਨਾਲ ਇੱਕ ਥਾਂ ਤੇ ਕੀਤਾ ਜਾ ਰਿਹਾ, ਜਾਂ ਜਿਸ ਤਰ੍ਹਾਂ ਜਿਹਨੂੰ ਮਾਈਨੋਰਿਟੀ ਕਹਿ ਦਿੰਦੇ ਆ ਕਿ ਘੱਟ ਗਿਣਤੀ 'ਚ ਤੁਸੀਂ ਇੱਥੇ ਹੋ, ਤੁਹਾਨੂੰ ਰਾਜ ਕਿਵੇਂ ਦੇਈਏ, ਉਹਦੇ ਵੀ 100 ਤਰੀਕੇ ਨੇ। ਉਹ ਸਟੈਂਡ ਲੈਂਦੇ ਕਿਉਂ ਥੋੜਾ ਕਿ ਨਹਿਰੂ ਦੀ ਕੁੱਛੜ ਚੜ੍ਹ ਕੇ ਤੁਸੀਂ ਇੱਕ ਪਾਸੇ ਬਹਿ ਜਾਓ। ਬਲਦੇਵ ਸਿੰਘ ਇਹੀ ਸੋਚੀ ਜਾਵੇ ਕਿ ਮੇਰੇ ਕਾਰਖਾਨੇ ਜੇ ਹੋਰ ਕਿਤੇ ਨੇ ਤੇ ਮੈਂ ਜੇ ਦੇਸ਼ ਦੇ ਵਿੱਚੋਂ ਦੂਸਰੇ ਪਾਸੇ ਨੂੰ ਚਲਿਆ ਗਿਆ, ਕਿਵੇਂ ਆ? ਆਹ ਕਮਜ਼ੋਰੀਆਂ ਸਨ, ਇਹ ਗੱਲਾਂ ਹਨ, ਇਹਨਾਂ ਨੂੰ ਰੱਦ ਜਦੋਂ ਨਹੀਂ ਕਰ ਸਕਦੇ। ਹਾਂਜੀ, ਜਦੋਂ ਇਹ ਪਤਾ ਲੱਗ ਗਿਆ ਸੀਗਾ ਉਹਨਾਂ ਨੂੰ ਵੀ ਨਨਕਾਣਾ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਿਚਾਲੇ ਲਕੀਰ ਖਿੱਚੀ ਜਾਣੀ ਹੈ, ਕਰਤਾਰਪੁਰ ਸਾਹਿਬ ਉੱਧਰ ਚਲਾ ਜਾਣਾ, ਜਾਂ ਇਸ ਵਰਤਾਰੇ ਨੂੰ ਉਹ ਸਮਝਣ ਦੇ ਵਿੱਚ ਸਮਰਥ ਰਹੇ, ਜਾਂ ਉਹਨਾਂ ਦੀਆਂ ਕੋਈ ਮਜਬੂਰੀਆਂ ਸੀ, ਜਾਂ ਉਹਨਾਂ ਨੂੰ ਕੀ ਲੱਗਿਆ ਹੋਊਗਾ ਉਹਨਾਂ ਨੂੰ, ਜਾਂ ਕਿਵੇਂ ਉਹਨੂੰ ਕਿਵੇਂ ਆਪਾਂ ਜੇ ਸ਼ਬਦੀ ਤੌਰ ਤੇ ਬਿਆਨ ਕਰਨਾ ਹੋਵੇ ਤਾਂ? ਅੱਜ ਇੰਨੇ 78 ਵਰ੍ਹਿਆਂ ਦੇ ਬਾਅਦ ਜਦੋਂ ਅਸੀਂ ਉਹ ਤਸਵੀਰ ਨੂੰ ਦੇਖਦੇ ਹਾਂ, ਹੂੰ, ਮੈਂ ਹੂੰ, ਇਹ ਸਮਝਦਾ ਕਿ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ, ਸਦਾ ਇਹ ਸੱਚ ਹੈ। ਹਾਂਜੀ। ਇਹ ਹੂੰ, ਖਤਾ ਸਾਡੀ ਲੀਡਰਸ਼ਿਪ ਦੀ ਹੈਗੀ ਹੈ। ਹੂੰ, ਜਿਹੜੀ ਸਮਝਣ ਦੀ ਗੱਲ ਹੈ ਨਾ, ਗੱਲ ਇੱਥੇ ਹੈ ਕਿ ਜਿਹੜਾ ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਗਿਆ, ਉਹ ਹੂੰ, ਬਹੁਤ ਇੱਕ ਦਿਨ 'ਚ ਨਹੀਂ ਹੋਇਆ। ਨਹੀਂ ਹੋਇਆ, ਤੁਸੀਂ ਹਾਂਜੀ, ਮਾੜਾ ਹਾਂਜੀ। ਜਿਹਾ ਦੇਖੋ ਪਿੱਛੇ ਜਾ ਕੇ, ਹੂੰ, 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 ਕਿੰਨੀਆਂ ਕਿਸੇ ਦੀਆਂ ਭੋਗੀਆਂ ਘਰੇ ਅਸੀਂ। ਨਹੀਂ ਕਿਸੇ ਨੇ, ਜਦੋਂ ਹੂੰ, ਤੁਸੀਂ ਪੜ੍ਹਦੇ ਹੋ ਹੂੰ, ਲਾਲਾ ਲਾਜਪਤ ਰਾਏ ਦਾ, ਹੂੰ, ਹੂੰ, ਜਿਸ ਹਿਸਾਬ ਦੇ ਨਾਲ ਲਾਲਾ ਲਾਜਪਤ ਰਾਏ ਦਾ ਹੂੰ, ਹੂੰ, ਮੁਸਲਮਾਨਾਂ ਦੇ ਖਿਲਾਫ ਜੋ ਹੂੰ, ਉਹਦਾ ਬਿਆਨਬਾਜ਼ੀ ਸੀ, ਜਿੱਦਣ ਉਹਦਾ ਸੰਸਕਾਰ ਵੀ ਕੀਤਾ, ਭਗਤ ਪੂਰਨ ਸਿੰਘ ਦਾ ਇੱਕ ਆਰਟੀਕਲ ਹੈ ਲਾਲਾ ਜੀ ਦੀ ਚਿਤਾ ਦੀ ਰਾਖੀ ਪੜ੍ਹਨ ਵਾਲਾ, ਮੈਂ ਸ਼ਾਇਦ ਆਪ ਨਾਲ ਕਦੇ ਵਿਚਾਰਿਆ ਵੀ ਹੋਏ। ਉਹਦੇ ਹਾਂਜੀ, ਵਿੱਚ ਉਹ ਕਹਿੰਦੇ ਨੇ ਕਿ ਉਹ ਜਿਸ ਹਿਸਾਬ ਨਾਲ ਉੱਥੇ ਸੁਰੱਖਿਆ ਦਿੱਤੀ ਜਾ ਰਹੀ ਸੀ, ਉਹ ਹੂੰ, ਇਸ ਕਰਕੇ ਸੀ ਕਿਉਂਕਿ ਨਫ਼ਰਤ ਬਹੁਤ ਵੱਧ ਚੁੱਕੀ ਸੀ ਮੁਸਲਮਾਨਾਂ ਤੇ ਹਿੰਦੂਆਂ ਦੇ ਹੂੰ, ਹੂੰ, ਵਿਚਕਾਰ। ਹੁਣ ਠੀਕ ਹੈ। ਉਸ ਵੇਲੇ ਸਿੱਖਾਂ ਨੂੰ ਇੱਕੋ ਹੀ ਚੀਜ਼ ਸੁਣਾਉਣੀ, ਅੱਜ ਵੀ ਹੂੰ, ਉਹੀ ਸੁਣਾਉਣੀ, ਇਹ ਕਿੱਥੋਂ ਦਾ ਇਨਸਾਫ ਹੈ ਯਾਰ? ਅੱਜ ਤੁਹਾਡੇ ਹੂੰ, ਨਾਲ ਧੱਕਾ ਕੋਈ ਕਰ ਰਿਹਾ, ਤੁਸੀਂ ਹੂੰ, ਅੱਜ ਵੀ ਸਾਰਾ ਦਿਨ ਇਸੇ ਤੇ ਲਾਈ ਜਾਂਦੇ ਹੋ। ਦੇਖੋ ਹੂੰ, ਜੀ, ਇੱਕ ਵਾਰ ਮੁਗਲ ਹਕੂਮਤ ਨੇ ਸਾਡੇ ਤੇ ਹਮਲਾ ਕੀਤਾ, ਸਾਡੇ ਤੇ ਆਹ ਜ਼ੁਲਮ ਕੀਤਾ, ਇਹ ਜ਼ਬਰ ਕੀਤਾ, ਉਹ ਸਾਡੇ ਸਾਰੇ ਢਾਡੀ, ਸਾਡੇ ਕਥਾਵਾਚਕ, ਸਾਡੇ ਬੁਲਾਰੇ, ਹੂੰ, ਉਹ ਜ਼ੁਲਮ ਕੀਤਾ। ਹੂੰ, ਹੂੰ, ਉਸ ਜ਼ੁਲਮ ਦਾ ਮੁਕਾਬਲਾ ਵੀ ਯੋਧਿਆਂ ਨੇ ਕੀਤਾ, ਹੂੰ, ਉਹਨਾਂ ਦੀਆਂ ਨਾਸਾਂ ਭੰਨੀਆਂ। ਅੱਜ ਹੂੰ, ਜਿਹੜਾ ਜ਼ੁਲਮ ਕਰਦੇ ਆ ਉਸ ਵੇਲੇ ਮੂੰਹ 'ਚ ਘੁੰਗਣੀਆਂ ਪਾ ਲੈਂਦੇ ਸਾਡੇ ਵਿਚਾਰਕ। ਅੱਜ ਇੰਡੀਆ 'ਚ ਫਾਸ਼ੀਵਾਦ ਹੈ, ਅੱਜ ਹੂੰ, ਮਾਈਨੋਰਿਟੀਜ਼ ਦਾ ਕਤਲ ਹੋ ਰਿਹਾ। ਗੁਰੂ ਤੇਗ ਹੂੰ, ਬਹਾਦਰ ਸਾਹਿਬ ਦਾ ਸਿਧਾਂਤ ਅੱਜ ਵੀ ਹੈ ਕਿ ਪੀੜਤ ਕੋਈ ਵੀ ਹੈ ਉਹਦੀ ਬਾਹ ਫੜਨੀ। ਅੱਜ ਹੂੰ, ਅਸੀਂ ਇਸ ਕਰਕੇ ਕਿ ਸਾਨੂੰ ਰਾਜ ਸੱਤਾ ਮਿਲ ਜਾਏ, ਅਸੀਂ ਹੂੰ, ਅੰਦਰ ਫੇਰ ਉਹੀ ਗਲਤੀ ਕਰ ਰਹੇ ਹਾਂ। ਹੂੰ, 47 ਵੇਲੇ ਤਾਂ ਜੋ ਕੀਤੀ, ਹੁਣ ਜੋ ਕਰ ਰਹੇ ਆ ਉੱਥੇ ਕਿਹੜਾ ਹੂੰ, ਸੁਧਰੇ ਆ? ਹੁਣ ਤਾਂ ਹੂੰ, ਸਾਡੇ ਕੋਲ ਲੀਡਰਸ਼ਿਪ, ਅਸੀਂ ਕਹਿੰਦੇ ਆ ਨਾ ਬੜੇ ਪੜ੍ਹੇ ਲਿਖੇ ਆ, ਪਰ ਹੁਣ ਹਾਂਜੀ, ਕੀ ਖੱਖੜੀਆਂ ਕਰੇਲੇ ਹੋਏ ਪਏ ਆ। ਕੋਈ ਹੂੰ, ਅਕਾਲ ਤਖਤ ਨੂੰ ਕਾਬਜ਼ ਹੋ ਕੇ ਉੱਥੋਂ ਆਪਣੀ ਹੂੰ, ਰਾਜਨੀਤੀ ਚਲਾਉਂਦਾ ਤੇ ਦਿੱਲੀ ਚਲਾਉਂਦਾ, ਦੀ ਬੁੱਕਲ 'ਚ ਬੈਠਦਾ। ਕੋਈ ਹੂੰ, ਕਿਤੇ ਦਿੱਲੀ ਚਲਾ ਰਹੀ ਹੈ ਕਿ ਅਸੀਂ ਹੁਣ ਨਵਾਂ ਇਹ ਸਾਜ਼ਿਸ਼ ਰਚ ਕੇ ਇਸ ਤੇ ਸਿੱਧਾ ਕਬਜ਼ਾ ਕਰ ਲਈਏ। ਹੂੰ, ਸਾਡੀ ਹੂੰ, ਲੀਡਰਸ਼ਿਪ ਨੇ ਹੁਣ ਵੀ ਨਹੀਂ ਸਬਕ ਸਿੱਖਿਆ। ਸੋ ਹੂੰ, ਜਿਹੜੀ ਇਤਿਹਾਸ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਹੂੰ, ਉਹ ਸਾਰੀਆਂ ਕਹਾਣੀਆਂ ਮੁਗਲ ਦੌਰ ਦੀਆਂ ਅਸੀਂ ਸੁਣਾਈ ਜਾਂਦੇ ਹਾਂ, ਸਾਨੂੰ ਮੁਗਲ ਦੌਰ ਦੀਆਂ ਸੁਣਾਉਣੀਆਂ ਚਾਹੀਦੀਆਂ, ਹੂੰ, ਸਾਨੂੰ ਅੰਗਰੇਜ਼ਾਂ ਦੇ ਦੌਰ ਦੀਆਂ ਸੁਣਾਉਣੀਆਂ ਚਾਹੀਦੀਆਂ, ਸਾਨੂੰ ਹੂੰ, ਅੱਜ ਦੇ ਦੌਰ ਦੀਆਂ ਵੀ ਸੁਣਾਉਣੀਆਂ ਚਾਹੀਦੀਆਂ। ਅੱਜ ਵੀ ਹੂੰ, ਜੋ ਕੁਝ ਹੋਇਆ, ਆ 47 ਤੋਂ ਬਾਅਦ ਕੀ ਨਹੀਂ ਹੋਇਆ। 55 ਦੇ ਵਿੱਚ ਦਰਬਾਰ ਸਾਹਿਬ ਤੇ ਪਹਿਲੀ ਵਾਰ ਹਮਲਾ ਹੋਇਆ, ਹਮਲਾ ਹੋਇਆ, ਜਦੋਂ ਹਾਂਜੀ, ਪੰਜਾਬੀ ਸੂਬਾ ਮੋਰਚਾ ਚੱਲਿਆ। ਹੂੰ, ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਇਸ ਕਰਕੇ ਮਾਰਿਆ ਗਿਆ ਕਿ ਉਹ ਪੰਜਾਬੀ ਜ਼ਿੰਦਾਬਾਦ ਕਹਿੰਦੇ ਸਨ। ਹੂੰ, 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 78 ਤੋਂ ਬਾਅਦ ਸ਼ਰੇਆਮ ਸ਼ੁਰੂ ਹੋ ਗਿਆ। ਹੂੰ, 84 ਚ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਅਟੈਕ ਕਰਤਾ, ਜੋ ਹੂੰ, ਜੈਨੋਸਾਈਡ ਨਸਲਕੁਸ਼ੀ ਇਸ ਕਿਸਮ ਦੀ ਹੋਈ ਕਿ ਤੁਹਾਡਾ ਹੂੰ, ਦੇਸ਼ ਹੋਵੇ, ਤੁਹਾਡੀ ਧਰਤੀ ਹੋਵੇ, ਤੁਹਾਡੇ ਹੀ ਵਸਨੀਕ ਬਸ਼ਿੰਦੇ ਹੋਣ, ਤੁਹਾਡੀ ਸਰਕਾਰ, ਤੁਸੀਂ ਆਪਣੇ ਹਾਕਮ, ਹੂੰ, ਅਪੀਲ, ਦਲੀਲ, ਵਕੀਲ ਕੁਝ ਵੀ ਨਹੀਂ, ਤੇ ਹੂੰ, ਹਜ਼ਾਰਾਂ ਲੱਖ ਲੋਕਾਂ ਨੂੰ ਮਾਰ ਦਿਓ, ਹਜ਼ਾਰਾਂ ਹੂੰ, ਧੀਆਂ ਦਾ ਗੈਂਗ ਰੇਪ ਕਰੋ, ਉਸ ਹੂੰ, ਨੂੰ ਤੁਸੀਂ ਆਜ਼ਾਦੀ ਕਹੋਗੇ? ਮੈਂ ਕਹਿੰਦਾ ਹੂੰ, ਲੱਖ ਲਾਹਨਤ ਹੈ, ਇਹ ਆਜ਼ਾਦੀ ਨਹੀਂ। ਇਸ ਤੋਂ ਹੂੰ, ਵੱਡਾ ਉਜਾੜਾ ਕੋਈ ਨਹੀਂ ਹੋਇਆ। ਤੇ ਹੂੰ, ਮੈਂ ਇਹਨੂੰ ਇੱਕ ਲਾਈਨ 'ਚ ਜੇ ਬੋਲਾਂ, ਸਾਡੀ ਲਈ ਆਜ਼ਾਦੀ, ਸਾਡੇ ਲਈ ਬਰਬਾਦੀ।
ਠੀਕ ਹੈ। ਅੱਛਾ, ਜੇ ਇਹ ਤਾਂ ਚਲੋ ਹੋ ਗਿਆ ਆਪਣਾ ਇਤਿਹਾਸਕ ਪਿਛੋਕੜ ਜਾਂ ਗੁਰੂ ਸਾਹਿਬਾਨ ਦੇ ਬਾਰੇ ਆਪਾਂ ਤੁਸੀਂ ਸ਼ੁਰੂਆਤ ਕੀਤੀ ਸੀ ਉੱਥੋਂ ਹੀ, ਗੁਰੂ ਨਾਨਕ ਸਾਹਿਬ ਤੋਂ ਹੀ। ਉਸ ਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਜਾਨੀ ਮਾਲੀ ਨੁਕਸਾਨ ਵੀ ਆਪਾਂ ਦੇਖਿਆ। ਤੁਸੀਂ ਆਜ਼ਾਦੀ ਨੂੰ ਡਿਫਾਈਨ ਵੀ ਕਰਤਾ ਵੀ ਆਜ਼ਾਦੀ ਨੂੰ ਮੈਂ ਇਸ ਤਰੀਕੇ ਨਾਲ ਦੇਖਦਾ। ਪਰ ਉਸ ਤੋਂ ਬਾਅਦ ਜੇ ਆਪਾਂ 84 ਦੇ ਦੌਰ ਨੂੰ ਦੇਖੀਏ ਜਾਂ ਹੁਣ ਤੱਕ ਦੇ ਦੌਰ ਨੂੰ ਦੇਖੀਏ, ਜਾਂ ਸ਼ਹਾਦਤਾਂ ਜਿਵੇਂ ਭਾਈ ਨਿੱਜਰ ਦੀਆਂ ਸ਼ਹਾਦਤਾਂ ਨੂੰ ਆਪਾਂ ਦੇਖਦੇ ਹਾਂ, ਇਸ ਸਾਰੇ ਵਰਤਾਰੇ ਦੇ ਵਿੱਚ ਇੱਕ ਪਾਸੇ ਆਪਣੇ ਮੂਹਰੇ ਬੰਗਾਲ ਵੀ ਆ, ਵੀ ਪੰਜਾਬ ਤੇ ਬੰਗਾਲ ਤੇ ਸਭ ਤੋਂ ਵੱਡੀ ਮਾਰ ਪਈ ਆ। ਬੰਗਾਲ ਅੱਜ ਕਿੱਥੇ ਖੜਾ ਤੇ ਪੰਜਾਬ ਨੂੰ, ਅੱਜ ਦੇ ਅਜੋਕੇ ਪੰਜਾਬ ਨੂੰ ਤੁਸੀਂ ਕਿਵੇਂ ਦੇਖਦੇ ਆ? ਕਿਉਂਕਿ ਇਹਨੂੰ ਨਾਲ-ਨਾਲ ਫਿਰ ਜਿਹੜੀ ਹੁਣ ਤੁਸੀਂ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸਿਆਸਤ ਇਸ ਟਾਈਮ ਚੱਲ ਰਹੀ ਹੈ, ਜਿਹਨੂੰ ਆਪਾਂ ਆਰਐਸਐਸ ਨਾਲ, ਨਾਗਪੁਰ ਨਾਲ ਜੋੜ ਕੇ ਦੇਖ ਸਕਦੇ ਹਾਂ, ਦਿੱਲੀ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ। ਮੈਂ ਅੱਜ ਦੀ ਗੱਲ ਦੱਸਦਾ ਜੀ। ਅੱਜ ਤਾਜ਼ਾ ਘਟਨਾ ਪੰਜਾਬ ਦਾ ਇੱਕ ਮੌਜੂਦਾ ਸੱਤਾਧਾਰੀ ਜੋ ਪਾਰਟੀ ਹੈ ਆਪ, ਹਾਂਜੀ, ਹਾਂਜੀ, ਉਹਨਾਂ ਦੇ ਇੱਕ ਆਗੂ ਮਨੀਸ਼ ਸਿਸੋਦੀਆ ਬੋਲ ਰਿਹਾ ਸੀ ਇਲੈਕਸ਼ਨਾਂ ਆਉਣੀਆਂ ਨੇ, ਔਰਤਾਂ ਬੈਠੀਆਂ ਸਨ, ਮੁੱਖ ਮੰਤਰੀ ਬੈਠਾ ਭਗਵੰਤ ਸਿੰਘ ਮਾਨ ਅੱਜਕੱਲ ਨਾਂ ਦੇ ਵਿੱਚ ਤਾੜੀਆਂ ਲਿਖਦਾ। ਮਾਰ ਰਹੇ, ਉਹ ਤਾਂ ਜੀ ਤਾੜੀਆਂ ਜੀ, ਮਾਰ ਰਹੇ। ਉਹ ਕਹਿ ਰਿਹਾ ਕਿ ਸਾਮ ਦਾਮ ਦੰਡ ਭੇਦ ਝੂਠ ਸੱਚ ਸਭ ਕੁਝ ਵਰਤੋ ਚੋਣਾਂ ਜਿੱਤਣ ਲਈ, ਹਾਂਜੀ, ਹਾਂਜੀ, ਪੰਜਾਬ ਦੀ ਬਿਲਕੁਲ। ਧਰਤੀ ਤੇ ਸਾਰਾ ਕੁਝ ਲਾਗੂ ਕਰੋ। ਆ ਜਿਹੜੀ ਚੀਜ਼ ਹੈ। ਹੁਣ ਜਿਹੜੀ ਦੂਸਰੀ ਚੀਜ਼ ਹੈ, ਜਿਹੜੀ 84 ਤੋਂ ਬਾਅਦ ਤੇ ਹੁਣ ਤੱਕ ਕਾਂਗਰਸ ਨੇ ਜੋ ਕੁਝ ਕੀਤਾ, ਜਦੋਂ ਉਹਦੇ ਸੱਤਾ ਆਈ ਤੇ ਕਾਂਗਰਸ ਨੇ ਜਿਹੜਾ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਪ੍ਰਯੋਗਸ਼ਾਲਾ ਦੇ ਵਿੱਚ ਸਾਰੇ ਦੇਸ਼ 'ਚ ਲਾਗੂ ਹੋ ਰਿਹਾ, ਉਹ ਪੰਜਾਬ ਦੀ ਧਰਤੀ ਤੇ ਐਕਸਪੈਰੀਮੈਂਟ ਜਿਹੜਾ ਕੀਤਾ ਕਾਂਗਰਸ ਨੇ ਕੀਤਾ। ਬੀਜੇਪੀ ਉਸ ਨੂੰ ਫੋਲੋ ਕਰ ਰਹੀ ਹੈ। ਜਦੋਂ ਇੰਦਰਾ ਗਾਂਧੀ ਨੇ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਕੇ ਇੱਕ ਮਾਈਨੋਰਿਟੀ ਨੂੰ ਨਿਸ਼ਾਨੇ ਤੇ ਰੱਖ ਕੇ ਪੋਲਰਾਈਜੇਸ਼ਨ ਵੋਟਾਂ ਦੀ ਕੀਤੀ, ਉਹ ਵੋਟਾਂ ਦੀ ਪੋਲਰਾਈਜੇਸ਼ਨ ਦੇ ਵਿੱਚ ਉਹ ਕਾਮਯਾਬ ਹੋਈ, ਕਿਉਂਕਿ ਦਰਬਾਰ ਸਾਹਿਬ ਤੇ ਹਮਲੇ ਲਈ ਉਹ ਤਾਂ ਤਿਆਰ ਸੀ। ਉਹਦੇ ਨਾਲ ਬੀਜੇਪੀ ਦੇ ਆਗੂ ਅਡਵਾਨੀਆਂ ਦਾ, ਵਾਜਪਾਈ ਵਗੈਰਾ ਦਾ ਉਸ ਵੇਲੇ ਦਾ ਬਿਆਨਬਾਜ਼ੀ ਪੜੋ, ਮਾਈ ਕੰਟਰੀ ਮਾਈ ਲਾਈਫ ਪੜੋ। ਉਹਨਾਂ ਨੇ ਦੁਰਗਾ ਦਾ ਖਿਤਾਬ ਵੀ ਦਿੱਤਾ, ਨਾਲੇ ਕਿਹਾ ਪਹਿਲਾਂ ਹੋਣਾ ਚਾਹੀਦਾ ਸੀ। ਪੋਲਰਾਈਜੇਸ਼ਨ ਹੋ ਗਈ, ਵੋਟ ਉਹ ਖਿੱਚ ਕੇ ਲੈ ਗਈ। ਜਦੋਂ 84 ਵੇਲੇ ਜੈਨੋਸਾਈਡ ਹੋਇਆ, ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਇਲੈਕਸ਼ਨ ਤੋਂ ਪਹਿਲਾਂ ਇੱਕੋ ਹੀ ਬਿਆਨ ਦਿੱਤਾ, ਜਿਹੜਾ ਪੂਰੇ ਦੇਸ਼ ਦੀ ਵੋਟ ਨੂੰ ਪੂਰੀ ਤਰ੍ਹਾਂ ਜਿਹੜਾ ਹੈ ਧਰੁਵੀਕਰਨ ਕਰ ਗਿਆ। ਉਹ ਇਹ ਸੀ, ਜਦੋਂ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਕੰਬਦੀ ਹੈ। ਉਹਨੇ ਜਸਟੀਫਾਈ ਕਰਤਾ, ਸਟੈਂਪ ਲਾਤੀ। ਦੇਸ਼ ਦੇ ਵਿੱਚ ਇੱਕ ਥਾਂ ਤੇ ਸਾਰੀਆਂ ਵੋਟਾਂ ਪੈ ਗਈਆਂ, ਬੀਜੇਪੀ ਨੂੰ ਸਿਰਫ 2 ਸੀਟਾਂ ਮਿਲੀਆਂ, ਸਾਰੀਆਂ ਕਾਂਗਰਸ ਨੂੰ। ਇਹ ਤਾਂ 400 ਕੇ ਪਾਰ ਹੁਣ ਨਾਅਰੇ ਲਾਉਂਦੇ ਸੀ ਨਾ, ਉਹ 400 ਤੋਂ ਪਾਰ ਕਰ ਗਏ। ਇਹ ਕਰਕੇ ਉਹਨਾਂ ਨੇ ਕਿਹਾ ਕਿ ਆਹ ਤਾਂ ਫਾਰਮੂਲਾ ਬੜਾ ਵਧੀਆ। 2 ਸੀਟਾਂ ਤੋਂ ਬੀਜੇਪੀ ਨੇ ਫਿਰ ਫਾਰਮੂਲਾ ਚੱਕਿਆ। ਬਾਬਰੀ ਮਸਜਿਦ, ਰਾਮ ਜਨਮ ਭੂਮੀ ਤੋਂ ਸ਼ੁਰੂ ਹੋ ਕੇ ਅਯੁੱਧਿਆ ਤੋਂ ਅੱਗੇ ਜਾ ਕੇ ਤੇ ਫਿਰ ਚਾਹੇ ਦਿੱਲੀ, ਚਾਹੇ ਪੰਜਾਬ, ਚਾਹੇ ਕੋਈ ਪੂਰਾ ਦੇਸ਼ ਹੈ। ਉਹਨਾਂ ਨੇ ਅੱਜ ਤੜਫਦੇ ਨੇ ਨਾ ਜਿਹੜੇ ਕਾਂਗਰਸ ਵਾਲੇ ਬੜੇ, ਬਈ ਆਹ ਕੀ ਹੋਇਆ ਜੀ, ਆਹ ਜਿਹੜਾ ਇਸ ਵੇਲੇ ਹਿੰਦੂਤਵ ਵਾਲਾ ਜਾਂ ਫਿਰਕੂ ਹੈ, ਇਹਦੇ ਬੀਜ ਤਾਂ ਇਹਨਾਂ ਨੇ ਬੀਜੇ ਸੀ ਖੁਦ। ਤੇ ਫਸਲ ਜਿਹੜੀ ਆ ਹੁਣ ਵੱਢ ਰਹੇ ਨੇ, ਉਹ ਬੀਜੇਪੀ ਵਾਲੇ ਵੱਢ ਰਹੇ ਨੇ। ਇਹ ਤਾਂ ਹੁੰਦਾ ਹੀ ਹੈ, ਜਿਹੋ ਜਿਹਾ ਤੁਸੀਂ ਕਰੋ। ਉਹ ਅੱਜ ਜਦੋਂ ਅਸੀਂ ਸਿੱਖ ਨੁਕਤੇ ਨਿਗਾਹ ਤੋਂ ਇਹਨਾਂ ਗੱਲਾਂ ਨੂੰ ਦੇਖਦੇ ਹਾਂ, ਤਾਂ ਮੇਰਾ ਪਹਿਲਾ ਸਵਾਲ ਤਾਂ ਸਿੱਖ ਲੀਡਰਸ਼ਿਪ ਨੂੰ ਇਹ ਹੈ ਕਿ ਹੁਣ ਤੁਸੀਂ ਬੰਗਾਲ ਦੀ ਜਾਂ ਸਿੰਧੀਆਂ ਦੀ ਗੱਲ ਕਰ ਲਓ, ਕਿਉਂਕਿ ਪੀੜਤ ਸਿੱਖ ਵੀ ਹੋਏ ਸਨ, ਮੁਸਲਮਾਨ ਵੀ ਹੋਏ ਸਨ ਤੇ ਬੰਗਾਲੀ। ਚਾਹੇ ਇਹਨਾਂ ਦੇ ਵਿੱਚ ਅਸੀਂ ਦੇਸ਼ਾਂ ਦੀ, ਬੰਗਾਲ ਦੇਸ਼ ਦੀ ਗੱਲ ਕਰ ਲਈਏ ਤੇ ਪੰਜਾਬ ਦੀ ਗੱਲ ਕਰ ਲਈਏ, ਚਾਹੇ ਸਿੰਧੀ ਇਲਾਕੇ ਦੀ ਗੱਲ ਕਰ ਲਈਏ। ਸੋ ਸਿੱਖਾਂ ਨੂੰ ਤਾਂ ਕਰਕੇ ਕੀਮਤ ਜ਼ਿਆਦਾ ਦੇਣੀ ਪਈ ਕਿ ਸਿੱਖਾਂ ਦੀ ਗਿਣਤੀ ਕਿੰਨੀ ਸੀ, ਮੁਸਲਮਾਨਾਂ ਦੀ ਗਿਣਤੀ ਤਾਦਾਦ ਬਹੁਤ ਵੱਡੀ ਸੀ। ਉਹਨਾਂ ਦੇ ਵਿੱਚੋਂ ਸਮਝ ਲਓ ਕਿ 3-4 ਲੱਖ ਜਾਨੀ ਨੁਕਸਾਨ ਹੋਇਆ, ਜਾਂ ਘੱਟ ਹੋਇਆ ਜਾਂ ਵੱਧ ਹੋਇਆ। ਪਰ ਸਿੱਖਾਂ ਦੀ ਤਾਂ ਗਿਣਤੀ ਹੀ ਬਹੁਤ ਸੀ, ਪਰ ਨੁਕਸਾਨ ਦੇ ਵਿੱਚ ਸਿੱਖਾਂ ਦਾ ਨੁਕਸਾਨ ਜਿਹੜਾ ਅਨੁਪਾਤ ਦੇ ਦੌਰ ਦੇ ਵਿੱਚ ਉਸ ਤੋਂ ਵੱਧ ਹੋਇਆ। ਇਹ ਗੱਲ ਬਰੀਕੀ ਨਾਲ ਸਮਝਣੀ ਪਏਗੀ। ਅਸੀਂ ਗੋਲ-ਮੋਲ, ਸਾਡੇ ਜਿਹੜੇ ਖੱਬੇ ਪੱਖੀ ਲੇਖਕ ਨੇ, ਵੱਡੇ ਲੇਖਕ ਨੇ, ਉਹ ਜਿਹੜੇ ਧਰਮ ਨਿਰਪੱਖਤਾ ਦਾ ਬੁਰਕਾ ਪਾ ਕੇ ਨਾ ਸਿੱਖਾਂ ਦੇ ਹੀ ਬੈਰੀ ਬਣੇ ਬੈਠੇ ਨੇ, ਸਿੱਖ ਦੀ ਹਿੱਕ ਤੇ ਹੀ ਮੂੰਗ ਦਲਦੇ ਨੇ। ਉਹ ਫਿਰ ਐਸਾ ਭਵਨ-ਘੂਸਾ ਪਾਉਂਦੇ ਨੇ ਕਿ ਦੇਖੋ ਜੀ, ਕਤਲ ਤਾਂ ਮਨੁੱਖਤਾ ਦਾ ਹੋਇਆ ਜਿੱਥੇ ਮਰਜੀ। ਅਸੀਂ ਕਿਹੜਾ ਕਹਿੰਦੇ ਮਨੁੱਖਤਾ ਦਾ ਕਤਲ ਨਹੀਂ ਹੋਇਆ, ਇਸ ਤਾਂ ਮਨੁੱਖਤਾ ਦਾ ਕਤਲ ਕਹਿੰਦੇ ਆ। ਅਸੀਂ ਤਾਂ ਉਦੋਂ ਵੀ ਜ਼ਿਆਦਾ ਕਹਿੰਦੇ ਆ ਵੀ ਜਦੋਂ ਇੱਕ ਮਾਂ ਆਪਣੇ ਧੀ ਨੂੰ ਆਪਣੀ ਹਿੱਕ ਨਾਲ ਲਾ ਕੇ ਸੁੱਕੇ ਹੋਏ ਦੁੱਧਾਂ ਚੋਂ ਦੁੱਧ ਚੰਗਾ ਕੇ ਜਾ ਰਹੀ ਹੈ, ਤਾਂ ਉੱਥੇ ਜਿਹੜੇ ਗੱਡੇ ਤੇ ਬੈਠੀ ਹੈ ਨਾ, ਗੱਡੇ ਦਾ ਜਿਹੜਾ ਬਲਦ ਹੈ, ਉਹਨੇ ਵੀ ਦੁੱਧ ਨਹੀਂ ਪੀਤਾ, ਉਹਨੇ ਵੀ ਕੋਈ ਖਾਦਾ ਨਹੀਂ, ਪੱਠੇ ਨਹੀਂ ਖਾਦੇ, ਤੇ ਉਹਦੇ ਤੇ ਵੀ ਸਾਨੂੰ ਆਉਂਦਾ ਕਿ ਹਿੱਕਾਂ ਇਹਨਾਂ ਦੀਆਂ ਅੰਦਰ ਬੜੀਆਂ ਨੇ, ਇਹ ਗੱਡੇ ਖਿੱਚ ਕੇ ਕਿਵੇਂ ਲੈ ਜਾ ਰਹੇ ਨੇ। ਸਾਨੂੰ ਉਹਦੀ ਮਾਂ ਦਾ ਵੀ ਖਿਆਲ ਹੈ। ਉਸ ਮਾਂ ਦਾ ਤਾਂ ਹੈ ਹੀ, ਜਿਹੜੀ ਹਿੱਕ ਨਾਲ ਲਾ ਕੇ ਦੁਖੀ ਹੋ ਕੇ ਆਪਣੇ ਬੱਚਿਆਂ ਨੂੰ ਲਿਜਾ ਰਹੀ ਹੈ। ਤੇ ਹਜ਼ਾਰਾਂ ਸਨ, ਲੱਖਾਂ ਸਨ, ਕਰੋੜਾਂ ਦੀ ਤਾਦਾਦ ਦੇ ਵਿੱਚ ਇਹ ਜਿਹੜਾ ਸਾਰਾ ਕੁਝ ਹੋਇਆ।
ਸੋ ਹੂੰ, ਗਿਣਤੀ ਸਾਡੀ ਕਿੰਨੀ ਸੀ, ਪਰ ਅਫਸੋਸ ਹੈ ਕਿ ਖੱਬੇ ਪੱਖੀ ਜਿਹੜੇ ਚਲੰਤ ਕਿਸਮ ਦੇ ਲਿਖਾਰੀ ਨੇ ਨਾ, ਉਹਨਾਂ ਦੇ ਵਿੱਚੋਂ ਕੁਝ ਨੂੰ ਛੱਡ ਕੇ ਬਾਕੀਆਂ ਨੇ ਸੁਹਾਗਾ ਹੀ ਫੇਰਤਾ। ਦੇਖੋ ਜੀ, ਸਾਰਿਆਂ ਦਾ ਹੀ ਨੁਕਸਾਨ ਹੋਇਆ, ਇਹ ਤੋਂ ਸਬਕ ਸਿੱਖੋ। ਠੀਕ ਹੈ, ਸਿੱਖੋ ਫਿਰ। ਅੱਛਾ, ਅੱਛਾ ਡਾਕਟਰ ਸਾਹਿਬ, ਇਹ ਵੀ ਇਤਿਹਾਸ ਦੇ ਪੰਨਿਆਂ 'ਚੋਂ ਇਹ ਵੀ ਮੇਰੇ ਖਿਆਲ ਨਾਲ ਲੱਭਣਾ ਲਾਜ਼ਮੀ ਹੈ ਕਿ ਇਹ ਜਿਹੜੀ ਖੂਨ ਦੀ ਹੋਲੀ ਹੈ ਜਿਹੜੀ, ਇਹ ਜਿਹੜੀ ਹਿੰਸਾ ਦਾ ਦੌਰ ਆ, ਇਹਦੇ ਲਈ ਕਿਹੜੀ ਧਿਰ ਜ਼ਿੰਮੇਵਾਰ ਆ? ਮਤਲਬ ਪੰਜਾਬ ਤਾਂ ਵੱਸ ਰਿਹਾ ਸੀਗਾ, ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਆਪਾਂ ਦੇਖਦੇ ਹਾਂ, ਪਰ ਉਹ ਕੁਛ ਦਿਨਾਂ ਦੇ ਵਿੱਚ ਹੀ ਉਹ ਲੋਕ ਇੱਕ ਦੂਜੇ ਦਾ ਰੱਤ ਪੀਣ ਦੇ ਹੋ ਗਿਆ, ਉਹ ਉਹਨਾਂ ਨੂੰ ਇਹ ਹੋ ਗਿਆ ਵੀ ਮਾਰ ਦੇਈਏ ਜਿੰਨੀ ਕਤਲੋਗਾਰਤ ਹੋ ਸਕਦੀ ਹੈ। ਇਹ ਕਿਹਨੇ ਚਿਣਗ ਛੇੜਤੀ? ਕਿਹਨੇ ਨੰਬਰ ਚਿੰਗਾਰੀ ਛੇੜੀ? ਸਭ ਹੂੰ, ਤੋਂ ਪਹਿਲਾਂ ਸੱਤਾਧਾਰੀ ਅੰਗਰੇਜ਼, ਹੂੰ, ਹੂੰ, ਉਹਨਾਂ ਦੀ ਇਹ ਸਾਰੀ ਜ਼ਿੰਮੇਵਾਰੀ ਆ। ਉਹ ਇਸ ਤਬਾਹੀ ਤੋਂ ਮੁਨਕਰ ਨਹੀਂ ਹੋ ਸਕਦੇ, ਹੂੰ, ਕਿਉਂਕਿ ਉਹਨਾਂ ਕੋਲ ਤਾਕਤ ਸੀ, ਹੂੰ, ਉਹ ਸਭ ਕੁਝ ਕਰ ਸਕਦੇ ਸੀ। ਹੂੰ, ਐਡੀ ਕਿਹੜੀ ਭਾਰੀ ਬਣੀ ਸੀ ਕਿ ਹੁਣ 15 ਨੂੰ ਹੀ ਜਾਣਾ, 15 ਸਹੀ ਅਗਸਤ ਗੱਲ। ਨੂੰ ਜਾਣ। ਇਹ ਸੀ ਹੂੰ, 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 ਕਿ ਜਦੋਂ ਤੁਸੀਂ ਕਿੰਨੇ ਸਾਲਾਂ ਤੋਂ ਲਗਾਤਾਰ ਇਸ ਗੱਲ ਦੀ ਤਿਆਰੀ ਹੈ ਕਿ ਤੁਸੀਂ ਹੂੰ, ਟਰਾਂਸਫਾਰਮੇਸ਼ਨ ਆਫ ਪਾਵਰ ਕਰ ਰਹੇ ਹੋ, ਹੂੰ, 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 ਤੁਸੀਂ ਬੰਦਿਆਂ ਵਾਂਗੂ ਕਿਉਂ ਨਹੀਂ ਆਰਗੇਨਾਈਜ਼ ਕਰਦੇ ਵੀ? ਸਹੀ ਗੱਲ। ਤੁਹਾਡਾ ਕੀ ਉਹਨਾਂ ਦੇ ਸਿਸਟਮ ਹੈ? ਤੁਸੀਂ ਕਹਿੰਦੇ ਹੋ ਜੀ ਅਸੀਂ ਦੋ ਉਹਨਾਂ ਦੇ ਸੱਦ ਲਏ, ਦੋ ਉਹਨਾਂ ਦੇ ਸੱਦ ਲਏ, ਇੱਕ ਇਹਨਾਂ ਦਾ ਸੱਦ ਲਿਆ। ਇਹ ਹੂੰ, ਕੋਈ ਡਰਾਮਾ? ਕਰੋੜਾਂ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਆ, ਨੰਬਰ ਸਵਾਲ। 1। ਨੰਬਰ 2, ਹੂੰ, ਹੂੰ, ਜਿਹੜਾ ਗੱਲ ਮੈਂ ਮੋਹਨਦਾਸ ਕਰਮਚੰਦ ਗਾਂਧੀ ਦੇ ਨਾਲ ਬਹੁਤ ਇਸ਼ੂ ਤੇ ਸਹਿਮਤ ਨਹੀਂ, ਹੂੰ, ਹੂੰ, ਉਹਦੇ ਉਹ ਏਜੰਡੇ ਤੇ ਵੀ ਜਿਹੜਾ ਦਲਿਤ ਬਨਾਮ ਰਾਮ ਜੋ ਚੱਲਦਾ, ਉਹਦੇ ਵਿੱਚ ਵੀ ਜੋ ਅੰਬੇਦਕਰ ਸਿੱਖੀ ਵੱਲ ਝੁਕਾ ਤੇ ਉਸ ਤੋਂ ਬਾਅਦ ਉਹਦੀ ਜੋ ਪ੍ਰੇਰਨਾ ਪ੍ਰਿੰਸੀਪਲ ਗੰਗਾ ਸਿੰਘ ਦੇ ਨਾਲ ਉਹਦੀ ਵਾਰਤਾਲਾਪ, ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲੜ ਦੇਸ਼ ਭਗਤ ਕਹਿਣਾ, ਸਿੱਖਾਂ ਦੇ ਪ੍ਰਤੀ ਉਹਦੀ, ਇਹ ਸਾਰੀਆਂ ਗੱਲਾਂ ਨਾਲ ਸਹਿਮਤੀ ਹੈ। ਪਰ ਇੱਕ ਗੱਲ ਤੇ ਉਹ ਬਾਰ-ਬਾਰ ਕਹਿੰਦਾ ਸੀ ਨਹਿਰੂ ਐਂਡ ਪਾਰਟੀ ਨੂੰ ਹੂੰ, ਕਿ ਤੁਸੀਂ ਇਹ ਕੰਮ ਨਾ ਕਰੋ, ਤੁਸੀਂ ਇਸ ਤਰੀਕੇ ਨਾਲ ਕਾਹਲੀ ਨਾਲ ਬੰਦਿਆਂ ਦੇ ਕਤਲੋਗਾਰਤ ਨਾ ਕਰੋ। ਇਹ ਹੂੰ, ਕੱਟੜ ਹਿੰਦੂਤਵੀ ਤਾਕਤਾਂ ਨੂੰ ਮੋਹਨਦਾਸ ਕਰਮਚੰਦ ਗਾਂਧੀ ਨੇ ਕਿਹਾ, ਹੂੰ, ਹੂੰ, ਇੱਕ ਵਾਰੀ ਨਹੀਂ ਕਿਹਾ, ਬਾਰ-ਬਾਰ ਕਿਹਾ। ਤੇ ਇਹ ਵੀ ਕਿਹਾ ਕਿ ਜਿਹੜਾ ਇਹ ਕੁਝ ਕਰ ਰਹੇ ਹੋ, ਇਹ ਅੱਗ ਤਬਾਹ ਕਰੇਗੀ। ਉਹਦੀ ਚੱਲਦੀ ਸੀ ਅੰਗਰੇਜ਼ਾਂ ਦੇ ਦਰਬਾਰ ਦੇ ਵਿੱਚ ਵੀ, ਉਹਦੀ ਆਪਣੇ ਘਰ ਦੇ ਵਿੱਚ ਵੀ ਸੀ। ਉਹ ਕਈ ਵਾਰ ਮੁਸਲਮ ਆਗੂਆਂ ਦੇ ਨਾਲ ਵੀ ਰਾਬਤਾ ਕਾਇਮ ਰੱਖਦਾ ਸੀ, ਤੇ ਉਹਦੀ ਚੱਲੀ ਨਾ, ਤੇ ਜਿਹਦੇ ਕਾਰਨ ਉਹ ਤੜਪਿਆ ਤੇ ਕੱਟੜ ਹਿੰਦੂਤਵੀ ਹਿੰਦੂ ਸਭਾ ਦੇ ਆਗੂ ਨੱਥੂ ਰਾਮ ਗੋਡਸੇ ਤੇ ਉਹਦੇ ਸਾਥੀਆਂ ਨੇ ਗੋਲੀਆਂ ਮਾਰ ਕੇ ਉਹਨੂੰ ਮਾਰਿਆ। ਅੱਜ ਮਨਾਉਂਦੇ ਆ ਨਾ ਉੱਥੇ ਗਾਂਧੀ ਧਾਮ 'ਚ ਜਾ ਕੇ, ਤੇ ਗਾਂਧੀ ਜੀ ਸੁਣ ਲੈਂਦੇ, ਨਹੀਂ ਸੁਣੀ। ਪਰ ਸਿੱਖ ਲੀਡਰਸ਼ਿਪ ਤਾਂ ਕਦੇ ਵੀ ਇਸ ਹੱਕ 'ਚ ਨਹੀਂ ਸੀ ਕਿ ਕਤਲੇਆਮ ਹੋਵੇ। ਮਾਸਟਰ ਤਾਰਾ ਸਿੰਘ ਤੇ ਦੋਸ਼ ਦਿੱਤਾ ਜਾਂਦਾ। ਮਾਸਟਰ ਤਾਰਾ ਸਿੰਘ ਦਾ ਇੰਨਾ ਕਸੂਰ ਹੈ ਕਿ ਉਹ ਜਦੋਂ ਵੀ ਕੋਈ ਗੱਲਬਾਤ ਹੁੰਦੀ ਸੀ, ਮੋਟੇ ਤੌਰ ਤੇ ਮੁੱਖ ਲੀਡਰਸ਼ਿਪ ਜਿਹੜੀ ਹੈ ਇਹਨਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਇਹਨਾਂ ਦੀ ਗੱਲ ਦੇ ਅਧੀਨ ਹੋ ਜਾਂਦਾ ਸੀ। ਇਸੇ ਕਾਰਨ ਹੀ ਕਈ ਬਿਨਾਂ ਵਜ੍ਹਾ ਹੀ ਦੋਸ਼ ਲਾਏ ਗਏ ਜੀ ਉਹਨਾਂ ਨੇ ਇਹ ਝੰਡਾ ਪਾੜਿਆ, ਇਹ ਝੰਡਾ ਸਾੜਿਆ, ਆਹ ਕੀਤਾ, ਬਹੁਤ ਕੁਛ। ਮਾਸਟਰ ਤਾਰਾ ਸਿੰਘ ਤੇ ਹੱਦੋਂ ਵੱਧ ਜਿਹੜੀ ਹੈ ਨਫ਼ਰਤ ਡੁੱਲਦੀ ਹੈ। ਪਰ ਮੈਂ ਕਹਿੰਦਾ ਕਿ ਕਸੂਰਵਾਰ ਉਹ ਵੀ ਸੀ ਬਾਕੀ ਲੀਡਰਸ਼ਿਪ ਵਾਂਗ, ਪਰ ਕੱਲਾ ਉਹਨੂੰ ਦੋਸ਼ੀ ਨਹੀਂ ਦੇ ਸਕਦੇ। ਹੁਣ ਜਦੋਂ ਉਹੀ ਮਾਸਟਰ ਤਾਰਾ ਸਿੰਘ ਬਾਅਦ ਦੇ ਵਿੱਚ ਕਹਿੰਦਾ, ਨਹਿਰੂ ਨੂੰ ਇਹ ਗੱਲ ਕਹਿੰਦਾ ਕਿ ਆਹ ਕੀ ਹੋ ਰਿਹਾ, ਤੁਸੀਂ ਕੀ ਕੀਤਾ, ਤੁਸੀਂ ਧੱਕਾ ਕਰ ਰਹੇ, ਫਿਰ ਹੁਣ ਦਾ ਇਸ ਗੱਲ ਨੂੰ ਬਾਰ-ਬਾਰ ਲਿਖਦਾ। ਉਹਦੀਆਂ ਲਿਖਤਾਂ ਪਈਆਂ ਨੇ ਮਾਸਟਰ ਤਾਰਾ ਸਿੰਘ ਹੋਰਾਂ ਦੀਆਂ, ਉਹਨਾਂ ਦਾ ਸਬੂਤ ਨੇ ਇਸ ਗੱਲ ਦੇ। ਉਹ ਪਰ ਉਹ ਸਮਾਂ ਲੰਘ ਚੁੱਕਿਆ ਸੀ। ਉਦੋਂ ਮੈਂ ਨਹਿਰੂ ਕਹਿ ਰਿਹਾ ਕਿ ਵਕਤ ਬਦਲਦਾ, ਬਦਲ ਗਿਆ ਜੀ। बात वो कहिए कि जिसके 100 पहलू हो कोई तो बाकी रहे बात बदलने के लिए। हाँ ਉਹਨੂੰ ਜਵਾਬ ਮਿਲਦਾ। ਸੋ ਆਹ ਚੀਜ਼ ਜਿਹੜੀ ਸੀ, ਸੋ ਅੰਗਰੇਜ਼ਾਂ ਨੇ ਕੀਤਾ, ਪਰ ਕੱਟੜ ਹਿੰਦੂਤਵੀ ਜਿਨ੍ਹਾਂ ਨੇ ਇਸ ਗੱਲ ਦੇ ਬਿਨਾਂ ਸਾਹ ਨਹੀਂ ਸੀ ਨਾ ਆਉਂਦਾ ਕਿ ਇਹਨਾਂ ਨੂੰ ਵੱਢੋ, ਸਾਨੂੰ ਆਪਣਾ ਚਾਹੀਦਾ, ਸਾਨੂੰ ਹਿੰਦੂ ਰਾਸ਼ਟਰ ਚਾਹੀਦਾ। ਅੱਜ ਕਈ ਕਹਿੰਦੇ ਨੇ ਜੀ ਉਹ ਤੁਸੀਂ ਹਿੰਦੂ ਰਾਸ਼ਟਰ ਨਾ ਕਿਹਾ ਕਰੋ ਵੀ ਹਿੰਦੂ ਰਾਸ਼ਟਰ ਉਹ ਤਾਂ ਬਣ ਸਕਦਾ। ਮੈਂ ਕਿਹਾ ਬਣ ਸਕਦਾ? 47 ਜਿਹੜੇ ਬਣਿਆ, ਤੁਹਾਡੀਆਂ ਅੱਖਾਂ ਤੇ ਪੱਟੀਆਂ ਵੱਜੀਆਂ ਹੋਈਆਂ। ਤੁਸੀਂ ਕਹਿੰਦੇ ਜੀ ਸਾਡਾ ਸੰਵਿਧਾਨ ਹੈ, ਸੰਵਿਧਾਨ ਵੀ ਜਿੱਦਣ ਤੱਕ ਉਹਨਾਂ ਦੇ ਰਹਿਮੋ ਕਰਮ ਤੇ ਹੈ, ਵੈਸੇ ਤਾਂ ਉਹਦੇ 'ਚ ਵੀ ਸਭ ਕੁਝ ਠੀਕ ਨੇ। ਜਿੱਦਣ ਉਹਨਾਂ ਦਾ ਬਸ ਚੱਲਿਆ, ਆਓ ਮਾਰਨਾ, ਜਿੰਨਾ ਮਰਜ਼ੀ ਪਿੱਟੀ ਜਾਓ, ਕਿਉਂਕਿ ਉਹਨਾਂ ਦੇ ਰਹਿਮੋ ਕਰਮ ਤੇ ਹੈ। ਸੋ ਮੁਸਲਿਮ ਕੱਟੜ ਜਨੂਨੀ, ਜਿੱਥੇ ਸਿੱਖਾਂ ਦੇ ਵਿੱਚ ਜਿਹੜੀ ਜਨੂਨੀ ਆਗੂ ਉਹ ਸਭ ਤੋਂ ਅੱਗੇ ਜਿਹੜੀ ਹਿੰਦੂਤਵਾ ਦਾ ਏਜੰਡਾ ਲੈ ਕੇ ਦੇਸ਼ ਨੂੰ ਤੋੜਨ ਦੇ ਵਿੱਚ ਜਿਹੜੇ ਜ਼ਿੰਮੇਵਾਰ ਸੀ, ਉਹ ਤੇ ਅਲਟੀਮੇਟ ਜ਼ਿੰਮੇਵਾਰੀ ਆਉਂਦੀ ਹੈ ਜਿਹੜੀ ਉਸ ਵੇਲੇ ਬ੍ਰਿਟਿਸ਼ ਹਕੂਮਤ ਸੀ। ਸੋ ਇਹ ਧਿਰਾਂ ਦੀ ਮੁਲਾਂਕਣ ਬਰਾਬਰ ਹੋਣਾ ਚਾਹੀਦਾ। ਜੀ ਜੀ। ਅੱਛਾ, ਇੱਕ ਮੈਨੂੰ ਹੋਰ ਗੱਲ ਦੱਸੋ ਵੀ ਕਈ ਬੰਦੇ ਆਪਣੇ ਇਹ ਕਹਿ ਦਿੰਦੇ ਆ ਵੀ ਪੰਜਾਬੀ ਕੌਮ ਨੇ ਜਿਹੜੀ ਨੇ ਉਹ ਬਹੁਤ ਕੁਛ ਗਵਾਇਆ। ਪੰਜਾਬੀ ਕੌਮ ਕੀ ਖਿੱਤੇ ਦੇ ਵਿੱਚ ਵਸਦੇ ਲੋਕਾਂ ਲਈ ਇਹ ਸ਼ਬਦ ਵਰਤਿਆ ਜਾਂਦਾ? ਪੰਜਾਬੀ ਕੌਮ ਕੀ ਜਿਹੜੇ ਉਧਰ ਚਲੇ ਗਏ ਜਾਂ ਇੱਧਰ ਚਲੇ ਗਏ? ਦਰਅਸਲ ਇਹਦੇ ਵਿੱਚ ਪੰਜਾਬੀ ਦਰਸ਼ਨ, ਪੰਜਾਬੀ ਕੌਮ ਸ਼ਬਦ ਚੱਲਦਾ ਹੈ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ,
ਇਸ ਤੋਂ ਅਗਲਾ ਕਦਮ ਪ੍ਰੋਫੈਸਰ ਪੂਰਨ ਸਿੰਘ ਹੁਣਾਂ ਦਾ ਇਹ ਹੈ। ਮੈਂ ਇਸ ਗੱਲ ਨੂੰ ਥੋੜਾ ਸਮਝਦਾ ਕਿ ਸਿੱਖੀ ਦੀ ਜਿਹੜੀ ਨੀਂਹ ਹੈ ਗੁਰੂ ਨਾਨਕ ਸਾਹਿਬ ਨੇ ਰੱਖੀ ਹੈ, ਤੇ ਉਸ ਤੋਂ ਬਾਅਦ ਪੰਜਾਬ ਦਾ ਜਿਹੜਾ ਚਿਹਰਾ ਮੋਹਰਾ ਉਹਦੇ ਵਿੱਚ ਇੱਕ ਉਹ ਕੌਮ ਜਿਹੜੀ ਹੈ ਉਹਨੇ ਆਪਣਾ ਆਧਾਰ ਬਣਾਇਆ। ਪਰ ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬੀ ਜਿਹੜੀ ਕੌਮ ਹੈ ਜਾਂ ਜਿਹੜੇ ਪੰਜਾਬੀ ਲੋਕ ਨੇ ਜਿਨ੍ਹਾਂ ਦੀ ਜ਼ੁਬਾਨ ਪੰਜਾਬੀ ਹੈ, ਜਿਨ੍ਹਾਂ ਦਾ ਜੁੱਸਾ ਪੰਜਾਬੀ ਹੈ, ਜਿਨ੍ਹਾਂ ਦਾ ਖਿੱਤਾ ਪੰਜਾਬੀ ਹੈ, ਉਹ ਪੰਜਾਬੀ ਜਿਹੜੇ ਹਨ ਉਹ ਵੀ ਇੱਕ ਕੌਮ ਨੇ। ਪਰ ਸਵਾਲ ਇੱਥੇ ਇਹ ਆਉਂਦਾ ਕਿ ਹੁਣ ਜਦੋਂ ਤੁਸੀਂ ਬਾਹਰਲੇ ਦੇਸ਼ਾਂ 'ਚ ਕਹਿੰਦੇ ਹੋ, ਉੱਥੇ ਕੇਵਲ ਤੇ ਕੇਵਲ ਹਿੰਦੁਸਤਾਨ ਵਾਲੇ ਪਾਸੇ, ਇੰਡੀਆ ਦੇ ਪਾਸੇ ਡਿਵਾਈਡ ਹੋ ਕੇ ਜਿਹੜੇ ਆਏ ਆ ਉਹਨਾਂ ਨੂੰ ਵੀ ਪੰਜਾਬੀ ਮੰਨਦੇ ਆ। ਉਦੋਂ ਤਾਂ ਕਈ ਗੁਣਾ ਵੱਡਾ ਪੰਜਾਬ ਪਾਕਿਸਤਾਨ ਦੇ ਵਿੱਚ ਹੈ। ਉੱਥੇ ਤਾਂ ਸਾਰੇ ਹੀ ਤੁਸੀਂ ਦੇਖੋ, ਜੇ ਪਾਕਿਸਤਾਨ ਦੀ ਆਬਾਦੀ ਦਾ 70% ਦੇਖੀਏ ਤਾਂ ਪੰਜਾਬ 'ਚ ਹੈ। ਸੋ ਪੰਜਾਬੀਆਂ ਦੀ ਗਿਣਤੀ ਜਿਹੜੀ ਪਾਕਿਸਤਾਨ ਦੇ ਵਿੱਚ ਹੈ ਬਹੁਤ ਹੈ ਜ਼ੁਬਾਨ ਦੇ ਪੱਖੋਂ। ਸੋ ਪੰਜਾਬੀ ਸੱਭਿਆਚਾਰ ਦੀ ਜਿਹੜੀ ਗੱਲ ਹੈ ਉਹ ਇੱਕ ਮੁਕੰਮਲ, ਇੱਕ ਵੱਖਰੇ ਤੌਰ ਤੇ ਜਿਹੜੇ ਚੰਗੇ ਮਾੜੇ ਸਾਰੇ ਪੱਖ ਨੇ। ਸਿੱਖ ਸੱਭਿਆਚਾਰ, ਸਿੱਖ ਕੌਮ ਜਿਹੜੀ ਉਹਦੇ ਵਿੱਚ ਹੈ ਇੱਕ ਕਦਮ ਅੱਗੇ ਹੈ। ਸਿੱਖ ਕੌਮ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਕਿ ਉਹਦੇ ਵਿੱਚੋਂ ਉਹਨਾਂ ਖੰਡਨ ਕਰਕੇ ਜਿਹੜੀਆਂ ਬਿਰਤੀਆਂ ਸਨ, ਜਿਹੜੀਆਂ ਕਿ ਸਮਾਜ ਦੇ ਲਈ ਢੁਕਵੀਆਂ ਨਹੀਂ ਸਨ, ਕਿਉਂਕਿ ਜਦੋਂ ਪੰਜਾਬੀਅਤ ਦੀ ਗੱਲ ਅਸੀਂ ਕਰਦੇ ਹਾਂ ਨਾ, ਪੰਜਾਬੀ ਕੌਮ ਦੀ ਗੱਲ ਕਰਦੇ ਹਾਂ, ਫਿਰ ਸਾਰਾ ਕੁਛ ਹੀ ਉਹਦੇ ਆਉਣ ਦਿਓ। ਉੱਥੇ ਸਖੀ ਸਰਵਰ ਵੀ ਹੈ, ਉੱਥੇ ਜਿਹੜੀਆਂ ਮਨੌਤਾਂ ਵੀ ਨੇ, ਉੱਥੇ ਦਿਨਾਂ ਦੀਆਂ ਪੂਜਾ ਵੀ ਨੇ, ਉੱਥੇ ਵਹਿਮ ਭਰਮ ਵੀ ਨੇ, ਉੱਥੇ ਆ ਸਾਰਾ ਕੁਛ ਹੈ। ਤੇ ਗੁਰੂ ਸਾਹਿਬ ਨੇ ਤਾਂ ਇਹਨਾਂ ਦਾ ਖੰਡਨ ਕੀਤਾ। ਸੋ ਉਸ ਦੇ ਵਿੱਚੋਂ ਚੁਣੀਂਦਾ ਕਿਸਮ ਦਾ ਜਿਹੜਾ ਜਿਹਨੂੰ ਕਹਿੰਦੇ ਆ ਕਿ ਸਹੀ ਕਰਕੇ ਸਾਨੂੰ ਪੇਸ਼ ਕੀਤਾ ਜਿਹੜਾ ਸਿੱਖ ਹੈ। ਪਰ ਅਫਸੋਸ ਹੈ ਕਿ ਅੱਜ ਫੇਰ ਸਾਡੇ ਜਿਹੜੇ ਲੇਖਕ ਨੇ ਉਹ ਗੁੰਮਰਾਹ ਕਰ ਦਿੰਦੇ ਨੇ। ਉਹ ਇਸ ਟਰਮ ਦੇ ਰਾਹੀਂ ਇੱਕ ਅਜੀਬ ਕਿਸਮ ਦਾ ਜਿਹੜਾ ਬੈਰ ਵਿਰੋਧ ਪੈਦਾ ਕਰ ਦਿੰਦੇ ਨੇ। ਪੰਜਾਬੀ ਹੋਣਾ ਸਾਡਾ ਅਦਬ ਹੈ, ਪੰਜਾਬੀ ਸਾਡੀ ਜ਼ੁਬਾਨ ਹੈ, ਪਰ ਗੁਰਮੁਖੀ ਸਾਡੀ ਲਿਪੀ ਹੈ। ਅਸੀਂ ਇੱਧਰ ਜਦੋਂ ਗੱਲ ਕਰਦੇ ਹਾਂ ਤੇ ਇਹ ਵੀ ਗੱਲ ਕਰਦੇ ਹਾਂ ਕਿ ਜਦੋਂ ਨਸਤਾਲਕ ਨੂੰ ਪੰਜਾਬੀ ਨੂੰ ਲਿਖਣ ਲਈ ਨਸਤਾਲਕ ਭਾਵ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਸ਼ਾਹਮੁਖੀ, ਉਹਦੇ ਪੈਰਲਲੀ ਗੁਰਮੁਖੀ ਤੇ ਫਿਰ ਸ਼ਾਹਮੁਖੀ ਏਦਾਂ ਦਾ ਨਾਂ ਬਣਾ ਲਿਆ। ਇਹ ਨਸਤਾਲਕ ਪਰਸ਼ੀਅਨ ਸਾਰੀ ਜਿਹੜੀ ਹੈ ਲੈ ਕੇ ਉਰਦੂ ਦੇ ਵਾਸਤੇ ਵੀ ਵਰਤੀ ਜਾਂਦੀ ਹੈ, ਸਾਰਿਆਂ ਦੇ ਵਾਸਤੇ। ਉਸ ਦੇ ਵਿੱਚ ਨਹੀਂ ਸ਼ਬਦ ਉਹ, ਅਸੀਂ ਸਿਰਫ ਇਹਨੂੰ ਵੀ ਕਹਿੰਦੇ ਆ ਕਿ ਦੇਖੋ ਜੀ ਧਰਮ ਨਿਰਪੱਖਤਾ ਵਾਲੀ ਗੱਲ, ਏਦਾਂ ਦੇ ਕਬਜ਼ ਪਾਉਣ ਦੀ ਲੋੜ ਨਹੀਂ ਕੋਈ ਵੀ। ਤੁਸੀਂ ਨਾਣਾ ਹੈ ਨਹੀਂ ਗਾ ਜੀ ਉੱਥੇ। ਮੈਂ ਹੋਰ ਅਨੇਕਾਂ ਸ਼ਬਦਾਂ ਦੀ ਗੱਲ ਕਰੀਏ ਜਿਨ੍ਹਾਂ ਦਾ ਉਚਾਰਨ ਗੁਰਮੁਖੀ ਦੇ ਵਿੱਚ ਹੀ ਹੋ ਸਕਦਾ। ਤੁਸੀਂ ਕਹਿੰਦੇ ਮੈਨੂੰ ਜਾਣ ਦਿਓ, ਪੰਜਾਬੀ 'ਚ ਅਸੀਂ ਕਹਿੰਦੇ ਹਾਂ, ਤੇ ਗੁਰਮੁਖੀ 'ਚ ਨਾਣਾ ਹੈ ਤੇ ਸ਼ਾਹਮੁਖੀ ਦੇ ਵਿੱਚ ਨਾਣਾ ਹੈ ਨਹੀਂ ਹੈ। ਉੱਥੇ ਕੀ ਲਿਖਿਆ ਹੁੰਦਾ? ਮੁਹੰਮਦ ਰਫੀ ਜਦੋਂ ਗਾਉਂਦਾ ਜਾਣਾ ਹੈ, ਜਾਣਾ ਹੈ ਨਹੀਂ ਕਹਿੰਦਾ। ਹਾਲਾਂਕਿ ਪੰਜਾਬ ਦਾ ਮਲੇਰਕੋਟਲੇ ਦਾ, ਪਰ ਲਿਖ ਕੇ ਕਿਹਨੇ ਦਿੱਤਾ? ਨਸਤਾਲਿਕ ਦੇ ਵਿੱਚ ਲਿਖਿਆ, ਉੱਥੇ ਹੈ ਨਹੀਂ ਨਾਣਾ। ਅਨੇਕਾਂ ਹੋਰ ਨੇ। ਸੋ ਕਹਿਣ ਦਾ ਭਾਵ ਇਹ ਹੈ ਕਿ ਢੁਕਵੀਂ ਲਿਪੀ ਗੁਰਮੁਖੀ ਹੈ। ਲੇਕਿਨ ਫਿਰ ਕੱਟੜਤਾ ਆ ਗਈ ਜਦੋਂ ਮੰਗ ਦੀ ਗੱਲ ਆਉਂਦੀ ਹੈ। ਉਸ ਵੇਲੇ ਖਾਣ ਪੀਣ ਨੂੰ ਜਿਵੇਂ ਕਹਿੰਦੇ ਬਾਦਰੀ ਤੇ ਡੰਡੇ ਖਾਣ ਨੂੰ ਰਿੱਛ। ਤੁਸੀਂ ਇਹ ਸੱਚਾਈ ਹੈ। ਜਦੋਂ ਤਾਂ ਦੇਸ਼ ਦੀ ਵੰਡ ਹੋਈ 47 ਵੇਲੇ, ਅਗਲੇ ਪਾਕਿਸਤਾਨ ਲੈ ਗਏ, ਉੱਥੇ ਉਹਨਾਂ ਨੇ ਆਪਣੀ ਜਿਹੜੀ ਉਰਦੂ ਫਾਰਸੀ ਜੋ ਵੀ ਹੈ ਕਰ ਲਿਆ, ਠੀਕ ਹੈ। ਪੰਜਾਬ ਦੇ ਵਿੱਚ ਗੱਲ ਚੱਲੀ, ਪੰਜਾਬ ਦੇ ਵਿੱਚ ਭਾਸ਼ਾ ਸ਼੍ਰੇਣੀ ਨੇ ਕਿਹਾ ਜੀ ਅਸੀਂ ਮਰਦਮਸ਼ੁਮਾਰੀ 'ਚ ਆਪਣੀ ਬੋਲੀ ਕੀ ਲਿਖਾਉਣੀ ਹੈ? ਹਿੰਦੀ। ਲਿਪੀ ਕੀ ਲਿਖਾਉਣੀ ਹੈ? ਦੇਵਨਾਗਰੀ। ਤੁਸੀਂ ਤਾਂ ਪੰਜਾਬੀ ਹੋ ਵੀ, ਜਦੋਂ ਬੋਲਦੇ ਵੀ ਸੀ ਉਦੋਂ ਵੀ ਪੰਜਾਬੀ 'ਚ, ਅਸੀਂ ਤਾਂ ਹਿੰਦੀ ਲਿਖਾਵਾਂਗੇ। ਉਹ ਕਹਿੰਦੇ ਬੋਲ ਤਾਂ ਲਓ, ਲੇਕਿਨ ਬੋਲਣੀ ਤਾਂ ਪੰਜਾਬੀ ਹੈ। ਪਰ ਕੱਟੜਤਾ ਆ ਗਈ। ਤੇ ਉੱਥੇ ਕਿਹੜੀ ਧਿਰ ਸੀ? ਮੈਂ ਖੁੱਲੇ ਤੌਰ ਤੇ ਕਹਿੰਦਾ, ਇਸ ਕਰਕੇ ਨਹੀਂ ਕਿ ਸਾਡਾ ਸਿੱਖੀ 'ਚ ਆਸਥਾ, ਅਸੀਂ ਖੁੱਲੇ ਤੌਰ ਤੇ ਕਹਿੰਦੇ ਉਸ ਵੇਲੇ ਕਿਹੜੀ ਧਿਰ ਸੀ ਜਿਹਨੇ ਹਿੱਕ ਥਾਪੜ ਕੇ ਕੀਤਾ ਕਿ ਪੰਜਾਬੀ ਬੋਲੀ ਹੈ ਤੇ ਗੁਰਮੁਖੀ ਲਿਪੀ ਹੈ? ਕੌਣ ਸੀ? ਕੇਵਲ ਸਿੱਖ ਸੀ। ਅੜ ਕੇ ਖੜੇ ਚੁਣਿੰਦਾ ਕਿਸਮ ਦੇ ਲੇਖਕਾਂ ਨੇ ਆਵਾਜ਼ ਦਿੱਤੀ, ਜਿਨ੍ਹਾਂ 'ਚ ਚਾਹੇ ਗੁਰਦਾਸ ਰਾਮ ਆਲਮ ਹੈ, ਚਾਹੇ ਧਨੀ ਰਾਮ ਚਾਤਰਕ ਹੈ, ਚਾਹੇ ਸਾਡੇ ਸ਼ਿਵ ਕੁਮਾਰ ਬਟਾਲਵੀ ਨੇ, ਚਾਹੇ ਉਧਰਲੇ ਪਾਸੇ ਅਸੀਂ ਕਹਿ ਲਈਏ ਕਿ ਬਾਬੂ ਰਜਬਲੀ ਹੈ, ਚਾਹੇ ਫਿਰੋਜ਼ਦੀਨ ਸ਼ਰਫ ਹੈ। ਇਹ ਗਿਣਤੀ ਹੈ। ਪਰ ਪਾਕਿਸਤਾਨ ਦੇ ਵਿੱਚ ਦੱਸੋ ਜੀ, ਜੇਕਰ ਅਸੀਂ ਕਹਿੰਦੇ ਹਾਂ ਕਿ 12 ਕਰੋੜ 10 ਕਰੋੜ ਪੰਜਾਬੀ ਬੋਲਣ ਵਾਲਿਆਂ ਦੀ ਵੱਡੀ ਗਿਣਤੀ ਦੇ ਵਿੱਚ ਉਹ ਪਾਕਿਸਤਾਨੀ ਵਸੋਂ ਦੇ ਵਿੱਚੋਂ ਮੋਟੀ ਵਸੋਂ ਹੈ, ਤੇ ਰਾਜ ਬੋਲੀ ਕਿਹੜੀ ਹੈ ਜੀ ਉੱਥੋਂ ਦੀ? ਫਿਰ ਕਿਉਂ ਨਹੀਂ ਸਟੇਟ ਦੀ ਬੋਲੀ? ਫਿਰ ਕਿਉਂ ਨਹੀਂ ਇਹ ਉਹਨਾਂ ਦੀ ਪੰਜਾਬੀ ਨੂੰ ਮਾਣ ਦਿੱਤਾ? ਨਹੀਂ। ਇੱਥੇ ਫਿਰ ਗੱਲ ਆਉਂਦੀ ਹੈ, ਧਰਮ ਦੀ ਸਿਆਸਤ ਉੱਥੇ ਚੱਲੀ ਹੈ ਤੇ ਉੱਥੇ ਉਹਨਾਂ ਨੇ ਉਸ ਨੂੰ ਲੈ ਕੇ ਜਿਹੜਾ ਉਰਦੂ ਹੈ ਉਹਨੂੰ ਬਣਾ ਲਿਆ, ਇੱਥੇ ਹਿੰਦੀ ਨੂੰ ਬਣਾ ਲਿਆ, ਇੱਥੇ ਹਿੰਦੀ ਹਿੰਦੁਸਤਾਨ ਨੂੰ ਆਧਾਰ ਬਣਾ ਲਿਆ। ਸੋ ਅਖੀਰ 'ਚ ਗੱਲ ਇਹ ਹੈ ਕਿ ਮੈਂ ਇੱਕ ਥਾਂ ਤੇ ਪਹੁੰਚ ਕੇ ਗੱਲ ਕਹੂੰਗਾ ਕਿ ਪੰਜਾਬੀ ਤੇ ਸਿੱਖ ਇੱਕ ਤਰ੍ਹਾਂ ਇੱਕ ਮਿੱਕ ਨੇ, ਪਰ ਸਾਰੇ ਸਿੱਖ ਪੰਜਾਬੀ ਤਾਂ ਹਨ, ਪਰ ਸਾਰੇ ਪੰਜਾਬੀ ਸਿੱਖ ਨਹੀਂ। ਉਹਨਾਂ 'ਚ ਬਾਕੀ ਵੀ ਨੇ।
ਇਹ ਗੱਲ ਨੂੰ ਸਮਝਣਾ ਪੈਣਾ। ਜੀ, ਜੀ, ਬਿਲਕੁਲ। ਇਹ ਕਈ ਚੀਜ਼ਾਂ ਦੀ ਡੈਫੀਨੇਸ਼ਨ, ਕਈ ਚੀਜ਼ਾਂ ਨੂੰ ਡਿਫਾਈਨ ਕਰਨਾ ਆਪਾਂ ਨੂੰ ਕਈ ਵਾਰੀ ਜ਼ਰੂਰੀ ਹੋ ਜਾਂਦਾ। ਕਈ ਚੀਜ਼ਾਂ ਰਲ-ਗੱਡ ਹੋ ਕੇ ਨਾ ਚੀਜ਼ਾਂ ਦੀ ਕਈ ਵਾਰੀ ਮਹੱਤਤਾ ਮਰ ਜਾਂਦੀ ਹੈ। ਉਹਨਾਂ ਦਾ ਮਾਇਨੇ ਖਤਮ ਹੋ ਜਾਂਦਾ। ਉਹਨਾਂ ਦੀ ਜਦੋਂ ਡੈਫੀਨੇਸ਼ਨ ਹੀ ਆਪਾਂ ਵਿਗਾੜਤੀ ਤੇ ਫਿਰ ਉਹਨਾਂ ਦਾ ਮਤਲਬ ਵੀ ਤਾਂ ਖਤਮ ਹੁੰਦਾ ਹੀ ਆ। ਸੋ ਮੇਰੇ ਖਿਆਲ ਦੇ ਨਾਲ ਉਹਨਾਂ ਲੋਕਾਂ ਨਾਲ ਤਾਂ ਸ਼ਾਇਦ ਅਸੀਂ ਸਹਿਮਤ ਹੋ ਜਾਈਏ ਜਿਹੜੇ ਕਹਿੰਦੇ ਨੇ ਵੀ ਇਸ ਵੰਡ ਦੇ ਵਿੱਚ ਪੰਜਾਬੀ ਕੌਮ ਨੇ, ਸਿੱਖਾਂ ਨੇ ਬਹੁਤ ਕੁਛ ਗਵਾਇਆ। ਜੇ ਆਪਾਂ ਇਹਦੇ ਚੋਂ ਇੱਕ ਵੀ ਚੀਜ਼ ਕੱਢ ਦਈਏ ਤਾਂ ਸ਼ਾਇਦ ਉਹ ਫਿਰ ਇਨਸਾਫ ਨਹੀਂ ਹੋਊਗਾ। ਜੇ ਆਪਾਂ ਕਹਿ ਸਿੱਖ ਕੱਢ ਦਈਏ, ਮੰਨ ਲਓ ਆਪਾਂ ਕਹਿ ਦਈਏ ਇਕੱਲੀ ਪੰਜਾਬੀ ਕੌਮ ਨੇ ਗਵਾਇਆ, ਫਿਰ ਵੀ ਗਲਤ ਬਿਲਕੁਲ, ਹੋਊ। ਸਹੀ ਹਾਂ, ਗੱਲ ਹੈ ਜੀ। ਇਹ ਹੂੰ, ਹੋਣਾ ਵੀ ਨਹੀਂ ਚਾਹੀਦਾ। ਇਹ ਹੋਣਾ ਦੇਖੋ, ਨਹੀਂ। ਦੇਖੋ ਇਨਸਾਫ ਦੀ ਗੱਲ ਹੈ। ਜੇ ਅਸੀਂ ਹਾਂਜੀ, ਨਿਰਪੱਖ ਨਿਆਂ ਹਾਂ, ਦੀ ਗੱਲ ਆ। ਤੁਸੀਂ ਪ੍ਰਵੀਨ ਸ਼ਰਮਾ ਹੋ, ਮੈਂ ਗੁਰਵਿੰਦਰ ਸਿੰਘ, ਅਸੀਂ ਹਾਂਜੀ, ਦੋਨੇ ਬੈਠੇ ਗੱਲ ਕਰਦੇ ਹਾਂ। ਸਹੀ ਗੱਲ। ਸਮੱਸਿਆ ਕਾਹਦੀ ਹੈ? ਸੱਚ ਹੂੰ, ਨੂੰ ਬਿਆਨ ਕਰ ਦਿਓ, ਫਿਰ ਕੀ ਹੈ? ਇਹਦੇ ਚ ਕੀ ਗੱਲ ਹੈ? ਹੂੰ, ਤੁਸੀਂ ਕਹਿ ਹੂੰ, ਸਕਦੇ ਹੋ ਕਿ ਸਿੱਖਾਂ ਦੀ ਗਿਣਤੀ ਸਭ ਤੋਂ ਥੋੜੀ ਸੀ, ਪਰ ਹੂੰ, ਸਿੱਖਾਂ ਦੀਆਂ ਜਿਹੜੀਆਂ ਉਸ ਹੱਲਿਆਂ ਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ, ਜਿੰਨੀਆਂ ਸ਼ਹਾਦਤਾਂ ਹੂੰ, ਹੋਈਆਂ, ਉਹ ਸਭ ਤੋਂ ਬਨਿਸਬਤ ਵੱਧ ਅਨੁਪਾਤ ਦੇ ਮੁਤਾਬਕ ਬਹੁਤ ਜ਼ਿਆਦਾ ਸੀ। ਕੀ ਹੈ ਇਹਦੇ ਚ? ਕੀ ਹੈ ਇਹਦੇ ਚ ਇੱਥੇ? ਹੂੰ, ਕਿਹੜਾ ਆਫ਼ਤ ਆ ਗਈ? ਕਿਹੜਾ ਪਹਾੜ ਟੁੱਟ ਹੂੰ, ਚੱਲਿਆ? ਜੇ ਸਹੀ, ਸਹੀ। ਸਤਿਆਪਾਲ ਮਰਕ ਵਰਗਾ ਹੂੰ, ਮਰਹੂਮ ਉਹ ਰਾਜਪਾਲ ਕਹਿ ਸਕਦਾ ਕਿ ਭਾਈ ਹੂੰ, ਜੇ ਅਸੀਂ ਇਸ ਵੇਲੇ ਖੁੱਲੀ ਹਵਾ 'ਚ ਸਾਹ ਲੈਂਦੇ ਹਾਂ ਤਾਂ ਸਿੱਖਾਂ ਦੀ ਦੇਣ ਹੈ, ਤੇ ਹੂੰ, ਇਹ ਹੂੰ, ਲੋਕ ਉਹ ਨੇ ਜਿਹੜੇ ਜ਼ੁਲਮ ਦੇ ਖਿਲਾਫ ਲੜਦੇ ਲੜਦੇ 3 ਸਦੀਆਂ ਤੱਕ ਨਹੀਂ ਭੁੱਲਦੇ। ਜੇ ਹੂੰ, ਸੁਬਰਾਮਨਿਅਮ ਸਾਮੀ ਤੱਕ ਕਹਿ ਸਕਦਾ ਹੈ ਕਿ ਮੈਂ ਹੂੰ, ਬੇਸ਼ੱਕ ਕੱਟੜ ਹਿੰਦੂ ਹਾਂ, ਬੇਸ਼ੱਕ ਬੀਜੇਪੀ ਵਾਲਾ, ਪਰ ਮੈਂ ਸਮਝਦਾ ਕਿ ਭਾਈ ਹੂੰ, ਨਾ ਇਹਨਾਂ ਨੂੰ ਤੰਗ ਕਰੋ ਬਿਨਾਂ ਵਜ੍ਹਾ। ਇਹਨਾਂ ਦਾ ਸਹੀ, ਆਗੂ ਸਹੀ। ਸੰਤ ਜਰਨੈਲ ਸਿੰਘ ਕੁਝ ਮੁੱਦਿਆਂ ਦੇ ਉੱਪਰ ਹੱਕਾਂ ਦੀ ਗੱਲ ਕਰ ਰਿਹਾ ਸੀ। ਲੜਾਈ ਕੀ ਸੀ ਉਹਨਾਂ ਦੀ? ਹੂੰ, ਹੂੰ, ਲੜਾਈ ਇਹ ਹੂੰ, ਸੀ ਕਿ ਭਾਰਤ ਦੇ ਵਿੱਚ ਜੇਕਰ ਕਿ ਬਹੁ ਗਿਣਤੀ ਹਿੰਦੂ ਵਾਲਾ ਕੋਈ ਗੁਨਾਹ ਕਰਦਾ, ਹੂੰ, ਉਹ ਹੂੰ, ਗਲਤੀ ਕਰਦਾ, ਤੇ ਹੂੰ, ਉਹਨੂੰ ਸਾਲ 2 ਸਾਲ ਦੀ ਸਜ਼ਾ। ਜੇ ਘੱਟ ਹੂੰ, ਗਿਣਤੀ ਸਿੱਖ ਕੋਈ ਕੰਮ ਕਰਦਾ ਹੋ ਤਾਂ ਉਹਦੀ ਸਜ਼ਾ ਵੀ ਦੁੱਗਣੀ, ਤੇ ਉਹਨੂੰ ਹੂੰ, ਦੇਖਿਆ ਵੀ ਨਫ਼ਰਤ ਨਾਲ ਜਾਂਦਾ। ਹੂੰ, ਜੇਕਰ ਅਸੀਂ ਕੁਝ ਕਰੀਏ, ਅਸੀਂ ਦੂਜੇ ਦਰਜੇ ਦੇ ਸ਼ਹਿਰੀ, ਤੀਜੇ ਦਰਜੇ ਦੇ ਦੂਜੇ ਹੂੰ, ਆ, ਉਹ ਪਹਿਲੇ ਦਰਜੇ ਦੇ। ਜੇਕਰ ਹੂੰ, ਉਹ ਆਪਣੇ ਸੱਤਾ ਦੇ ਲਈ ਇੱਕ ਜਹਾਜ਼ ਨੂੰ ਗਵਾਹ ਕਰਦੇ ਨੇ, ਉਹਨਾਂ ਨੂੰ ਹੂੰ, ਰਾਜ ਸਭਾ ਦੀਆਂ, ਲੋਕ ਸਭਾ ਦੀਆਂ ਸੀਟਾਂ ਦਿੱਤੀਆਂ ਜਾਂਦੀਆਂ ਨੇ। ਜੇ ਹੂੰ, ਸਾਡੇ ਅੱਗੇ ਕੁਝ ਕਰਦੇ ਨੇ ਤੇ ਉਹਨਾਂ ਦੀ ਹਿੱਕਾਂ 'ਚ ਗੋਲੀਆਂ। ਇਹ ਕੀ ਹੂੰ, ਮਤਲਬ ਹੈ? ਬਾਦਲ ਹੂੰ, ਸਾਹਿਬ ਦੀ ਗੱਲ ਬੜੀ ਕਮਾਲ ਦੀ ਸੀ। ਹੂੰ, ਇੱਕ ਤਗਮਿਆਂ ਦੇ ਥਾਂ ਤੇ ਹਿੱਕ ਵਿੱਚ ਗੋਲੀਆਂ, ਹੂੰ, ਤਗਮਿਆਂ ਦੇ ਥਾਂ ਤੇ ਹਿੱਕ ਵਿੱਚ ਗੋਲੀਆਂ, ਇਹ ਵੀ ਇੱਕ ਸਨਮਾਨ ਦਾ ਅੰਦਾਜ਼ ਹੈ। ਗੀਤ ਤੇਰੇ ਮੁਖਬਰੀ ਕਰ ਦੇਣਗੇ, ਤੇਰੀ ਹੂੰ, ਹਿੱਕ ਵਿੱਚ ਰੌਸ਼ਨੀ ਦਾ ਰਾਜ ਹੈ। ਜੋ ਹੂੰ, ਜਗੇ ਉਸ ਦਾ ਨਿਸ਼ਾਨਾ ਬਣਦਾ, ਵਕਤ ਹੂੰ, ਦਾ ਹਾਕਮ ਨਿਸ਼ਾਨੇਬਾਜ਼ ਹੈ। ਉਹ ਕਿ ਜਿਸ ਦੀ ਜਾਨ ਹੀ ਹਨੇਰੇ 'ਚ ਹੈ, ਉਸ ਨੂੰ ਸਾਡੇ ਜਗਣ ਤੇ ਇਤਰਾਜ਼ ਹੈ। ਹੂੰ, ਸਹੀ। ਉਹ ਜਗਣ ਤੇ ਇਤਰਾਜ਼ ਕਰਦੇ ਜਿਨ੍ਹਾਂ ਦੀ ਜਾਨ ਹੀ ਹਨੇਰੇ 'ਚ ਹੈ। ਉਹ ਹੂੰ, ਕੱਟੜਵਾਦੀ ਤਾਕਤਾਂ, ਉਹਨਾਂ ਨੂੰ ਹੂੰ, ਸਿਰਫ ਇਹੀ ਗੱਲ, ਇਹੀ ਮਹਾਂਪੁਰਸ਼ਾਂ ਨੇ ਜਾਂ ਇਸ ਤੋਂ ਇਲਾਵਾ ਬਾਕੀਆਂ ਨੇ ਗੱਲ ਕੀਤੀ। ਵਿਚਾਰਧਾਰਕ ਵਖਰੇਵਾਂ ਹੋ ਸਕਦਾ ਹੈ, ਪਰ ਹੂੰ, ਸਿਧਾਂਤਕ ਤੌਰ ਤੇ ਮਨੁੱਖ ਸੋਚ ਦੇ ਅਨੁਸਾਰ ਤੁਸੀਂ ਆ ਮੈਂ ਆ, ਕੋਈ ਫਰਕ ਵਾਲੀ ਗੱਲ ਨਹੀਂ। ਹੂੰ, ਇਨਸਾਫ ਦੀ ਗੱਲ ਹੋਵੇ। ਤੇ ਇੱਕ ਹੋਰ ਗੱਲ ਹੈ, ਤੁਸੀਂ ਹੂੰ, ਦੇਖੋ ਪੂਰੇ ਦੇਸ਼ ਦੇ ਵਿੱਚ 84 ਵੇਲੇ ਕੀ ਹੋਇਆ? ਹੂੰ, ਜੋ ਜੀ। ਅੰਨਾਧੁੰਦ ਸਿੱਖਾਂ ਦੇ ਉੱਤੇ ਅਤਿਆਚਾਰ ਹੋਏ, ਹਾਂਜੀ, ਜਿੱਥੇ ਹਾਂਜੀ। ਜਿੱਥੇ ਕਾਂਗਰਸੀ ਤਾਕਤਾਂ ਸਨ, ਉੱਥੇ ਤਾਂ ਤਬਾਹੀ ਪੂਰੀ ਹੋਈ, ਹੂੰ, ਨਸਲਕੁਸ਼ੀਆਂ ਹੋਈਆਂ। ਪੰਜਾਬ ਦੇ ਇੱਕ ਪਿੰਡ ਦੇ ਵਿੱਚੋਂ ਇੱਕ ਕੇਸ ਵੀ ਲੱਭ ਕੇ ਦੇ ਦਿਓ ਜਿੱਥੇ ਹੂੰ, ਕੋਈ ਬੈਠਾ ਸੀ ਤੇ ਹੂੰ, ਉਹਦੇ ਨਾਲ ਕੋਈ ਨਫ਼ਰਤ ਵਾਲਾ ਮਾਹੌਲ ਸੀ। ਆਸ਼ਾ ਸ਼ਰਮਾ ਸਾਡੇ ਲੱਖੇ ਪਿੰਡ ਦੇ ਨਾਲ, ਉਹਨਾਂ ਦੇ ਹੂੰ, ਪਰਿਵਾਰ ਜਿਹੜੇ ਆ, ਹਰੀ ਤੇ ਕ੍ਰਿਸ਼ਨ, 2 ਬ੍ਰਾਹਮਣ ਬਜ਼ੁਰਗ ਹਾਂਜੀ। ਨੇ, ਉਹਨਾਂ ਦੀ ਹੂੰ, ਅੱਗੇ ਰਿਸ਼ਤੇਦਾਰੀ ਚੋਂ ਅੱਗੇ ਉਹਨਾਂ ਦੀ ਸਾਂਝ ਹੈ। ਤੇ ਅਸੀਂ ਕਈ ਹੂੰ, ਵਾਰੀ ਗੱਲ ਵੀ ਕੀਤੀ ਜਦੋਂ ਕਿਤੇ ਮਿਲੇ। ਤੇ ਅਸੀਂ ਬਾਬਾ ਹਰੀ ਸਿੰਘ, ਬਾਬਾ ਕ੍ਰਿਸ਼ਨ ਸਿੰਘ, ਉਹ ਬਾਅਦ ਚ ਗੁਰਸਿੱਖ ਵੀ ਬਣ ਗਏ ਈਵਨ ਉਹਨਾਂ ਦੇ 10 ਹਾਂਜੀ। ਸਾਲਾਂ ਮਗਰੋਂ। ਪਰ ਹੂੰ, 84 ਵੇਲੇ ਹਰ ਕੋਈ ਆਉਂਦਾ ਸੀ ਬਈ ਪੰਡਤ ਜੀ ਘਰੇ ਕੋਈ ਸਮੱਸਿਆ ਤਾਂ ਨਹੀਂ? ਹੂੰ, ਕੋਈ ਝਾਕ ਜੇ, ਕੋਈ ਉੱਥੇ ਹੂੰ, ਦੇਖ ਜੇ, ਮੂਹਰੇ ਹੂੰ, ਖੜੇ ਸੀ ਉਹਨਾਂ ਦੀ ਹੂੰ, ਧੀ ਭੈਣ ਬੱਚੀ ਵੱਲ, ਜੇ ਕੋਈ ਝਾਕ ਜੇ ਨਾ, ਅੰਨੇ ਕੱਢ ਹੂੰ, ਲੈਣਗੇ। ਹੁਣ ਵੀ ਜਿਹੜੇ ਕਹਿੰਦੇ ਨਾ ਸਿੱਖ ਰਾਜ ਪਤਾ ਨਹੀਂ ਕੀ ਹੋਊਗਾ ਜੀ, ਆਹ ਹੋਊ ਜੀ, ਆਹ ਹੋਊ। ਮਹਾਰਾਜਾ ਰਣਜੀਤ ਸਿੰਘ ਵੇਲੇ ਤਾਂ ਅਜੇ 60-70% ਦੀ ਸਿੱਖ ਰਾਜ ਦੇ ਸਿਧਾਂਤ ਲਾਗੂ ਹੋਏ ਸੀ, ਪੂਰੇ ਨਹੀਂ ਹੂੰ, ਸੀ ਹੋਏ। ਜੀ, ਜੀ। ਅਜੇ ਉੱਥੇ ਵੀ ਫੇਰ ਵੀ ਆ ਗਿਆ ਸੀ ਕਿ ਸੱਤਾ ਦੀ ਜਿਹੜੀ ਕਿਤੇ ਨਾ ਕਿਤੇ, ਜੇ ਹੂੰ, 100% ਦੀ ਰਾਜ ਦਾ ਸਿੱਖ ਸੰਕਲਪ ਕਾਇਮ ਹੋ ਗਿਆ ਨਾ, ਤਾਂ ਹੂੰ, ਤੁਸੀਂ ਇਹ ਦੇਖਿਓ ਸੰਸਾਰ ਨੇ ਉਦਾਹਰਨ ਹੀ ਇੱਕੋ ਦੇਣੀ ਹੈ ਕਿ ਰਾਜ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ। ਇਹ ਤਾਂ ਜੀ। ਗੱਲ ਹੀ ਕੋਈ ਨਹੀਂ। ਇਹ ਤਾਂ ਹੈ ਹੀ ਨਹੀਂ ਹੂੰ, ਕੋਈ ਧੱਕਾ। ਸਿੱਖ ਕਿਉਂ ਦੂਜੇ ਨਾਲ ਧੱਕਾ ਕਰ ਜੇ? ਉਹ ਸਿੱਖ ਕਾਹਦਾ? ਜੇ ਹੂੰ, ਸਿੱਖ ਨੇ ਬਦਲੇ ਲਈ ਕਿਸੇ ਦੂਸਰੇ ਨਾਲ ਉਸੇ ਤਰ੍ਹਾਂ ਕੀਤਾ ਸਲੂਕ, ਜਿਹਨੇ ਉਹਦੀ ਧੀ ਭੈਣ ਦੀ ਪੱਤ ਬੇਪੱਤੀ ਕੀਤੀ ਤੇ ਬਰਾਬਰ ਕੀਤਾ, ਉਹ ਸਿੱਖ ਹੋ ਹੀ ਨਹੀਂ ਸਕਦਾ। ਹੋਰ ਹੂੰ, ਕਿਸੇ ਨੇ ਤਾਂ ਬਾਅਦ ਚ ਕਹਿਣਾ, ਪਹਿਲਾਂ ਸਿੱਖਾਂ ਨੇ ਉਹਨੂੰ ਸੋਧ ਦੇਣਾ। ਹੂੰ, ਇਹ ਕਦੇ ਵੀ ਕੰਪਰੋਮਾਈਜ਼ ਨਹੀਂ ਸਿੱਖੀ ਦੇ ਵਿੱਚ, ਜੀ। ਕਿਸੇ ਵੀ ਕੀਮਤ ਤੇ ਨਹੀਂ। ਇਸੇ ਹੂੰ, ਕਾਰਨ ਜਦੋਂ ਕਰਤਾਰ ਸਿੰਘ ਸਰਾਭੇ ਵਰਗੇ ਜਾਂ ਬੱਬਰ ਕਾਲੀ, ਇਤਿਹਾਸ ਪੜ੍ਹੋ, ਬੱਬਰ ਕਾਲੀਆਂ ਦੇ ਜਿਹੜੀਆਂ 5 ਨੁਕਤੇ ਸਨ ਨਾ, ਉਹਨਾਂ 'ਚ ਹੂੰ, ਇਹ ਸੀ, ਇੱਕ ਤਾਂ ਵੀ ਅੰਮ੍ਰਿਤਧਾਰੀ ਗੁਰਸਿੱਖ ਹੋਵੇ, ਬਾਣੀ ਪੜ੍ਹਨ ਵਾਲਾ ਹੋਵੇ, ਦੱਸਣ ਦੇ ਤੇ ਮੋਟਾ ਸੀ। ਜਦੋਂ ਦੁਸ਼ਮਣ ਦੇ ਵੀ ਜਾਣਾ, ਜੇ ਉਸ ਦੇ ਪਰਿਵਾਰ ਦੇ ਉੱਪਰ ਬੇਕਸੂਰਾਂ ਦੇ ਬੱਚੀਆਂ ਦੇ, ਧੀਆਂ ਦੇ, ਹੂੰ, ਕੋਈ ਵੀ ਪੀੜਤ ਦੇ ਉੱਪਰ ਤੁਸੀਂ ਜ਼ੁਲਮ ਨਹੀਂ ਕਰ ਸਕਦੇ। ਜੇ ਕਿਤੇ ਸਾਨੂੰ ਪਤਾ ਲੱਗ ਗਿਆ ਕਿ ਬੇਪਤੀ ਕੀਤੀ ਹੈ ਨਾ, ਤਾਂ ਫਿਰ ਹੂੰ, ਸੋਧਾ ਬੱਬਰਾਂ ਹੂੰ, ਨਹੀਂ ਲਾਉਣਾ।
ਇਹ ਲਿਖਤੀ ਤੌਰ ਤੇ ਹੈ। ਜੀ, ਜੀ। ਇਹੋ ਜਿਹੇ ਕਿਤੇ ਆਧਾਰ ਬਣੇ ਨਾ, ਦੂਜੇ ਆਰਐਸਐਸ ਦਾ ਪੜ੍ਹ ਲਓ, ਸਾਵਰਕਰ ਦਾ ਪੜ੍ਹ ਲਓ, ਕਿਤਾਬਾਂ ਨੇ ਉਹਨਾਂ ਨੇ ਜਿਹੜੀ ਸੱਤਾ ਪ੍ਰਾਪਤੀ ਦੇ ਜਿਹੜੇ ਅਸੂਲ ਆ ਉਹਨਾਂ ਦੇ ਵਿੱਚ ਲਿਖਿਆ ਕਿ ਦੁਸ਼ਮਣ ਦੀਆਂ ਬੇਟੀਆਂ ਦਾ ਚਾਹੇ ਤੁਸੀਂ ਬਹੁਤ ਕਿਸਮੁਖ ਤੁਸੀਂ ਬਲਾਤਕਾਰ ਕਰਨਾ, ਜੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਹਰ ਸਾਮ-ਦਾਮ ਦੰਡ ਭੇਦ ਨੀਤੀ ਵਰਤਣੀ ਵਰਤੋ। ਤੇ ਅੱਜ ਉਹੀ ਮਨੀਸ਼ ਸਿਸੋਦੀਆ ਨੇ ਕਿਹਾ, ਆਹੀ ਕਰਨਾਟਕਾ ਦੇ ਵਿੱਚ ਸਕੂਲ ਦਾ ਇੱਕ ਅਧਿਆਪਕ ਪ੍ਰਿੰਸੀਪਲ ਮੁਸਲਮਾਨ ਹੈ ਤੇ 3 ਹਿੰਦੂਤਵੀ ਸਭਾ ਦੇ ਜਿਹੜੇ ਆਗੂ ਨੇ ਉੱਥੋਂ ਦੇ, ਉਹਨਾਂ ਨੇ ਕੀ ਕਿਹਾ ਕਿ ਇਸ ਮੁਸਲਮਾਨ ਪ੍ਰਿੰਸੀਪਲ ਨੂੰ ਉਸ ਦੇ ਖਿਲਾਫ ਨਫ਼ਰਤ ਪੈਦਾ ਕਰਨ ਲਈ ਪਾਣੀ ਦੇ ਵਿੱਚ ਜ਼ਹਿਰ ਮਿਲਾ ਦਿਓ, ਸਕੂਲ ਦੀ ਟੈਂਕੀ ਦੇ ਵਿੱਚ ਜ਼ਹਿਰ। ਬੱਚੇ 41 ਪੜ੍ਹਦੇ ਨੇ ਜਿਹੜੇ ਕਿ ਹਿੰਦੂ ਬੱਚੇ ਵੀ ਨੇ। ਇਸ ਹੱਦ ਤੱਕ ਤੁਸੀਂ ਦੇਖੋ, ਇਹ ਵਿਚਾਰਨਾ ਬੜਾ ਜ਼ਰੂਰੀ ਹੈ, ਇਹ ਸਮਝਣਾ ਸਾਡੇ ਲਈ ਲਾਜ਼ਮੀ ਹੈ। ਸੋ ਸਿੱਖ ਜੇ ਸਿੱਖ ਹੋ ਕੇ ਕਿਸੇ ਪੀੜਤ ਲਈ, ਕਮਜ਼ੋਰ ਲਈ ਖੜਦਾ ਨਹੀਂ ਨਾ, ਤੇ ਉਹਦੇ ਵਿਰੁੱਧ ਖੜਦਾ ਤਾਂ ਉਹ ਸਿੱਖ ਹੈ ਹੀ ਨਹੀਂ ਹੈ। ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ, ਜੁੜਨ ਵਾਸਤੇ। ਤੁਸੀਂ ਇੰਨੀਆਂ ਜਿਹੜੀਆਂ ਗੱਲਾਂ ਨੇ ਇਤਿਹਾਸਕ ਹਵਾਲਿਆਂ ਦੇ ਨਾਲ ਸਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਪ੍ਰਵੀਨ ਸ਼ਰਮਾ ਜੀ ਤੁਹਾਡਾ, ਇੱਕ ਵਾਰ ਫਿਰ ਸਾਰੇ ਸਰੋਤਿਆਂ ਦਾ ਹਾਰਦਿਕ ਸ਼ੁਕਰੀਆ ਜੀ। ਸ਼ੁਕਰੀਆ ਜੀ। ਅੱਜ ਆਪਾਂ, ਕਿਉਂਕਿ ਅਗਸਤ ਦੇ ਇਹਨਾਂ ਦਿਨਾਂ ਦੇ ਵਿੱਚ, ਜਸ਼ਨਾਂ ਦੇ ਵਿੱਚ ਡੁੱਬੇ ਹੋਏ ਲੋਕ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਪੰਜਾਬ ਨੇ ਜਾਂ ਸਿੱਖਾਂ ਨੇ, ਇਹਨਾਂ ਲੋਕਾਂ ਨੇ ਕੁਛ ਗਵਾਇਆ ਨਹੀਂ ਹੈ। ਪਰ ਅੱਜ ਆਪਣਾ ਜਾਣਨਾ ਇਹ ਜ਼ਰੂਰੀ ਸੀਗਾ ਵੀ ਇਹ ਮੁੱਢ ਕਿੱਥੋਂ ਵੱਜੇ, ਅਸੀਂ ਤਿਲਕੇ ਕਿਵੇਂ ਉਸ ਮਾਮਲੇ ਦੇ ਵਿੱਚ, ਤੇ ਉਸ ਤੋਂ ਬਾਅਦ ਸਾਡੇ ਤੇ ਕੀ ਅਤਿਆਚਾਰ ਹੋਏ। ਪੰਜਾਬ ਨੇ, ਸਿੱਖਾਂ ਨੇ, ਪੰਜਾਬੀ ਕੌਮ ਨੇ, ਚਾਹੇ ਉਹਨਾਂ ਦੇ ਸੋਮਿਆਂ ਦੇ ਰੂਪ ਦੇ ਵਿੱਚ, ਚਾਹੇ ਉਹਨਾਂ ਦੀ ਧਾਰਮਿਕ ਅਕਾਦਤ ਦੇ ਰੂਪ ਦੇ ਵਿੱਚ, ਜੋ ਕੁਛ ਗਵਾਇਆ ਉਹਦੀ ਭਰਪਾਈ ਕਰਨੀ ਮੁਸ਼ਕਿਲ ਹੈ। ਜਾਨੀ ਮਾਲੀ ਨੁਕਸਾਨ ਦੇ ਮਾਮਲੇ ਦੇ ਵਿੱਚ ਵੀ ਇਹੀ ਗੱਲਾਂ ਕਹੀਆਂ ਜਾ ਸਕਦੀਆਂ ਨੇ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਗੱਲਬਾਤ ਜ਼ਰੂਰ ਪਸੰਦ ਆਈ ਹੋਵੇਗੀ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ।